ਤਾਂ ਸਮੁੱਚੀ ਭਾਰਤੀ ਲੀਡਰਸ਼ਿਪ ਦਾ ਤੇ ਉਹਨਾਂ ਦੇ ਵਿਦਵਾਨਾਂ ਦਾ ਵੱਡਾ ਜ਼ੋਰ ਦੇਸ਼ ਨੂੰ ਆਜ਼ਾਦ ਕਰਾਉਣ ਨਾਲੋਂ ਸਿੱਖਾਂ ਨੂੰ ਆਪਣੇ ਕਾਬੂ ਹੇਠ ਰੱਖਣ ਦਾ ਲੱਗਿਆ ਹੋਇਆ ਸੀਗਾ। ਸੋ ਵਾਰ-ਵਾਰ ਉਹਨਾਂ ਦਾ ਜੇ ਅੱਧਾ ਜ਼ੋਰ ਅੰਗਰੇਜ਼ਾਂ ਤੋਂ ਮੁਕਤੀ ਹਾਸਲ ਕਰਨ ਦਾ ਸੀ, ਤਾਂ ਉਹ ਤੋਂ ਅੱਧਾ ਜ਼ੋਰ ਆ ਜਿਹੜਾ ਸਿੱਖਾਂ ਨੂੰ ਆਪਣੇ ਕਾਬੂ ਵਿੱਚ ਰੱਖਣ ਦਾ ਸੀ, ਕਿਉਂਕਿ ਉਹਨਾਂ ਨੂੰ ਪਹਿਲੇ ਦਿਨ ਤੋਂ ਹੀ ਡਰ ਸੀ ਵੀ ਸਿੱਖਾਂ ਦਾ ਨੈਰੇਟਿਵ ਆ ਜਿਹੜਾ ਯੂਨੀਕ ਤੇ ਨਿਆਰੀ ਕੌਮ ਦਾ, ਇਹ ਬਹੁਤ ਮਜ਼ਬੂਤ ਹੈਗਾ। ਪੰਜਾਬੀ ਸੂਬੇ ਮੋਰਚੇ ਦਾ ਇੰਨਾ ਵੱਡਾ ਵਿਰੋਧ ਆ ਜਿਹੜਾ ਉਹ ਇੱਕ ਤਰ੍ਹਾਂ ਨਾਲ ਸਿੱਖਾਂ ਨੂੰ ਇੱਕ ਨੇਸ਼ਨ ਦੇ ਤੌਰ ਤੇ ਸਥਾਪਿਤ ਹੋਣ ਤੋਂ ਰੋਕਣ ਦਾ ਸੀਗਾ। ਜਿਹੜਾ ਪੰਡਿਤ ਜਵਾਹਰ ਲਾਲ ਨਹਿਰੂ ਆ ਉਹ ਨੈਸ਼ਨਲਿਜ਼ਮ ਦਾ ਬਹੁਤ ਵੱਡਾ ਵਿਦਿਆਰਥੀ ਸੀ, ਔਰ ਉਹਨੂੰ ਇਹ ਗੱਲ ਪਤਾ ਸੀ ਵੀ ਜਿਹੜੀਆਂ ਨੇਸ਼ਨ ਸਟੇਟਸ ਆ, ਉਹ ਜਿਹੜੀ ਨੇਸ਼ਨ ਜਿਹੜੇ ਬਣਦੇ ਹੈਗੇ ਆ, ਉਹ ਸਭ ਤੋਂ ਪਹਿਲਾਂ ਉਹ ਕਿਸੇ ਵੱਡੀ ਸਟੇਟ ਵਿੱਚ ਇੱਕ ਰਾਜ ਦੇ ਤੌਰ ਤੇ ਮਜ਼ਬੂਤ ਹੁੰਦੇ ਆ। ਜੇ ਕਰਕੇ ਸਿੱਖਾਂ ਵਰਗੀ ਕੌਮ ਦੇ ਖਿਲਾਫ ਜੇ ਇੰਡੀਅਨ ਸਟੇਟ ਨੇ ਜਾਂ ਇੰਦਰਾ ਗਾਂਧੀ ਨੇ ਕੰਮ ਕਰਿਆ, ਉਹ ਸਿਰਫ ਐਮਰਜੈਂਸੀ ਦੇ ਮੋਰਚੇ ਕਰਕੇ ਨਹੀਂ, ਉਹ ਤਾਂ ਇੱਕ ਬਹੁਤ ਛੋਟਾ ਜਿਹਾ ਇੱਕ ਪੁਆਇੰਟ ਆ ਜਿਹੜਾ ਬਿੰਦੂ ਹੋ ਸਕਦਾ। ਵੱਡੀ ਜਿਸ ਪੱਧਰ ਤੇ ਇੰਡੀਅਨ ਸਟੇਟ ਨੇ ਲੜਾਈ ਲੜੀ ਔਰ ਜਿਸ ਪੱਧਰ ਤੇ ਟੈਂਕ ਆਏ ਔਰ ਜਿਸ ਪੱਧਰ ਤੇ ਕਤਲੇਆਮ ਹੋਇਆ, ਉਹ ਐਮਰਜੈਂਸੀ ਦੇ ਵਿਰੋਧ ਦਾ ਤੁਹਾਨੂੰ ਲੱਗਦਾ ਵੀ ਉਹ ਮੁਜ਼ਾਹਰਾ ਨਹੀਂ ਹੈ। ਅੱਜ ਵੀ ਤੁਸੀਂ ਦੇਖੋ ਜਿਹੜਾ ਉਹ ਫਿਜ਼ੀਕਲ ਗੁਰੂਆਂ ਨੂੰ ਜਾਂ ਫਿਜ਼ੀਕਲ ਸਾਧਾ ਸੰਤਾਂ ਦੇ ਮਗਰ ਸਿੱਖਾਂ ਨੂੰ ਲਾਉਣਾ ਚਾਹੁੰਦੇ ਆ, ਤਾਂ ਕਿ ਸਿੱਖ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਧਾਂਤਕ ਵਿਚਾਰਧਾਰਾ ਤੋਂ ਦੂਰ ਰਹਿਣ। ਉਹ ਅੱਜ ਵੀ ਏਦਾਂ ਹੀ ਚੱਲ ਰਿਹਾ। ਕਾਮਰੇਡ ਇੱਕ ਤਰ੍ਹਾਂ ਨਾਲ ਭਾਰਤ ਸਰਕਾਰ ਦੀ ਜਿਹੜੀ ਹੈਗੀ ਆ, ਆਪਾਂ ਕਹਿ ਸਕਦੇ ਹਾਂ, ਉਹ ਜਿਹੜਾ ਕੁਹਾੜਾ ਸੀਗਾ ਉਹਦਾ ਦਸਤਾ ਬਣ ਕੇ ਚੱਲਿਆ। ਸੋ ਕਾਮਰੇਡਾਂ ਵਿੱਚ ਤੇ ਜਿਹੜੀ ਹਿੰਦੂਵਾਦੀ ਪਰੰਪਰਾ ਹੈਗੀ ਆ, ਉਹਦੇ ਵਿੱਚ ਕੋਈ ਫਰਕ ਨਹੀਂ ਸੀ ਪੰਜਾਬ ਦੇ ਕਾਮਰੇਡਾਂ ਦਾ, ਖਾਸ ਕਰਕੇ ਨਾ ਇਨਡੋਕਟਰੀਨੇਸ਼ਨ ਉਹਨੂੰ ਕਹਿੰਦੇ ਹੈਗੇ ਆ। ਵੀ ਜਿਸ ਤਰ੍ਹਾਂ ਹੁਣ ਚਾਈਨਾ ਵਿੱਚ ਹੋ ਰਿਹਾ, ਚਾਈਨਾ ਦਾ ਜਿਹੜਾ ਜਿਨਜ਼ਿਆਂਗ ਪ੍ਰੋਵਿੰਸ ਹੈਗਾ ਨਾ, ਉੱਥੇ ਉਹ ਕਰ ਰਿਹਾ ਵੀ ਉਹ ਲਗਭਗ 1 ਮਿਲੀਅਨ ਲੋਕ ਆ, ਉਹਨਾਂ ਨੂੰ ਡਿਟੈਂਸ਼ਨ ਸੈਂਟਰਾਂ ਵਿੱਚ ਰੱਖ ਕੇ ਉਹਨਾਂ ਦੀ ਸੋਚ ਬਦਲੀ ਜਾ ਰਹੀ ਹੈ। ਰੀ ਐਜੂਕੇਸ਼ਨ ਕੈਂਪ ਜਿਹਦਾ ਨਾਂ ਦੇ ਦਿੰਦੇ ਆ, ਇਹਨਾਂ ਨੂੰ ਰੀ ਐਜੂਕੇਸ਼ਨ ਕੈਂਪ ਕਿਹਾ ਜਾਂਦਾ। ਉਹਨਾਂ ਨੇ ਆਪਣੀਆਂ ਸਾਰੀਆਂ ਨੀਤੀਆਂ ਇਸ ਤਰ੍ਹਾਂ ਚਲਾਈ। ਫੌਜ ਚਾਰੇ ਪਾਸੇ ਦੰਦ ਨਾਉਂਦੀ ਫਿਰਦੀ ਆ, ਇੰਟੈਲੀਜੈਂਸ ਚਾਰੇ ਪਾਸੇ ਦੰਦ ਨਾਉਂਦੀ ਫਿਰਦੀ ਹੈਗੀ ਆ। ਜਿਹੜੀ ਹਥਿਆਰਾਂ ਦੀ ਸੰਤ ਜਰਨੈਲ ਸਿੰਘ ਜੀ ਦੀ ਹਥਿਆਰਬੰਦੀ ਆ, ਇਹ ਉਹਨਾਂ ਦੀ ਜ਼ਿੰਦਗੀ ਦਾ ਇੱਕ ਛੋਟਾ ਜਿਹਾ ਫੈਕਟ ਹੈ। ਅਸੀਂ ਉਹਨੂੰ ਸਾਰਾ ਕੁਛ ਆ ਜਿਹੜਾ ਬਣਾ ਰਿਹਾ। ਇੱਥੇ ਸਿੱਖ ਆ ਜਿਹੜਾ ਇੱਕ ਗਲਤ ਅਜ਼ੰਪਸ਼ਨ ਆ ਜਿਹੜੀ ਸੰਤਾਂ ਬਾਰੇ ਵੀ, ਬਾਬਾ ਬੰਦਾ ਸਿੰਘ ਬਹਾਦਰ ਬਾਰੇ ਵੀ, ਕਿਤੇ ਨਾ ਕਿਤੇ 20ਵੀਂ ਸਦੀ ਵਿੱਚ ਉਹ ਇੱਕੋ ਇੱਕ ਗੁਰਸਿੱਖ ਸੀ ਜਿਹਨੇ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਤੇ ਕਾਬੂ ਪਾ ਲਿਆ ਸੀ। ਉਹ ਮਹਾਨ ਸਿੱਖ ਵੀ। ਆਪਾਂ ਜਿੱਦਾਂ ਡਾਕਟਰ ਗੁਰਭਗਤ ਸਿੰਘ ਨੇ ਕਿਹਾ ਸੀ ਨਾ ਵੀ ਜ਼ਖਮਾਂ ਨੂੰ ਸੂਰਜ ਬਣਨ ਦਿਓ, ਜ਼ਖਮਾਂ ਨੂੰ ਰੋਹ ਨਾ ਬਣਾਓ। ਜੇ ਅੱਜ ਅਸੀਂ ਪਛੜੇ ਹਾਂ, ਜਿਹੜੀ ਤੁਸੀਂ ਗੱਲ ਕਹੀ ਸੀ ਵੀ ਹਾਲੇ ਵੀ ਸਿੱਖਾਂ ਦਾ ਇੱਕ ਵੱਡਾ ਹਿੱਸਾ ਭਾਰਤ ਸਰਕਾਰ ਦੇ ਨੈਰੇਟਿਵ ਦਾ ਸ਼ਿਕਾਰ ਹੈ, ਉਹ ਇਸੇ ਕਰਕੇ ਆ ਵੀ ਅਸੀਂ ਸਿਰਫ ਜੰਗ ਨੂੰ ਗਲੈਮਰਾਈਜ਼ ਕਰ ਰਹੇ ਹਾਂ। ਜੰਗ ਗਲੈਮਰਾਈਜ਼ ਕਰਨ ਦੀ ਗੱਲ ਨਹੀਂ ਹੁੰਦੀ, ਜੰਗ ਦਾ ਸਿਧਾਂਤ ਕੱਢਣਾ ਹੁੰਦਾ, ਜੰਗ ਚੋਂ ਵਿਚਾਰ ਨਿਕਲਣੇ ਚਾਹੀਦੇ ਆ, ਜੰਗ ਦੀ ਰਾਜਨੀਤੀ ਹੁੰਦੀ। ਇੰਦਰਾ ਗਾਂਧੀ ਦੇ ਦੁਆਰਾ ਇਹਨਾਂ ਨੂੰ ਪ੍ਰਫੁੱਲਤ ਕੀਤਾ ਗਿਆ, ਕਾਂਗਰਸ ਦੇ ਦੁਆਰਾ ਜਿਹੜਾ ਇਹਨਾਂ ਨੂੰ ਲਿਆਂਦਾ ਗਿਆ, ਉਹਨਾਂ ਨੇ ਉੱਤੇ ਜਿਹੜਾ ਉਹ ਕੀਤਾ ਗਿਆ, ਇਸ ਗੱਲ ਦਾ ਕੀ ਜਵਾਬ ਹੈ? ਨੇਸ਼ਨ ਐਂਡ ਸਟੇਟ ਵਿੱਚ ਉਹ ਬੈਂਜਾਮਿਨ ਐਕਜਨ ਕਹਿੰਦੇ ਹੈਗੇ ਆ, ਕਹਿੰਦੇ ਵੀ ਕੋਈ ਵੀ ਵਿਦੇਸ਼ੀ ਤਾਕਤ ਜਾਂ ਕੋਈ ਵੀ ਦੇਸੀ ਤਾਕਤ ਕਿਸੇ ਕੌਮ ਦੇ ਆਜ਼ਾਦੀ ਦੇ ਜਜ਼ਬੇ ਨੂੰ ਵੀ ਟੀਕੇ ਲਾ ਕੇ ਖੜਾ ਨਹੀਂ ਕਰ ਸਕਦੀ, ਇੰਜੈਕਸ਼ਨ ਲਾ ਕੇ ਖੜਾ ਨਹੀਂ ਕਰ ਸਕਦੀ, ਜੇ ਉਹਦੀਆਂ ਲੱਤਾਂ ਵਿੱਚ ਆਪ ਜ਼ੋਰ ਨਾ ਹੋਵੇ, ਜੇ ਭਾਰ ਝੱਲਣ ਤਾਂ। ਹਾਂ ਵੀ ਜੇ ਉਸ ਕੌਮ ਜਾਂ ਉਸ ਲੀਡਰ ਵਿੱਚ ਆਪਣੀ ਕੌਮ ਨਾਲ ਖੜਨ ਦਾ ਆਪ ਜਜ਼ਬਾ ਨਾ ਹੋਵੇ, ਤਾਂ ਕੋਈ ਵਿਦੇਸ਼ੀ ਜਾਂ ਦੇਸੀ ਤਾਕਤ ਆ ਜਿਹੜੀ ਉਹਨੂੰ ਸਿਰਫ ਗੋਲੀਆਂ ਦੇ ਕੇ, ਸਿਧਾਂਤਕ ਗੋਲੀਆਂ ਦੇ ਕੇ ਜਾਂ ਸਿਧਾਂਤਕ ਜਿਹੜੇ ਹੈਗੇ ਆ ਵੀ ਉਹ ਲਾ ਕੇ ਪੋਲੀਟੀਕਲ ਕਾਰਵਾਈਆਂ ਕਰਕੇ ਉਹਨੂੰ ਖੜਾ ਨਹੀਂ ਕਰ ਸਕਦੀ। ਉਹਨੇ 3-4 ਕੋਈ ਵੀ ਲੀਡਰ ਕਾਮਯਾਬ ਨਹੀਂ। ਇੰਦਰਾ ਗਾਂਧੀ ਜਿੰਨਾ ਮਰਜ਼ੀ ਜ਼ੋਰ ਲਾ ਲੈਂਦੀ, ਪ੍ਰਕਾਸ਼ ਸਿੰਘ ਬਾਦਲ ਨੂੰ ਜ਼ੋਰ ਲਾ ਲਵੇ ਇੰਦਰਾ ਗਾਂਧੀ, ਪ੍ਰਕਾਸ਼ ਸਿੰਘ ਬਾਦਲ ਕਿਉਂ ਨਾ ਸੰਤ ਜਰਨੈਲ ਸਿੰਘ ਬਣ ਗਿਆ? ਜਦੋਂ ਜਿਸ ਵਿਅਕਤੀ ਵਿੱਚ ਉਹ ਸਮਰੱਥਾ ਹੈ ਕੌਮ ਨੂੰ ਅਗਵਾਈ ਦੇਣ ਦੀ, ਉਹਨੂੰ ਫਿਰ ਕਿਸੇ ਇੰਦਰਾ ਗਾਂਧੀ ਦੀ, ਕਿਸੇ ਰਾਜੀਵ ਗਾਂਧੀ ਦੀ ਜਾਂ ਕਿਸੇ ਨਰਿੰਦਰ ਮੋਦੀ ਦੀ ਲੋੜ ਨਹੀਂ ਪੈਂਦੀ। ਉਹ ਆਪਣੇ ਆਪ 'ਚ ਹੀ ਇੰਨਾ ਹੁੰਦਾ, ਆਪਣੇ ਗੁਰੂ ਨਾਲ, ਆਪਣੀ ਮਾਂ ਧਰਤੀ ਨਾਲ, ਆਪਣੇ ਸਿਧਾਂਤ ਨਾਲ ਕਰਨਾ। ਇੱਕ ਬਹੁਤ ਹੀ ਘਟੀਆ ਕਿਸਮ ਦਾ ਹਿੰਦੂ ਪੱਤਰਕਾਰ ਹੋਇਆ ਕੁਲਦੀਪ ਨਈਅਰ, ਸਿੱਖਾਂ ਦੇ ਖਿਲਾਫ ਜ਼ਹਿਰ ਦੀ ਭਾਵਨਾ ਤੱਕ ਵਿਚਾਰ ਰੱਖਦਾ ਸੀ। ਸੋ ਉਹਦੀ ਜ਼ਹਿਰੀਲੀ ਭਾਵਨਾ ਦਾ ਇਹ ਉਪਜ ਹੈਗੀ ਹੈ। ਉਹ ਭਾਈ ਅਮਰੀਕ ਸਿੰਘ ਨੂੰ ਵੀ IB ਦਾ ਏਜੰਟ ਦੱਸਦਾ। ਉਹਨੇ ਮਰਨ ਤੋਂ ਪਹਿਲਾਂ ਕਿਤਾਬ ਲਿਖੀ ਆ, ਕਹਿੰਦਾ ਭਾਈ ਅਮਰੀਕ ਸਿੰਘ IB ਦਾ ਏਜੰਟ ਸੀ।
ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ, ਸਵਾਗਤ ਕਰਦੇ ਹਾਂ ਪ੍ਰੋਗਰਾਮ ਦਾ ਪੰਥਕ ਪੈਰਾਡਾਈਮ ਦੇ ਵਿੱਚ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਸਰਦਾਰ ਅਵਤਾਰ ਸਿੰਘ ਜੀ। ਅਵਤਾਰ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਜਿਵੇਂ ਆਪਾਂ ਜਾਣਦੇ ਹਾਂ ਵੀ ਇਹ ਉਹ ਵਕਤ ਚੱਲ ਰਿਹਾ ਆ ਜਦੋਂ ਭਾਰਤ ਦੀ ਸਰਕਾਰ ਦੇ ਦੁਆਰਾ ਸਿੱਖ ਪੰਥ ਦੇ ਉੱਤੇ, ਸਿੱਖ ਕੌਮ ਦੇ ਉੱਤੇ ਜੂਨ 1984 ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੀ ਦਰਬਾਰ ਸਾਹਿਬ ਤੇ ਹੋਰ 30 ਤੋਂ ਵੱਧ ਗੁਰਦੁਆਰਾ ਸਾਹਿਬਾਨ ਦੇ ਉੱਤੇ ਹਮਲਾ ਕੀਤਾ ਗਿਆ। ਟੈਂਕਾਂ, ਤੋਪਾਂ ਦੇ ਨਾਲ ਇਹ ਹਮਲਾ ਹੋਇਆ। 42 ਵਰ੍ਹੇ ਬੀਤ ਚੁੱਕੇ ਨੇ ਇਸ ਘਟਨਾਕ੍ਰਮ ਨੂੰ, ਇਸ ਹਮਲੇ ਨੂੰ, ਇਸ ਘੱਲੂਘਾਰੇ ਨੂੰ। ਸਿੱਖ ਹਮੇਸ਼ਾ ਹੀ ਇਸ ਹਮਲੇ ਨੂੰ ਤੀਜੇ ਘੱਲੂਘਾਰੇ ਦੇ ਤੌਰ ਦੇ ਉੱਤੇ ਯਾਦ ਕਰਦੇ ਨੇ। ਬੀਤੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਵੀ ਦੁਨੀਆ ਭਰ ਦੇ ਵਿੱਚ ਵੱਖ-ਵੱਖ ਮੁਲਕਾਂ 'ਚ 42ਵੀਂ ਸਾਲ ਵੀ ਯਾਦ ਇਸ ਸਾਕੇ ਨੂੰ, ਇਸ ਘੱਲੂਘਾਰੇ ਨੂੰ ਕੀਤਾ ਗਿਆ। ਅਵਤਾਰ ਸਿੰਘ ਜੀ, ਅੱਜ ਦਾ ਆਪਣਾ ਪ੍ਰੋਗਰਾਮ ਇਸ ਘੱਲੂਘਾਰੇ, ਤੀਜੇ ਘੱਲੂਘਾਰੇ ਦੇ ਨਾਲ ਸੰਬੰਧਿਤ ਰਹੇਗਾ। ਮੈਂ ਅੱਜ ਪਹਿਲੀ ਗੱਲ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ 42 ਸਾਲ ਬਾਅਦ ਜਦ ਆਪਾਂ ਇਸ ਤੀਜੇ ਘੱਲੂਘਾਰੇ ਨੂੰ ਯਾਦ ਕਰ ਰਹੇ ਹਾਂ, ਇਸ ਨੂੰ ਕਿਵੇਂ ਪਰਿਭਾਸ਼ਿਤ ਕੀਤਾ ਜਿਹੜਾ ਹੋ ਜਾ ਸਕਦਾ ਆ ਵੀ ਕਿਉਂ ਭਾਰਤ ਦੀ ਸਰਕਾਰ ਨੇ ਉਸ ਵਕਤ ਇਹ ਕਦਮ ਚੁੱਕਿਆ? ਹਾਂਜੀ, ਹੁਣ ਜਦੋਂ ਅਸੀਂ 42 ਸਾਲ ਬਾਅਦ ਦੇਖਦੇ ਹਾਂ, ਕਿਉਂਕਿ ਬਹੁਤ ਸਾਰਾ ਕੁਝ ਕਿਹਾ ਗਿਆ ਵੀ ਪੋਲਿਟਿਕਸ ਸੀਗੀ, ਸਿੱਖਾਂ ਨੇ ਇੰਦਰਾ ਗਾਂਧੀ ਦੀ ਐਮਰਜੈਂਸੀ ਦਾ ਵਿਰੋਧ ਕਰਿਆ ਸੀ, ਯਾਨੀ ਹੋਰ ਇਸ ਕਿਸਮ ਦੀਆਂ ਛੋਟੀਆਂ-ਛੋਟੀਆਂ ਜਿਹੜੀਆਂ ਰਾਜਨੀਤਿਕ ਘਟਨਾਵਾਂ ਨੇ ਉਹਨਾਂ ਦੇ ਅਨੁਸਾਰ ਆ ਜਿਹੜਾ ਇਹਦੀ ਵਿਆਖਿਆ ਕੀਤੀ ਜਾਂਦੀ ਆ। ਪਰ ਇਤਿਹਾਸ ਦੇ ਔਰ ਨੈਸ਼ਨਲਿਜ਼ਮ ਦੇ ਗੰਭੀਰ ਵਿਦਿਆਰਥੀ ਹੋਣ ਦੇ ਨਾਤੇ ਮੈਨੂੰ ਲੱਗਦਾ ਹੈ ਵੀ ਇਹ ਸਾਰੀ ਨੈਰੇਟਿਵ ਦੀ ਲੜਾਈ ਸੀਗੀ ਨਾ। ਸੋ ਇੱਕ ਜਿਹੜਾ ਹਿੰਦੂ ਸੱਭਿਅਤਾ ਦਾ ਨੈਰੇਟਿਵ, ਸੱਭਿਅਤਾਵਾਂ ਦਾ ਭੇੜ ਸੀ ਇਹ, ਆਪਾਂ ਪਿਛਲੇ ਪ੍ਰੋਗਰਾਮ ਵਿੱਚ ਵੀ ਇੱਕ ਵਾਰ ਕਰਿਆ ਸੀਗਾ। ਇਹ ਦੋ ਸੱਭਿਅਤਾਵਾਂ ਦਾ ਆਪਸੀ ਭੇੜ ਸੀ। ਸੋ ਜਿਹੜੀ ਡੋਮੀਨੇਟ ਸੱਭਿਅਤਾ ਸੀ, ਜਿਹੜੀ ਪੋਲੀਟੀਕਲੀ ਡੋਮੀਨੇਟ ਸੱਭਿਅਤਾ, ਹਿੰਦੂ ਸੱਭਿਅਤਾ ਜਿਹੜੀ ਰਾਜ ਕਰ ਰਹੀ ਸੀਗੀ ਭਾਰਤੀ ਸਟੇਟ ਉੱਤੇ, ਤੇ ਉਹਨੂੰ ਲੱਗਿਆ ਵੀ ਜਿਹੜੇ ਸਿੱਖ ਨੇ, ਬਾਕੀ ਜਿਹੜੀਆਂ ਘੱਟ ਗਿਣਤੀਆਂ ਨੇ, ਉਹਨਾਂ ਨੇ ਇੱਕ ਤਰ੍ਹਾਂ ਨਾਲ ਵਿਚਾਰਧਾਰਕ ਤੌਰ ਤੇ ਦਬਾ ਕੇ ਉਹਨਾਂ ਨੂੰ ਅਸਿਮੀਲੇਟ ਕਰ ਲਿਆ ਹੋਇਆ ਸੀ। ਸੋ ਸਿੱਖ ਅਸਿਮੀਲੇਟ ਨਹੀਂ ਸੀ ਹੋ ਰਹੇ। ਸਿੱਖ ਇਹੀ ਨਹੀਂ ਵੀ ਇਕੱਲਾ ਅਸਿਮੀਲੇਟ ਨਹੀਂ ਸੀ ਹੋ ਰਹੇ, ਸਿੱਖ ਆਪਣੀ ਜਿਹੜੀ ਯੂਨੀਕ ਆਇਡੈਂਟੀਟੀ ਆ, ਜਿਹੜੀ ਉਹਨਾਂ ਦੀ ਵੱਖਰੀ ਨਿਆਰੀ ਪਹਿਚਾਣ ਆ, ਉਹਦੇ ਤੇ ਬਹੁਤ ਵੱਡੀ ਪਹਿਰੇਦਾਰੀ ਕਰ ਰਹੇ ਸੀ। ਔਰ ਉਹਨਾਂ ਦਾ ਜਿਹੜਾ ਆਪਣਾ ਨੈਰੇਟਿਵ ਹੈਗਾ, ਸੈਟ ਨੈਰੇਟਿਵ ਆ ਜਿਹੜਾ, ਉਹ ਅੱਗੇ ਵੱਧਦਾ ਜਾ ਰਿਹਾ ਸੀ। ਸੋ ਉਸ ਵੱਧਦੇ ਹੋਏ ਨੈਰੇਟਿਵ ਨੂੰ ਇਹ ਇਕੱਲਾ ਇਹੀ ਨਹੀਂ ਵੀ ਇਹ 1984 ਵਿੱਚ ਵਧਣਾ ਸ਼ੁਰੂ ਹੋਇਆ। ਸੋ ਜੇ ਆਪਾਂ 1947 ਤੋਂ ਪਹਿਲਾਂ 1908-9 ਤੋਂ ਬਾਅਦ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ, ਜੇ ਆਪਾਂ ਉਹਦੇ ਵੱਲ ਬਹੁਤ ਧਿਆਨ ਨਾਲ ਨਜ਼ਰ ਮਾਰੀਏ ਤਾਂ ਸਮੁੱਚੀ ਭਾਰਤੀ ਲੀਡਰਸ਼ਿਪ ਦਾ ਤੇ ਉਹਨਾਂ ਦੇ ਵਿਦਵਾਨਾਂ ਦਾ ਵੱਡਾ ਜ਼ੋਰ ਦੇਸ਼ ਨੂੰ ਆਜ਼ਾਦ ਕਰਾਉਣ ਨਾਲੋਂ ਸਿੱਖਾਂ ਨੂੰ ਆਪਣੇ ਕਾਬੂ ਹੇਠ ਰੱਖਣ ਦਾ ਲੱਗਿਆ ਹੋਇਆ ਸੀਗਾ। ਸੋ ਵਾਰ-ਵਾਰ ਉਹਨਾਂ ਦਾ ਜੇ ਅੱਧਾ ਜ਼ੋਰ ਅੰਗਰੇਜ਼ਾਂ ਤੋਂ ਮੁਕਤੀ ਹਾਸਲ ਕਰਨ ਦਾ ਸੀ, ਤਾਂ ਉਹ ਤੋਂ ਅੱਧਾ ਜ਼ੋਰ ਆ ਜਿਹੜਾ ਸਿੱਖਾਂ ਨੂੰ ਆਪਣੇ ਕਾਬੂ ਵਿੱਚ ਰੱਖਣ ਦਾ ਸੀ, ਕਿਉਂਕਿ ਉਹਨਾਂ ਨੂੰ ਪਹਿਲੇ ਦਿਨ ਤੋਂ ਹੀ ਡਰ ਸੀ ਵੀ ਸਿੱਖਾਂ ਦਾ ਨੈਰੇਟਿਵ ਆ ਜਿਹੜਾ ਯੂਨੀਕ ਤੇ ਨਿਆਰੀ ਕੌਮ ਦਾ, ਇਹ ਬਹੁਤ ਮਜ਼ਬੂਤ ਹੈਗਾ। ਇਹਨਾਂ ਨੇ ਜਿਸ ਤਰ੍ਹਾਂ ਧਰਮ, ਭਾਸ਼ਾ ਤੇ ਆਪਣੀ ਮਾਂ ਧਰਤੀ ਨਾਲ ਜਿਹੜਾ ਉਹਨਾਂ ਦਾ ਪਵਿੱਤਰ ਰਿਸ਼ਤਾ ਹੈ, ਉਹਦੇ ਆਧਾਰ ਤੇ ਆਪਣੇ ਆਪ ਨੂੰ ਸਿਰਜ ਲਿਆ ਹੈ ਇੱਕ ਕੌਮ ਦੇ ਤੌਰ ਤੇ। ਜਿਹੜਾ ਇੱਕ ਕੌਮ ਦਾ ਜਿਹੜਾ ਵਿਚਾਰ ਹੈ ਉਹ ਇਸ ਭਾਈਚਾਰੇ ਵਿੱਚ ਪੈਦਾ ਹੋ ਗਿਆ ਹੈ, ਉਹ ਇਹ ਲਗਾਤਾਰ ਆ ਜਿਹੜਾ ਹਿੰਦੂ ਸਲਤਨਤ ਦੀ ਜਿਹੜੀ ਡੋਮੀਨੇਸ਼ਨ ਆ ਉਹਦੇ ਖਿਲਾਫ ਆ, ਜਿਹੜਾ ਲਗਾਤਾਰ ਉਹ ਭੁਗਤ ਸਕਦਾ ਹੈ। ਸੋ 1947 ਤੋਂ ਸਮੁੱਚਾ ਪਹਿਲਾ ਵਰਤਾਰਾ ਸਮੁੱਚੇ ਸਿੱਖ ਲੀਡਰਸ਼ਿਪ ਨੂੰ ਹਿੰਦੂ ਵਿਦਵਾਨਾਂ ਦੇ ਅਧੀਨ ਕਰਕੇ ਚਲਾਉਣਾ, ਫਿਰ ਸੈਂਟਰਲ ਸਿੱਖ ਲੀਗ ਰਾਹੀਂ ਸਿੱਖਾਂ ਦੀ ਰਾਜਨੀਤੀ ਨੂੰ ਕਾਬੂ ਕਰਨਾ। ਜਦੋਂ ਸਿੰਘ ਸਭਾ ਲਹਿਰ ਵੱਲੋਂ ਸਿੱਖਾਂ ਦੀ ਵੱਖਰੀ ਪਹਿਚਾਣ, ਔਰ ਖਾਸ ਕਰਕੇ ਭਾਈ ਕਾਹਨ ਸਿੰਘ ਨਾਭਾ ਦਾ ਜਿਹੜਾ ਸ਼ਾਹਕਾਰ ਆਉਂਦਾ ਹੈ, ਹਮ ਹਿੰਦੂ ਨਹੀਂ, ਉਹ ਸਾਰਾ ਆਉਂਦਾ ਹੈ। ਤੇ ਉਸ ਦੌਰਾਨ ਫਿਰ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਪ੍ਰਤੀਕਿਰਿਆ ਹੈ ਉਹ ਸਾਰੀ ਦੇਖਣ ਵਾਲੀ ਹੈਗੀ। ਉਹ ਲਗਾਤਾਰ ਸਿੱਖਾਂ ਨੂੰ ਇੱਕ ਪਣਪ ਰਹੀ ਕੌਮ ਦੇ ਤੌਰ ਤੇ ਦੇਖ ਰਹੇ ਆ। ਸੋ 1947 ਤੋਂ ਬਾਅਦ ਜਦੋਂ ਉਹਨਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਸਿੱਖ ਲੀਡਰਸ਼ਿਪ ਦੀ ਕਮਜ਼ੋਰੀ ਦਾ ਫਾਇਦਾ ਉਠਾ ਕੇ ਉਹਨਾਂ ਨੂੰ ਵੱਖਰੇ ਰਾਹ ਜਾਣ ਤੋਂ ਰੋਕਿਆ। ਪਰ ਤੁਸੀਂ ਦੇਖੋ ਵੀ ਜਿਹੜਾ ਪੰਜਾਬੀ ਸੂਬੇ ਦਾ ਮੋਰਚਾ ਲੱਗਿਆ, ਜਿੰਨੀ ਘਬਰਾਹਟ ਇੰਡੀਅਨ ਸਟੇਟ ਨੂੰ ਉਹ ਤੋਂ ਹੋਈ, ਕਿਉਂਕਿ ਇੰਡੀਅਨ ਸਟੇਟ ਲਗਾਤਾਰ ਸਿੱਖਾਂ ਨੂੰ ਇੱਕ ਵੱਖਰੇ ਨੇਸ਼ਨ ਦੇ ਤੌਰ ਤੇ ਨਜ਼ਰ ਕਰਦੀ ਆ ਰਹੀ ਸੀ ਵੀ ਇੱਕ ਵੱਖਰੇ ਨੇਸ਼ਨ ਦੇ ਤੌਰ ਤੇ ਉੱਭਰ ਰਹੇ ਹੈਗੇ ਆ। ਪੰਜਾਬੀ ਸੂਬੇ ਮੋਰਚੇ ਦਾ ਇੰਨਾ ਵੱਡਾ ਵਿਰੋਧ ਆ ਜਿਹੜਾ ਉਹ ਇੱਕ ਤਰ੍ਹਾਂ ਨਾਲ ਸਿੱਖਾਂ ਨੂੰ ਇੱਕ ਨੇਸ਼ਨ ਦੇ ਤੌਰ ਤੇ ਸਥਾਪਿਤ ਹੋਣ ਤੋਂ ਰੋਕਣ ਦਾ ਸੀਗਾ।
ਸੋ ਜਿਹੜਾ ਪੰਡਿਤ ਜਵਾਹਰ ਲਾਲ ਨਹਿਰੂ ਉਹ ਨੈਸ਼ਨਲਿਜ਼ਮ ਦਾ ਬਹੁਤ ਵੱਡਾ ਵਿਦਿਆਰਥੀ ਸੀ, ਔਰ ਉਹਨੂੰ ਇਹ ਗੱਲ ਪਤਾ ਸੀ ਵੀ ਜਿਹੜੀਆਂ ਨੇਸ਼ਨ ਸਟੇਟਸ ਆ, ਉਹ ਜਿਹੜੀ ਨੇਸ਼ਨ ਜਿਹੜੇ ਬਣਦੇ ਹੈਗੇ ਆ, ਉਹ ਸਭ ਤੋਂ ਪਹਿਲਾਂ ਉਹ ਕਿਸੇ ਵੱਡੀ ਸਟੇਟ ਵਿੱਚ ਇੱਕ ਰਾਜ ਦੇ ਤੌਰ ਤੇ ਮਜ਼ਬੂਤ ਹੁੰਦੇ ਆ। ਜੇ ਸਿੱਖ ਭਾਰਤ ਵਿੱਚ ਇੱਕ ਰਾਜ ਦੇ ਤੌਰ ਤੇ ਮਜ਼ਬੂਤ ਹੁੰਦੇ ਆ ਪੰਜਾਬ ਵਿੱਚ, ਤਾਂ ਇਹ ਭਵਿੱਖ ਵਿੱਚ ਆ ਜਿਹੜੀ ਆਪਣੀ ਨੇਸ਼ਨ ਸਟੇਟ ਬਣਾਉਣ ਦੇ ਜਿਹੜੇ ਕਾਬਲ ਹੋ ਜਾਣਗੇ। ਸੋ ਇੱਕ ਨੈਰੇਟਿਵ ਦੀ ਲੜਾਈ ਸੀ, ਇੱਕ ਸਿਧਾਂਤਕ ਨੈਰੇਟਿਵ ਸੀ, ਦੋ ਸੱਭਿਅਤਾਵਾਂ ਦਾ ਜਿਹੜਾ ਹੈਗਾ ਭੇੜ ਚੱਲ ਰਿਹਾ ਸੀਗਾ। ਸਿੱਖ ਨੇ ਜਿਹੜੇ ਬੇਸ਼ੱਕ ਬਹੁਤ ਕੁਛ ਆ ਜਿਹੜਾ ਭਾਰਤੀ ਸਟੇਟ ਨੇ ਉਹਨਾਂ ਨੂੰ ਕਮਜ਼ੋਰ ਕਰ ਲਿਆ ਸੀ, ਉਹਨਾਂ ਵਿੱਚ ਲਾਲਚ, ਅਸ਼ਲੀਲਤਾ ਤੇ ਹੋਰ ਜਿਹੜੀਆਂ ਕਮਜ਼ੋਰੀਆਂ ਆ ਗਈਆਂ ਸੀ, ਪਰ ਇਹਦੇ ਬਾਵਜੂਦ ਵੀ ਜਿਹੜਾ ਪਿੱਠ ਤੇ ਖੜਾ ਇਤਿਹਾਸ ਸੀ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਇੱਕ ਵੱਖਰਾ ਨੈਰੇਟਿਵ ਜਾਂ ਵੱਖਰਾ ਤੁਹਾਡਾ ਆਪਣਾ ਵਿਊ ਪੁਆਇੰਟ ਸੀ, ਉਹ ਵਿਊ ਪੁਆਇੰਟ ਆ ਜਿਹੜਾ ਲਗਾਤਾਰ ਸਿੱਖਾਂ ਨੂੰ, ਜਿਹੜਾ ਸਵੇਰੇ ਸ਼ਾਮ ਨਿਤਨੇਮ ਪੜ੍ਹਦੇ ਆ ਤੇ ਅਰਦਾਸ ਕਰਦੇ ਆ ਵੀ ਰਾਜ ਕਰੇਗਾ ਖਾਲਸਾ, ਉਹ ਜਿਹੜੀ ਅਰਦਾਸ ਹੈਗੀ ਆ, ਉਹਦੇ ਰਾਹੀਂ ਫਿਰ ਜੋ ਕੁਛ ਜਿਹੜਾ ਇਤਿਹਾਸ ਹਸਤਾਂਤਰਿਤ ਹੋ ਰਿਹਾ ਹਰ ਰੋਜ਼ ਸਿੱਖਾਂ ਨੂੰ, ਉਹ ਭਵਿੱਖ ਵਿੱਚ ਚਾਹੇ 100 ਸਾਲਾਂ ਨੂੰ ਚੁਣੌਤੀ ਦਿੰਦਾ, ਇੰਡੀਅਨ ਸਟੇਟ ਨੂੰ ਇਹ ਪਤਾ ਸੀਗਾ ਵੀ ਇਹ ਚੁਣੌਤੀ ਦੇਵੇਗਾ। ਸੋ ਉਸ ਚੁਣੌਤੀ ਨੂੰ ਜਿਹੜਾ ਖਤਮ ਕਰਨ ਲਈ, ਸੋ ਉਹਦੇ ਪੋਲੀਟੀਕਲ ਕਾਰਨ ਤਾਂ ਇਹ ਬਹੁਤ ਹਲਕੇ ਆ ਵੀ ਜਿਹੜਾ ਹੈਗਾ ਐਮਰਜੈਂਸੀ ਦੇ ਮੋਰਚੇ ਦਾ ਵਿਰੋਧ ਕਰਿਆ ਤੇ ਇੰਦਰਾ ਗਾਂਧੀ ਨੇ। ਸੋ ਜਿਹੜੀਆਂ ਸਟੇਟਸ ਨੇ ਉਹ ਜਸਟ ਬਹੁਤ ਹਲਕੇ ਮੁੱਦਿਆਂ ਤੇ, ਔਰ ਖਾਸ ਕਰਕੇ ਸਿੱਖਾਂ ਵਰਗੀ ਕੌਮ ਦੇ ਖਿਲਾਫ ਜੇ ਇੰਡੀਅਨ ਸਟੇਟ ਨੇ ਜਾਂ ਇੰਦਰਾ ਗਾਂਧੀ ਨੇ ਕੰਮ ਕਰਿਆ, ਉਹ ਸਿਰਫ ਐਮਰਜੈਂਸੀ ਦੇ ਮੋਰਚੇ ਕਰਕੇ ਨਹੀਂ, ਉਹ ਤਾਂ ਇੱਕ ਬਹੁਤ ਛੋਟਾ ਜਿਹਾ ਇੱਕ ਪੁਆਇੰਟ ਆ ਜਿਹੜਾ ਬਿੰਦੂ ਹੋ ਸਕਦਾ। ਵੱਡੀ ਜਿਸ ਪੱਧਰ ਤੇ ਇੰਡੀਅਨ ਸਟੇਟ ਨੇ ਲੜਾਈ ਲੜੀ ਔਰ ਜਿਸ ਪੱਧਰ ਤੇ ਟੈਂਕ ਆਏ ਔਰ ਜਿਸ ਪੱਧਰ ਤੇ ਕਤਲੇਆਮ ਹੋਇਆ, ਉਹ ਐਮਰਜੈਂਸੀ ਦੇ ਵਿਰੋਧ ਦਾ ਤੁਹਾਨੂੰ ਲੱਗਦਾ ਵੀ ਉਹ ਮੁਜ਼ਾਹਰਾ ਨਹੀਂ ਹੈ। ਉਹ ਤਾਂ ਜਿਸ ਤਰ੍ਹਾਂ ਹੋਰ ਢੰਗ ਨਾਲ ਨਜਿੱਠਿਆ ਜਾ ਸਕਦਾ, ਇਹ ਤਾਂ ਪੂਰੀ ਤਰ੍ਹਾਂ ਇੱਕ ਸਮੁੱਚੀ ਕੌਮ ਦੀ ਹੋਂਦ ਤੇ ਹਮਲਾ ਸੀਗਾ। ਸੋ ਅਕਾਲ ਤਖਤ ਸਾਡੀ ਹੋਂਦ ਦਾ ਪ੍ਰਤੀਕ ਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਹੈ ਜਿਹੜੀ, ਉਹਦਾ ਪ੍ਰਗਟਾਓ ਰੂਪ ਹੈ ਸ਼੍ਰੀ ਅਕਾਲ ਤਖਤ ਸਾਹਿਬ, ਉਹਦਾ ਪ੍ਰਗਟ ਰੂਪ ਆ ਜਿਹੜਾ ਉਹਦਾ ਮਟੀਰੀਅਲਿਸਟਿਕ ਰੂਪ ਆ ਨਾ ਉਸ ਸਪਿਰਿਚੁਅਲਿਟੀ ਦਾ, ਉਹ ਸ਼੍ਰੀ ਅਕਾਲ ਤਖਤ ਸਾਹਿਬ ਆ। ਉਹ ਸਿੱਖਾਂ ਨੂੰ ਪਤਾ ਹੋਵੇ ਚਾਹੇ ਨਾ ਪਤਾ ਹੋਵੇ, ਪਰ ਦੁਸ਼ਮਣ ਨੂੰ ਇਹਦਾ ਜਿਹੜਾ ਹੈਗਾ ਜ਼ਰੂਰ ਪਤਾ ਹੈ। ਸੋ ਇਹ ਸੱਭਿਅਤਾਵਾਂ ਦਾ ਭੇੜ ਸੀ, ਨੈਰੇਟਿਵ ਦੀ ਲੜਾਈ ਸੀਗੀ। ਸੋ ਉਸ ਨੈਰੇਟਿਵ ਦੀ ਲੜਾਈ ਵਿੱਚ ਜਿਹੜੇ ਹੈਗੇ ਆ ਸਿੱਖ ਬੇਸ਼ੱਕ ਇੱਕ ਤਰ੍ਹਾਂ ਨਾਲ ਪੂਰੀ ਤਰ੍ਹਾਂ ਜਾਗੇ ਹੋਏ ਨਹੀਂ ਸੀ 1984 ਤੋਂ ਪਹਿਲਾਂ, ਬੇਸ਼ੱਕ ਉਹ ਨੀਂਦ ਦੀ ਅਵਸਥਾ ਵਿੱਚ ਸੀ, ਪਰ ਵਿਰੋਧੀ ਨੂੰ ਪਤਾ ਸੀ ਵੀ ਇਹ ਨੀਂਦ ਕਦੇ ਵੀ ਟੁੱਟ ਸਕਦੀ ਹੈ, ਇੱਕੋ ਝਟਕੇ ਨਾਲ ਕੋਈ ਇੱਕ ਲੀਡਰ ਹੀ ਇਹਨਾਂ ਦੀ ਨੀਂਦ ਤੋੜ ਸਕਦਾ, ਤੇ ਫਿਰ ਇਹ ਬਹੁਤ ਵੱਡੀ ਜਿਹੜੀ ਚੁਣੌਤੀ ਆ ਸਾਡੇ ਲਈ ਬਣ ਸਕਦੀ ਆ। ਸੋ ਮੈਂ ਤਾਂ ਇਹਨੂੰ ਇਸ ਤਰ੍ਹਾਂ ਜਿਹੜਾ ਹੈਗਾ 1984 ਦੇ ਘਟਨਾਕ੍ਰਮ ਨੂੰ ਇਸ ਤਰ੍ਹਾਂ ਦੇਖਦਾ ਵੀ ਉਹਨਾਂ ਨੇ ਪੀਕ ਸੀ ਵੀ ਐਨ ਰੀੜ ਦੀ ਹੱਡੀ ਤੋੜ ਦਿਓ। ਇਟ ਮੀਨਸ ਹੋ ਸਕਦਾ ਹੁਣ ਜਿਹੜੀਆਂ ਕਲਾਸੀਫਾਈਡ ਇਨਫੋਰਮੇਸ਼ਨ ਆ ਜਿਹੜੀ ਕਦੇ ਵੀ ਬਾਹਰ ਨਹੀਂ ਆਉਣੀ, ਉਹਦੇ ਵਿੱਚ ਕਿੰਨੇ ਸੀਰੀਅਸ ਜਿਹੜੀਆਂ ਰਿਪੋਰਟਾਂ ਨੇ ਪੰਜਾਬ ਤੋਂ ਜਾਂ IB ਤੋਂ ਜਾਂ ਹੋਰ ਜਿਹੜੀਆਂ ਉਹਨਾਂ ਤੋਂ ਗਈਆਂ ਹੋਣ, ਕਿਉਂਕਿ ਆਪਣੇ ਕੋਲ ਤਾਂ ਉਸ ਇਨਫੋਰਮੇਸ਼ਨ ਦੀ ਤਾਂ ਕੋਈ ਇਨਪੁਟ ਹੈ ਨਹੀਂ ਨਾ, ਵੀ ਕਿੰਨੀ ਵੱਡੀ ਜਿਹੜੀ ਕਲਾਸੀਫਾਈਡ ਇਨਫੋਰਮੇਸ਼ਨ ਗਈ ਹੋਗੀ। ਵਰਨਾ ਇੰਦਰਾ ਗਾਂਧੀ ਨੂੰ ਸਿੱਖਾਂ ਦੀ ਤਾਕਤ ਦਾ ਵੀ ਪਤਾ ਸੀ ਔਰ ਸਿੱਖਾਂ ਦੇ ਜਜ਼ਬੇ ਦਾ ਵੀ ਪਤਾ ਸੀ ਔਰ ਸਿੱਖਾਂ ਦੀ ਜਿਹੜੀ ਵਿਚਾਰਧਾਰਕ ਅਪਰੋਚ ਆ ਉਹਦਾ ਵੀ ਪਤਾ ਸੀ। ਉਹ ਐਵੇਂ ਕਿਵੇਂ ਜਿੱਦਾਂ ਵੀ ਉਹ ਟੱਕਰਾ ਕਰਨ ਦੇ ਚੱਕਰ 'ਚ ਨਹੀਂ ਵੀ ਐਵੇਂ ਕਿਸੇ ਨੇ ਕਹਿਤਾ ਤੇ ਉਹ ਚੜ ਕੇ ਆ ਗਏ। ਇਟ ਮੀਨਸ ਬਿਹਾਈਂਡ ਦੀ ਸੀਨ ਬਹੁਤ ਸੀਰੀਅਸ ਰਿਪੋਰਟਾਂ ਜਿਹੜੀਆਂ ਗਈਆਂ ਹੋਣਗੀਆਂ ਵੀ ਸਿੱਖ ਕੌਮੀ ਜਜ਼ਬਾ ਔਰ ਉਸ ਕੌਮੀ ਜਜ਼ਬੇ ਨੂੰ ਜਿਹੜਾ ਧਰਮ ਤੇ ਰਾਜਨੀਤੀ ਔਰ ਜਿਹੜਾ ਮਾਂ ਧਰਤੀ ਨਾਲ ਰਿਸ਼ਤਾ, ਉਹ ਕਿਤੇ ਨਾ ਕਿਤੇ ਇਹਦੀਆਂ ਵਿਚਾਰਧਾਰਕ ਜੜ੍ਹਾਂ ਉਹਨਾਂ ਰਿਪੋਰਟਾਂ ਵਿੱਚ ਪਈਆਂ ਹੋਣਗੀਆਂ ਜਿਹੜੀਆਂ ਕਦੇ ਵੀ ਕਲਾਸੀਫਾਈਡ ਨਹੀਂ ਹੋਣਗੀਆਂ, ਜਾਂ ਜੇ ਹੋਣਗੀਆਂ ਤਾਂ ਸਿਰਫ ਜਿਹੜੀ ਹਿੰਦੂ ਲੀਡਰਸ਼ਿਪ ਆ ਹਿੰਦੂ ਪੱਤਰਕਾਰਾਂ ਲਈ ਹੋਣਗੀਆਂ। ਅਵਤਾਰ ਸਿੰਘ ਜੀ, ਅਕਸਰ ਜਿੱਦਾਂ ਤੁਸੀਂ ਦੱਸਿਆ ਵੀ ਇਹ ਵੀ ਇੱਕ ਪ੍ਰੋਪੇਗੈਂਡਾ ਤੇ ਇਹ ਚੀਜ਼ ਚੱਲਦੀ ਆ, ਸਿੱਖ ਇਸ ਨੂੰ ਘੱਲੂਘਾਰੇ ਦੇ ਤੌਰ ਤੇ ਦੇਖਦੇ ਆ, ਉਧਰਲੇ ਪਾਸਿਓਂ ਇਹ ਜ਼ੋਰ ਲੱਗਾ ਇਸ ਨੂੰ ਇੱਕ ਮਿਲਟਰੀ ਆਪਰੇਸ਼ਨ ਦੇ ਤੌਰ ਦੇ ਉੱਤੇ ਜਿਹੜਾ ਉਹ ਪੇਸ਼ ਕੀਤਾ, ਜਿਹੜਾ ਉਹ ਜਾਂਦਾ ਆ। ਸੋ ਇਹ ਵੀ ਇੱਕ ਨੈਰੇਟਿਵ ਦੀ ਜਿਹੜੀ ਲੜਾਈ ਜਿਹੜੀ ਹੈਗੀ ਆ, ਅਜੇ ਵੀ ਬਹੁਤ ਸਾਰੇ ਸਿੱਖਾਂ ਦੇ ਵਿੱਚੋਂ ਹੀ ਜਿਹੜੇ ਕੁਛ ਲੋਕ ਇੱਦਾਂ ਦੇ ਵੀ ਹੈਗੇ ਆ ਜੋ ਇਸ ਨੂੰ ਭਾਰਤੀ ਜਿਹੜੇ ਪ੍ਰੋਪੇਗੈਂਡੇ ਦੇ ਤੌਰ ਦੇ ਉੱਤੇ ਜਾਂ ਭਾਰਤ ਦੇ ਦੁਆਰਾ ਜੋ ਇਸ ਦੀ ਪਰਿਭਾਸ਼ਾ ਘੜੀ ਜਾਂਦੀ ਆ ਉਸ ਦੇ ਵਿੱਚ ਮੰਨਦੇ ਆ। ਜੇ ਉਹਨਾਂ ਨੂੰ ਦੱਸਣਾ ਹੋਵੇ ਵੀ ਇਹ ਘੱਲੂਘਾਰਾ ਕਿਉਂ ਸੀ, ਇਹ ਜੈਨੋਸਾਈਡ ਕਿਉਂ ਸੀ, ਉਹਦੇ ਬਾਰੇ ਤੁਸੀਂ ਕੀ ਕਹਿ ਸਕਦੇ? ਦੇਖੋ, ਜਿਹੜੇ ਤਾਂ ਇਹ ਜਿੱਦਾਂ ਤੁਸੀਂ ਕਿਹਾ ਨਾ ਨੈਰੇਟਿਵ ਦੀ ਲੜਾਈ ਹੈਗੀ ਹੈ ਨਾ, ਸੋ ਸਿੱਖ ਇਹਦਾ ਅੱਗੇ ਜਾ ਕੇ ਅਗਲੇ ਸਵਾਲਾਂ 'ਚ ਆਪਾਂ ਹੋਰ ਇਹਨੂੰ ਜ਼ਿਆਦਾ ਕਲੀਅਰ ਕਰਾਂਗੇ। ਸਿਧਾਂਤਕ ਤੌਰ ਤੇ ਸਿੱਖ ਜਿਹੜਾ ਹੈਗਾ ਆਪਣਾ ਨੈਰੇਟਿਵ, ਸਿੱਖਾਂ ਨੂੰ ਆਪਣਾ ਨੈਰੇਟਿਵ ਪੇਸ਼ ਕਰਨਾ ਚਾਹੀਦਾ। ਜਿਹੜਾ ਹੁਣ ਅੱਜ ਦੇ ਜਿਹੜੇ ਸਵਾਲ ਨੇ ਉਹਨਾਂ ਵਿੱਚ ਆ ਵੀ 42 ਸਾਲਾਂ ਬਾਅਦ ਆ ਜਿਹੜਾ ਅਸੀਂ ਉਸ ਨੈਰੇਟਿਵ ਨੂੰ ਜਿਹੜਾ ਹੈਗਾ ਅੱਗੇ ਲੈ ਕੇ ਜਾਣਾ, ਜਿਹੜੀ
ਯਾਦਾਂ ਦਾ ਇਤਿਹਾਸ ਆ, ਜਿਹੜੀ ਮੈਮਰੀ ਸਟੱਡੀਜ਼ ਆ, ਉਹ ਅੱਗੇ ਜਾ ਕੇ ਆਪਾਂ ਜ਼ਿਕਰ ਕਰਾਂਗੇ। ਜਿਹੜੇ ਸਿੱਖਾਂ ਦੀ ਤੁਸੀਂ ਗੱਲ ਕਰੀ ਆ ਵੀ ਉਹ ਹਾਲੇ ਵੀ ਉਹਨਾਂ ਦੇ ਪ੍ਰਾਪੇਗੰਡੇ ਦਾ ਸ਼ਿਕਾਰ ਹੈਗੇ ਆ, ਸੋ ਉਹ ਜਾਗੀਆਂ ਹੋਈਆਂ ਰੂਹਾਂ ਨਹੀਂ ਹੁੰਦੀਆਂ। ਸੋ ਤੁਸੀਂ ਉਹਨਾਂ ਦੇ ਸਾਹਮਣੇ ਜਿੰਨਾ ਕੁਛ ਮਰਜ਼ੀ ਆ, ਕਿਉਂਕਿ ਉਹਨਾਂ ਦੇ ਆਪਣੇ ਨਿੱਜੀ ਹਿੱਤ ਨੇ, ਉਹਨਾਂ ਲਈ ਕੌਮੀ ਹਿੱਤਾਂ ਨਾਲੋਂ ਨਿੱਜੀ ਹਿੱਤ ਆ ਜਿਹੜੇ ਉਹ ਜ਼ਿਆਦਾ ਪਿਆਰੇ ਹੈਗੇ ਆ। ਇਸ ਲਈ ਉਹਨਾਂ ਨੂੰ ਸਟੇਟ ਦਾ ਵਰਜ਼ਨ ਆ ਜਿਹੜਾ, ਚਾਹੇ ਹੁਣ ਕਾਂਗਰਸ 'ਚ ਸਿੱਖ ਬੈਠਾ, ਚਾਹੇ ਬੀਜੇਪੀ 'ਚ ਬੈਠਾ, ਜਾਂ ਅਕਾਲੀ ਦਲ ਵੀ ਹੈਗਾ। ਅਕਾਲੀ ਦਲ ਸਿਰਫ ਤੁਸੀਂ ਦੇਖੋ ਵੀ ਜੇ ਉਹਨਾਂ ਨੂੰ ਅਕਾਲ ਤਖਤ ਦੇ ਹਮਲੇ ਦਾ ਬਹਾਨਾ ਲਾ ਕੇ ਵੋਟਾਂ ਹਾਸਲ ਹੁੰਦੀਆਂ ਤਾਂ ਉਹ ਗੱਲ ਕਰਦੇ ਆ, ਪਰ ਉਹ ਵਰਨਾ ਨਹੀਂ ਕਰਦੇ। ਸੋ ਵਰਨਾ ਕਿਉਂਕਿ ਉਹਨਾਂ ਦੇ ਆਪਣੀ ਜੇ ਪੋਲਿਟਿਕਸ ਦੇ ਸਾਂਚੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਪਿਛਲੇ 50 ਸਾਲ ਦੀ ਰਾਜਨੀਤੀ ਇਹੀ ਦੇਖ ਲਓ ਤੁਸੀਂ, 40 ਸਾਲ ਦੀ ਤਾਂ ਚਲੋ ਤਖਤ ਸਾਹਿਬ ਦੇ ਹਮਲੇ ਤੋਂ ਬਾਅਦ ਦੀ, ਵੀ ਉਹ ਹਮੇਸ਼ਾ ਦਿੱਲੀ ਦੇ ਕਤਲੇਆਮ ਨੂੰ ਤੇ ਤਖਤ ਸਾਹਿਬ ਦੇ ਹਮਲੇ ਨੂੰ ਸਿਰਫ ਆਪਣੀਆਂ ਵੋਟਾਂ ਵਿੱਚ ਬਦਲਾਉਣ ਲਈ ਤਾਂ ਕਾਰਜ ਕਰਦਾ ਰਿਹਾ। ਸੋ ਇਹ ਹੈਗਾ ਵੀ ਜਿਨ੍ਹਾਂ ਦੀ ਆਤਮਾ ਜਿਹੜੀ ਹੈਗੀ ਕਮਜ਼ੋਰ ਆਇਆ। ਸਰਦਾਰ ਅਜਮੇਰ ਸਿੰਘ ਨੇ ਆਪਣੀ ਕਿਤਾਬ ਵਿੱਚ ਲਿਖਿਆ, ਪਹਿਲੀ ਕਿਤਾਬ 'ਚ, ਵੀ ਜਿਹੜੀ ਕੌਮ ਦੀ ਜਿਹੜੀ ਚੀਸ ਹੁੰਦੀ ਹੈ ਨਾ, ਕੌਮ ਜਿਸ ਸੰਕਟ ਵਿੱਚੋਂ ਲੰਘ ਰਹੀ ਆ, ਉਹਦੀ ਪੀੜ ਕੌਮ ਦੇ ਹਰੇਕ ਬੰਦੇ ਨੂੰ ਇੱਕੋ ਜਿੰਨੀ ਨਹੀਂ ਹੁੰਦੀ, ਹਨਾ। ਸੋ ਇਹ ਤਾਂ ਹੈਗਾ ਵੀ ਇਹ ਨੈਸ਼ਨਲਿਜ਼ਮ ਦੀ ਉਹਦੇ ਵਿੱਚ ਵੀ ਆਇਆ। ਮੈਂ ਵੀ ਆਪਣੀ ਕਿਤਾਬ 'ਚ ਇਹ ਲਿਖਿਆ ਹੈਗਾ ਵੀ ਕੌਮ ਦੇ ਬਹੁਤ ਥੋੜੇ ਹਿੱਸੇ ਨੂੰ ਅਸਲੀ ਦਰਦ ਹੁੰਦਾ, ਜਿਹੜੀ ਅਸਲੀ ਤਕਲੀਫ ਹੁੰਦੀ ਆ ਉਹ ਬਹੁਤ ਥੋੜੇ ਹਿੱਸੇ ਨੂੰ ਹੁੰਦੀ ਆ, ਪਰ ਉਹ ਥੋੜਾ ਹਿੱਸਾ ਹੀ ਲਾਮਬੰਦੀ ਕਰਦਾ। ਉਹ ਜਿਹੜਾ ਪਿਓਰ ਐਂਡ ਸ਼ੁੱਧ ਪਾਰਟ ਹੁੰਦਾ ਜਿਹੜਾ ਕੌਮ ਦਾ, ਉਹ ਲਾਮਬੰਦੀ ਕਰਦਾ, ਤੇ ਉਹਦੀ ਲਾਮਬੰਦੀ ਨਾਲ ਫਿਰ ਕੌਮ ਦਾ ਬਾਕੀ ਹਿੱਸਾ ਜਿਹੜਾ ਆਪਾਂ ਦੁਬਿਧਾ 'ਚ ਹੁੰਦਾ, ਉਹ ਕੌਮ ਨਾਲ ਜਾ ਰਲਦਾ ਜਾਂ ਫਿਰ ਸਰਕਾਰ ਨਾਲ ਜਾ ਰਲਦਾ। ਸੋ ਇਹਦੇ ਵਿੱਚ ਸਿੱਖਾਂ ਦੇ ਇੱਕ ਹਿੱਸੇ ਨੂੰ ਜਿਹੜੀ ਹੈਗੀ ਆ ਉਹ ਜਿਹੜੀ ਪੀੜ ਆ ਜ਼ਿਆਦਾ ਹੋਈ ਆ, ਤੇ ਬਾਕੀ ਬਾਦਲ ਕਿਆਂ ਨੂੰ ਨਹੀਂ ਹੋਈ ਜਾਂ ਅਕਾਲੀ ਦਲ ਨੂੰ ਨਹੀਂ ਹੋਈ, ਸੰਤ ਜਰਨੈਲ ਸਿੰਘ ਨੂੰ ਜ਼ਿਆਦਾ ਹੋਈ ਹੈ। ਸੋ ਇਹ ਆਪਾਂ ਦੇਖ ਸਕਦੇ ਹਾਂ, ਸਾਡੇ ਸਾਹਮਣੇ ਇਹ ਆ ਹੋਇਆ ਹੈਗਾ। ਸੋ ਜਿਹੜੇ ਬੰਦੇ ਅੱਜ ਵੀ ਇੰਡੀਅਨ ਸਟੇਟ ਦੇ ਨੈਰੇਟਿਵ ਦਾ ਉਹ ਕਰ ਰਹੇ, ਇਹਦੇ ਵਿੱਚ ਸਿੱਖਾਂ ਦੀ ਇੱਕ ਕਮਜ਼ੋਰੀ ਹੈਗੀ ਆ ਵੀ ਅਸੀਂ ਇਸ ਘੱਲੂਘਾਰੇ ਦੀ ਜਿਹੜੀ ਹੈਗੀ ਆ, ਜਿਹੜੀ ਇੱਕ ਸਿਧਾਂਤਕ ਵਿਆਖਿਆ ਉਸ ਪ੍ਰੋੜ ਰੂਪ ਵਿੱਚ ਔਰ ਉਸ ਜ਼ੋਰਾਵਰ ਢੰਗ ਨਾਲ ਨਹੀਂ ਲਿਆ ਸਕੇ। ਇਹ ਸਾਡੇ ਵਿਦਵਾਨਾਂ ਦੀ ਜਿਹੜੀ ਕਮਜ਼ੋਰੀ ਆ। ਤਾਂ ਹੀ ਜਿਹੜਾ ਸਟੇਟ ਦਾ ਨੈਰੇਟਿਵ ਆ, ਇੰਨਾ ਜ਼ੁਲਮ ਸਹਿਣ ਦੇ ਬਾਵਜੂਦ ਵੀ ਕੁਝ ਲੋਕਾਂ ਨੂੰ ਸਟੇਟ ਦਾ ਨੈਰੇਟਿਵ ਆ ਜਿਹੜਾ ਚੰਗਾ ਲੱਗ ਰਿਹਾ। ਇਹਦੇ ਵਿੱਚ ਜਿਹੜੀਆਂ ਹੈਗੀਆਂ ਉਹ ਅੱਗੇ ਜਾ ਕੇ ਆਪਾਂ ਕਰਦੇ ਹਾਂ ਵੀ ਜਿਹੜੀਆਂ ਦਿੱਕਤਾਂ ਨੇ, ਔਰ ਦਿੱਕਤਾਂ ਤੇ ਜਿੱਦਾਂ ਪਾਰ ਪਾਉਣਾ ਜਿਹੜਾ ਆਪਾਂ ਨੇ, ਉਹ ਵਿਦਵਾਨਾਂ ਦੀ ਤੇ ਪੋਲੀਟੀਸ਼ੀਅਨਸ ਦੀ ਕੀ ਜ਼ਿੰਮੇਵਾਰੀ ਬਣਦੀ ਹੈ। ਜੀ, ਜਿੱਦਾਂ ਤੁਸੀਂ ਜ਼ਿਕਰ ਕੀਤਾ ਅਵਤਾਰ ਸਿੰਘ ਜੀ, ਵੀ ਨਹਿਰੂ ਇਸ ਥਾਟ ਦਾ ਜਿਹੜਾ ਉਹ ਵਿਦਿਆਰਥੀ ਸੀ, ਉਹ ਅੰਡਰਸਟੈਂਡ ਕਰਦਾ ਸੀਗਾ ਵੀ ਜੇ ਸਿੱਖ ਆਪਣੇ ਰਾਜ ਦੇ ਵਿੱਚ ਇੱਥੇ ਵਧੀਆ ਢੰਗ ਦੇ ਨਾਲ ਉੱਭਰ ਕੇ ਆਏ ਤਾਂ ਇਹ ਆਪਣਾ ਜਿਹੜੇ ਐਮਪਾਇਰ ਦਾ ਜਿਹੜਾ ਪੁਰਾਣਾ ਦਾਅਵਾ ਆ, ਇੱਕ ਜਿਹੜਾ ਸਿੱਖ ਪੰਥ ਦਾ, ਸਿੱਖ ਕੌਮ ਦਾ ਦਾਅਵਾ ਆ, ਉਸ ਦੇ ਵਿੱਚ ਅੱਗੇ ਆਉਣਗੇ। ਇਸੇ ਲਈ ਦੇਖਿਆ ਵੀ ਪੰਜਾਬ ਨੂੰ ਹੀ ਪਹਿਲੋਂ ਪਾੜਿਆ ਗਿਆ ਪਾਰਟੀਸ਼ਨ ਦੇ ਵਿੱਚ, ਫਿਰ ਉਸ ਤੋਂ ਬਾਅਦ ਦੇ ਵਿੱਚ ਛੋਟੀਆਂ ਸੂਬੀਆਂ ਜਿਹੜੀਆਂ ਆ ਉਹ ਬਣਾ ਦਿੱਤੀਆਂ, ਭਾਸ਼ਾ ਦੇ ਆਧਾਰ ਦੇ ਉੱਤੇ ਵੀ ਕਰ ਦਿੱਤਾ ਗਿਆ, ਇੱਥੋਂ ਤੱਕ ਕਿ ਫੁੱਲ ਸਟੇਟ ਹੋਣ ਦੇ ਬਾਵਜੂਦ ਰਾਜਧਾਨੀ ਨਾ ਦੇਣਾ, ਵੱਖਰਾ ਹਾਈ ਕੋਰਟ ਨਾ ਦੇਣਾ। ਉਹ ਸਾਰੀਆਂ ਚੀਜ਼ਾਂ ਇਹ ਇੱਕ ਐਂਗਲ ਤੋਂ ਆ ਰਹੀਆਂ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਪਾਵਰ ਆ ਉਹਨਾਂ ਨੂੰ ਡਿਲਿਊਟ ਕੀਤਾ ਜਾਵੇ। ਜਦੋਂ 1978 ਦਾ ਸਾਕਾ ਹੁੰਦਾ ਹੈ ਅਵਤਾਰ ਸਿੰਘ ਜੀ, ਉਸ ਤੋਂ ਪਹਿਲਾਂ ਸਿੱਖਾਂ ਦੇ ਵਿੱਚ ਜਿਹੜੀ ਪੰਥਕ ਚੇਤਨਾ ਜਾਂ ਕੌਮੀ ਚੇਤਨਾ, ਉਹਦੀ ਵੀ ਕਾਫੀ ਘਾਟ ਸੀਗੀ। ਭਾਰਤ ਸਰਕਾਰ ਨੂੰ ਫਿਰ ਵੀ ਕਿਉਂ ਇੰਨਾ ਭੈ ਸਤਾ ਰਿਹਾ ਸੀ? ਹਾਂਜੀ। ਸੋ ਆਪਾਂ ਦੇਖਿਆ 1978 ਤੋਂ ਪਹਿਲਾਂ ਜਿਹੜਾ ਨਿਰੰਕਾਰੀ ਕਾਂਡ ਹੁੰਦਾ, ਉਹ ਤੋਂ ਪਹਿਲਾਂ ਤੁਸੀਂ ਦੇਖੋ ਵੀ ਸਿੱਖ ਵਿਦਿਆਰਥੀ ਆ ਜਿਹੜੇ ਉਹ ਕਮਿਊਨਿਸਟਾਂ ਦੀ ਵਿਚਾਰਧਾਰਾ ਦੇ ਅਧੀਨ ਆ। ਸਿੱਖਾਂ ਦਾ ਇੱਕ ਵੱਡਾ ਹਿੱਸਾ ਬੇਸ਼ੱਕ ਉਹ ਗੁਰੂ ਘਰ ਜਾਂਦਾ, ਪਾਠ ਪੂਜਾ ਵੀ ਕਰਦਾ ਹੈਗਾ, ਸ਼ਰਧਾ ਨਾਲ ਜੁੜਿਆ ਹੋਇਆ, ਪਰ ਇੱਕ ਕੌਮ ਦੇ ਤੌਰ ਤੇ ਇੱਕ ਜਜ਼ਬਾ, ਇੱਕ ਰਾਜਨੀਤਿਕ ਉਹ ਚੇਤਨਤਾ, ਜਿਸ ਚੇਤਨਤਾ ਨੇ ਤੁਹਾਡੀ ਜਿਹੜੀ ਪੋਲੀਟੀਕਲ ਡੈਸਟਨੀ ਆ ਉਹ ਤੈਅ ਕਰਨੀ ਹੁੰਦੀ ਆ, ਉਹਦੀ ਕਮੀ ਸੀ। ਇਹਨੂੰ ਨੈਸ਼ਨਲਿਜ਼ਮ ਦੀ ਸਟੱਡੀਜ਼ ਵਿੱਚ ਜਿਹੜਾ ਹੈਗਾ ਸਲੀਪਿੰਗ ਨੈਸ਼ਨਲਿਜ਼ਮ ਕਿਹਾ ਜਾਂਦਾ, ਸਬਲਾਈਮ ਆ ਜਿਹੜਾ, ਹਨਾ। ਸੋ ਇਹ ਨੀਂਦ ਦੀ ਅਵਸਥਾ ਵਿੱਚ ਹੁੰਦਾ। ਸੋ ਪ੍ਰੋਫੈਸਰ ਐਂਥਨੀ ਸਮਿਥ ਕਹਿੰਦਾ ਵੀ ਕਈ ਸਦੀਆਂ ਤੱਕ ਵੀ ਜਿਹੜੀ ਹੈਗੀ ਆ ਉਹ ਨੀਂਦ ਦੀ ਅਵਸਥਾ ਵਿੱਚ ਆ ਜਿਹੜੀ ਕੌਮ ਰਹਿੰਦੀ ਆ, ਪਰ ਕੋਈ ਫਿਰ ਕਹਿੰਦਾ ਮਰਦ ਗਮੜਾ ਆਉਂਦਾ ਜਿਹੜਾ ਚੋਭਾਂ ਲਾ ਕੇ ਆਪਣੇ ਲਹੂ ਦੀਆਂ ਜਾਂ ਆਪਣੇ ਵਿਚਾਰਾਂ ਦੀਆਂ ਫਿਰ ਉਹ ਜਿਹੜੀ ਕੌਮ ਨੂੰ ਉਸ ਗਲਫਤ ਦੀ ਨੀਂਦ ਵਿੱਚੋਂ ਜਿਹੜਾ ਹੈਗਾ ਬਾਹਰ ਕੱਢਦਾ ਹੈਗਾ। ਸੋ 1978 ਤੋਂ ਪਹਿਲਾਂ ਇਸ ਤਰ੍ਹਾਂ ਦਾ ਹੀ ਸੀਗਾ, ਪਰ 1978 ਦੇ ਇੱਕ ਸਾਕੇ ਨੇ ਜਿਹੜਾ ਟਰਨਿੰਗ ਪੁਆਇੰਟ ਲਿਆਂਦਾ, ਉਹਦੇ ਵਿੱਚੋਂ ਸਿੱਖ ਸਟੂਡੈਂਟ ਫੈਡਰੇਸ਼ਨ ਦਾ, ਹਾਲਾਂਕਿ ਸਿੱਖ ਸਟੂਡੈਂਟ ਫੈਡਰੇਸ਼ਨ ਪਹਿਲਾਂ ਬਣੀ ਹੋਈ ਸੀ, ਪਰ 1978 ਤੋਂ ਬਾਅਦ ਆ ਜਿਹੜਾ ਭਾਈ ਅਮਰੀਕ ਸਿੰਘ ਜੀ ਦੀ ਅਗਵਾਈ ਹੇਠ ਜਿਹੜਾ ਪੁਨਰ ਸਰਜੀਤੀ ਹੋਈ ਆ, ਉਹਦੇ ਵਿੱਚੋਂ ਫਿਰ ਜਿਹੜਾ ਸਿੱਖ ਜਜ਼ਬਾ ਜਾਂ ਸਿੱਖ ਨੈਰੇਟਿਵ ਆ ਜਾਂ ਜਿਹੜੀਆਂ ਸਿੱਖ ਭਾਵਨਾਵਾਂ ਨੇ ਉਹ ਅੱਗੇ ਵਧੀਆਂ। ਕਮਿਊਨਿਸਟਾਂ ਦਾ ਜਿਹੜਾ ਦਬਦਬਾ ਸੀਗਾ, ਜਿਹੜੀਆਂ ਵਿਦਿਆਰਥੀ
ਵਿੰਗਾਂ ਤੇ ਜਾਂ ਸੰਸਥਾਵਾਂ ਤੇ ਉਹ ਘਟਿਆ ਤੇ ਉਹਦੇ ਨਾਲ ਜਿਹੜੀ ਸਿੱਖ ਚੇਤਨਤਾ ਪੈਦਾ ਹੋਈ। ਬੇਸ਼ੱਕ ਉਹ ਸਿੱਖ ਚੇਤਨਤਾ ਉਨੀ ਤੀਬਰ ਨਹੀਂ ਸੀ, ਪਰ ਸਟੇਟ ਨੂੰ ਪਤਾ ਸੀਗਾ ਵੀ ਸੁੱਤੀ ਹੋਈ ਚੇਤਨਤਾ ਨੂੰ ਕਿਸੇ ਨੇ ਇੱਕ ਤੀਲੀ ਹੈ, ਇੱਕ ਛੋਟੀ ਜਿਹੀ ਹੁੰਦੀ ਆ, ਅੱਗ ਤਾਂ ਲੱਕੜਾਂ ਵਿੱਚ ਪਈ ਹੁੰਦੀ ਆ, ਸੋ ਤੀਲੀ ਅੱਗ ਨਹੀਂ ਲਾਉਂਦੀ, ਅੱਗ ਅਸਲ ਵਿੱਚ ਲੱਕੜ 'ਚ ਪਈ ਹੁੰਦੀ ਆ, ਤੀਲੀ ਤਾਂ ਉਹਨੂੰ ਇਗਨਾਈਟ ਕਰਦੀ ਆ। ਸੋ ਤੀਲੀ ਆਪਣੇ ਆਪ 'ਚ ਅੱਗ ਨਹੀਂ ਹੈ, ਤੀਲੀ ਲੱਕੜ ਵਿੱਚ ਪਈ ਅੱਗ ਨੂੰ ਜਿਹੜੀ ਹੈਗੀ ਉਹ ਇਗਨਾਈਟ ਕਰਦੀ। ਸੋ ਉਹਨਾਂ ਨੂੰ ਪਤਾ ਸੀਗਾ ਵੀ ਇਹ ਜੋ ਕੁਝ ਸਾਨੂੰ ਉੱਪਰ ਦਿਖ ਰਿਹਾ ਇਹ ਨਹੀਂ ਹੈਗਾ, ਇਹਦੇ ਅੰਡਰ ਕਰੰਟ ਆ ਜਿਹੜਾ ਬਹੁਤ ਵੱਡਾ, ਜਿਹੜਾ ਜਵਾਰ ਭਾਟਾ ਉਹ ਕੌਮ ਆ ਲਈ ਬੈਠੀ ਹੈਗੀ। ਸੋ ਇੱਕਦਮ ਹੀ ਤੁਸੀਂ ਦੇਖੋ 1978 ਦੇ ਸਾਕੇ ਤੋਂ ਬਾਅਦ ਵੀ ਇੱਕਦਮ ਹੀ ਦਿਨਾਂ ਵਿੱਚ ਹੀ ਕੀ ਹੋ ਗਿਆ ਵੀ ਐਕਸ਼ਨ ਹੋਣ ਲੱਗ ਗਏ। ਸੋ ਨਿਰੰਕਾਰੀਆਂ ਦਾ ਜਿਹੜਾ ਹੈਗਾ ਉਹਨਾਂ ਨੂੰ ਜਿੰਨੇ ਕੁ ਵੀ ਉਹਨਾਂ ਦੀ ਲੀਡਰਸ਼ਿਪ ਸੀ ਉਹਨਾਂ ਤੇ ਨਿਸ਼ਾਨੇ ਆ ਜਿਹੜੀ ਕੌਮ ਲਾਉਣ ਲੱਗੀ, ਕੌਮ ਜਥੇਬੰਦ ਹੋਣ ਲੱਗੀ। ਸੋ ਕਿਸੇ ਨਾ ਕਿਸੇ ਢੰਗ ਨਾਲ ਸੰਘਰਸ਼ ਦੇ ਮੈਦਾਨ ਵਿੱਚ ਆ ਜਿਹੜੀ ਆ ਗਈ। ਸੋ ਇਹ ਉਹਨਾਂ ਦੀਆਂ ਇੰਨੀ ਕੁ ਤਾਂ ਹੁਣ ਸਟੇਟ ਪਾਵਰਫੁਲ ਸੀ ਵੀ ਉਹ ਜਿਹੜੀ ਚੀਜ਼ ਨਹੀਂ ਦਿਸ ਰਹੀ ਉਹਨੂੰ ਦੇਖ ਰਹੀ ਸੀ, ਜਿਹੜੀ ਸਾਨੂੰ ਨਹੀਂ ਸੀ ਦਿਖ ਰਹੀ, ਜਿਹੜੀ ਕੌਮ ਦੇ ਆਮ ਲੋਕਾਂ ਨੂੰ ਨਹੀਂ ਸੀ ਦਿਖ ਰਹੀ, ਸਟੇਟ ਤਾਂ ਉਹਨੂੰ ਦੇਖ ਹੀ ਰਹੀ ਸੀ। ਸੋ ਇਸ ਕਰਕੇ ਹੀ ਜਿਹੜਾ ਹੈਗਾ 78 ਤੋਂ ਲੈ ਕੇ 1984 ਤੱਕ, ਉਹ ਤੋਂ ਬਾਅਦ ਫਿਰ ਦਾ ਜਿਹੜਾ ਧਰਮ ਯੁੱਧ ਮੋਰਚਾ ਲੱਗਿਆ, ਉਹਨੇ ਇੱਕ ਤਰ੍ਹਾਂ ਨਾਲ ਸਟੇਟ ਲਈ ਪੋਲੀਟੀਕਲ ਚੁਣੌਤੀ ਘੱਟ ਪੈਦਾ ਕਰੀ ਹੈ, ਵਿਚਾਰਧਾਰਕ ਚੁਣੌਤੀ ਵੱਧ ਪੈਦਾ ਕਰੀ ਹੈ। ਵੀ ਜੇ ਸਿੱਖ ਵਿਚਾਰਧਾਰਕ ਤੌਰ ਤੇ ਇਹ ਕਲੀਅਰ ਕੱਟ ਲਕੀਰਾਂ ਮਾਰ ਕੇ ਆਪਣੀ ਨਿਆਰੇਪਣ ਨੂੰ ਸਪਸ਼ਟ ਕਰ ਗਏ ਸਿਧਾਂਤਕ ਤੌਰ ਤੇ, ਤਾਂ ਇਹ ਸਟੇਟ ਲਈ ਬਹੁਤ ਵੱਡੀ ਚੁਣੌਤੀ ਹੋਵੇਗੀ। ਸੋ 1978 ਦੇ ਸਾਕੇ ਤੋਂ ਪਹਿਲਾਂ ਨੀਂਦ ਦੀ ਅਵਸਥਾ ਵਿੱਚ ਰਹਿ ਰਿਹਾ ਕੌਮੀ ਜਜ਼ਬਾ ਜਿਹੜਾ ਉਹ 1978 ਦੇ ਸਾਕੇ ਨੇ ਜਗਾਇਆ ਤੇ 1984 ਵਿੱਚ ਜਾ ਕੇ ਜਿਹੜੀ ਉਹਦੀ ਚਰਮ ਸੀਮਾ ਉਹ ਹੁੰਦੀ ਹੈ। ਤੇ ਜਿਹਦੇ ਵਿੱਚੋਂ ਸਾਡੇ ਬਹਾਦਰ ਸੂਰਮੇ ਆ ਜਿਹੜੇ ਆਪਣੀਆਂ ਜਾਨਾਂ ਤਲੀ ਤੇ ਧਰ ਕੇ ਜਿਹੜਾ ਹੈਗਾ ਆਪਣੇ ਗੁਰਧਾਮਾਂ ਦੀ ਤੇ ਆਪਣੀ ਕੌਮੀ ਹੋਂਦ ਦੀ ਰਾਖੀ ਲਈ ਜੰਗ ਦੇ ਮੈਦਾਨ ਵਿੱਚ ਲੜੇ। ਆਪਾਂ ਅਵਤਾਰ ਸਿੰਘ ਜੀ, ਜਿਹੜੀ ਇਹ ਆਪਾਂ ਗੱਲ ਜਿਹੜੀ ਇਹ ਕਰ ਰਹੇ ਹਾਂ ਵੀ ਜਿਸ ਤਰੀਕੇ ਦੇ ਨਾਲ ਇਹ ਹਮਲਾ ਹੋਇਆ, ਉਹਨਾਂ ਨੂੰ ਇਸ ਚੀਜ਼ ਦਾ ਅੰਦਰ ਹੀ ਖਾਤੇ ਜਿਹੜਾ ਉਹ ਡਰ ਜਿਹੜਾ ਸਤਾਰਿਆ ਸੀਗਾ। ਕੀ ਇਹਨਾਂ ਨੂੰ ਇਹ ਲੱਗਦਾ ਸੀਗਾ ਵੀ ਇਹ ਫੌਜੀ ਹਮਲਾ ਕਿਤੇ ਬਣਾ ਵੀ ਉਸ ਤੋਂ ਬਗੈਰ ਵੀ ਭਾਰਤ ਸਰਕਾਰ ਸਿੱਖਾਂ ਦੇ ਇਸ ਜਜ਼ਬੇ ਨੂੰ ਖਤਮ ਕਰਨ ਦੇ ਯਤਨ ਕੀਤੇ ਸੀਗੇ? ਇਹ ਤਾਂ ਅਖੀਰ ਹੋ ਗਈ ਨਾ, ਵੀ ਅਖੀਰ ਤੱਕ ਇਹਨਾਂ ਨੇ ਇਹ ਕੀਤਾ ਕਿ ਉਸ ਤੋਂ ਪਹਿਲਾਂ ਵੀ ਇਹ ਜਜ਼ਬੇ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ। ਤੁਸੀਂ ਦੇਖੋ ਵੀ ਧਾਰਮਿਕ ਤੌਰ ਤੇ ਸ਼ੁੱਧ ਸਿੱਖ ਪਰੰਪਰਾ ਦੇ ਮੁਕਾਬਲੇ ਤੇ ਗੁਰੂਡਮ ਨੂੰ, ਨਿਰੰਕਾਰੀਆਂ ਨੂੰ, ਰਾਧਾ ਸੁਆਮੀਆਂ ਨੂੰ, ਨਰਕਧਾਰੀਆਂ ਨੂੰ, ਹੋਰ ਕਿੰਨਾ ਕੁਛ ਆ ਜਿਹੜਾ ਵੀ ਧਾਰਮਿਕ ਤੌਰ ਤੇ ਜਿਹੜਾ ਅੱਜ ਵੀ ਭਾਰਤ ਸਰਕਾਰ ਦਾ ਨਾ, ਜਿਹੜਾ ਅੱਜ ਵੀ ਤੁਸੀਂ ਦੇਖੋ ਜਿਹੜਾ ਉਹ ਫਿਜ਼ੀਕਲ ਗੁਰੂਆਂ ਨੂੰ ਜਾਂ ਫਿਜ਼ੀਕਲ ਸਾਧਾ ਸੰਤਾਂ ਦੇ ਮਗਰ ਸਿੱਖਾਂ ਨੂੰ ਲਾਉਣਾ ਚਾਹੁੰਦੇ ਆ ਤਾਂ ਕਿ ਸਿੱਖ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਧਾਂਤਕ ਵਿਚਾਰਧਾਰਾ ਤੋਂ ਦੂਰ ਰਹਿਣ। ਉਹ ਅੱਜ ਵੀ ਏਦਾਂ ਹੀ ਚੱਲ ਰਿਹਾ, ਉਦੋਂ ਤੋਂ ਲੈ ਕੇ ਇਹ ਚੱਲ ਰਿਹਾ, 1984 ਤੋਂ ਬਾਅਦ ਵੀ ਇਹੀ ਚੱਲ ਰਿਹਾ ਵੀ ਉਹ ਫਿਜ਼ੀਕਲ ਗੁਰੂਆਂ ਦੇ ਸੋ ਕਾਲਡ ਗੁਰੂ ਆ ਜਿਹੜੇ ਉਹਨਾਂ ਦੇ ਮਗਰ ਆ ਜਿਹੜੇ ਲਾ ਰਹੇ ਵੀ ਤਾਂ ਕਿ ਜਿਹੜਾ ਦੇਹਧਾਰੀ ਗੁਰੂਆਂ ਦੇ ਨਾਲ, ਜਿਹੜਾ ਦੇਹਧਾਰੀ ਸਾਧਾ ਸੰਤਾਂ ਦੇ ਮਗਰ ਲੱਗੇ, ਜਿਹੜੀ ਸ਼ੁੱਧ ਵਿਚਾਰਧਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਨੈਰੇਟਿਵ ਸਿਰਜਦਾ। ਸੋ ਇੰਡੀਅਨ ਸਟੇਟ ਨੇ 1984 ਤੋਂ ਪਹਿਲਾਂ ਵੀ ਇਹ ਸਾਧਾ ਸੰਤਾਂ ਰਾਹੀਂ ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਸੰਪਰਦਾਵਾਂ ਬਣਾ ਕੇ ਸਿੱਖਾਂ ਦੀ ਇੱਕ ਜਿਹੜੀ ਸ਼ੁੱਧ ਕੌਮੀ ਜਜ਼ਬਾ ਸੀ ਉਹਨੂੰ ਤੋੜਨ ਦਾ ਯਤਨ ਕਰਿਆ। ਨਿਰੰਕਾਰੀ ਹੋਏ, ਰਾਧਾ ਸੁਆਮੀ ਆਏ, ਫਿਰ ਆ ਨਾਮਧਾਰੀਆਂ ਨੂੰ ਜਿੱਦਾਂ ਅੱਗੇ ਕਰਿਆ, ਫਿਰ ਹੋਰ ਗੁਰੂ ਡਾਮਾ ਜਿਹੜੇ ਬਹੁਤ ਥੋੜੇ ਵੱਡੇ ਆਰਗੇਨਾਈਜ਼ਰਸ ਨਹੀਂ ਸੀਗੇ, ਲੋਕਲ ਆਰਗੇਨਾਈਜ਼ਰ ਸੀਗੇ, ਉਹਨਾਂ ਰਾਹੀਂ ਤੋੜਨ ਦਾ ਯਤਨ ਕਰਿਆ। ਤੇ ਫਿਰ ਪੋਲਿਟਿਕਸ ਵਿੱਚ ਇਸ ਤਰ੍ਹਾਂ ਕਰਿਆ ਵੀ ਜਿਹੜੀ ਅਕਾਲੀ ਪੋਲਿਟਿਕਸ ਆ ਉਹ ਸੋਵਰੈਨਿਟੀ ਵੱਲ ਨਾ ਜਾਵੇ, ਉਹ ਕੌਮੀ ਪੋਲਿਟਿਕਸ ਵੱਲ ਨਾ ਜਾਵੇ, ਉਹ ਆਰਥਿਕ ਮੁੱਦਿਆਂ ਤੱਕ ਜਾਂ ਆਪਣੀਆਂ ਨਿੱਜੀ ਲੋੜਾਂ ਤੱਕ ਆ ਜਿਹੜੀ ਉਹਨੂੰ ਸੀਮਿਤ ਕੀਤਾ ਜਾਵੇ। ਫਿਰ ਐਜੂਕੇਸ਼ਨ, ਪੰਜਾਬ ਦੇ ਸਮੁੱਚੀ ਐਜੂਕੇਸ਼ਨ ਇੰਸਟੀਟਿਊਸ਼ਨਸ ਵਿੱਚ ਜਿਹੜਾ ਹੈਗਾ ਹਿੰਦੂਵਾਦੀ ਤੇ ਕਾਮਰੇਡਾਂ ਦੀ ਸਥਾਪਤੀ ਕਰਨੀ, ਮੀਡੀਆ ਨੂੰ ਕਾਮਰੇਡਾਂ ਰਾਹੀਂ ਕਾਬੂ ਕਰਨਾ। ਸੋ ਕਾਮਰੇਡ ਇੱਕ ਤਰ੍ਹਾਂ ਨਾਲ ਭਾਰਤ ਸਰਕਾਰ ਦੀ ਜਿਹੜੀ ਹੈਗੀ ਆ ਆਪਾਂ ਕਹਿ ਸਕਦੇ ਹਾਂ ਉਹ ਜਿਹੜਾ ਕੁਹਾੜਾ ਸੀਗਾ ਉਹਦਾ ਦਸਤਾ ਬਣ ਕੇ ਚੱਲਿਆ। ਸੋ ਕਾਮਰੇਡਾਂ ਵਿੱਚ ਤੇ ਜਿਹੜੀ ਹਿੰਦੂਵਾਦੀ ਪਰੰਪਰਾ ਹੈਗੀ ਉਹਦੇ ਵਿੱਚ ਕੋਈ ਫਰਕ ਨਹੀਂ ਸੀ ਪੰਜਾਬ ਦੇ ਕਾਮਰੇਡਾਂ ਦਾ ਖਾਸ ਕਰਕੇ, ਹੈ ਨਾ। ਸੋ ਭਾਰਤ ਦੇ ਕਾਮਰੇਡਾਂ ਦੀ ਕੁਝ ਇਲਾਕਿਆਂ ਵਿੱਚ ਜਿਹੜੀ ਹੈਗੀ ਆ ਉਹ ਵੱਖਰੀ ਵਿਚਾਰਧਾਰਾ ਹੋ ਸਕਦੀ ਆ, ਪਰ ਪੰਜਾਬ ਦੀ ਸਮੁੱਚੀ ਕਮਿਊਨਿਸਟ ਲਹਿਰ ਆ ਜਿਹੜੀ ਸਿੱਖ ਜਜ਼ਬੇ ਦੇ ਖਿਲਾਫ ਭਾਰਤ ਸਰਕਾਰ ਦਾ ਜਿਹੜਾ ਕੁਹਾੜਾ ਸੀ ਉਹਦਾ ਦਸਤਾ ਬਣ ਕੇ ਆ ਜਿਹੜੀ ਉਹ ਚੱਲੀ ਹੈਗੀ। ਸੋ ਇਸ ਤਰ੍ਹਾਂ ਪੂਰਾ ਘੇਰਾ ਹੈ ਜਿਹੜਾ ਉਹ ਪਾਇਆ ਹੋਇਆ ਸੀ ਧਾਰਮਿਕ ਤੌਰ ਤੇ, ਰਾਜਨੀਤਿਕ ਤੌਰ ਤੇ, ਵਿਦਿਅਕ ਤੌਰ ਤੇ, ਮੀਡੀਆ ਦੇ ਤੌਰ ਤੇ। ਵਾਈਸ ਚਾਂਸਲਰ ਉਹ ਲਾਏ ਜਾਂਦੇ ਸੀ, ਫਿਰ ਯੂਨੀਵਰਸਿਟੀਆਂ ਵਿੱਚ ਕਿਹੜੇ ਸਬਜੈਕਟ ਪੜ੍ਹਾਏ ਜਾਣੇ ਆ, ਕਿਹੜੇ ਨਹੀਂ ਪੜ੍ਹਾਏ ਜਾਣੇ, ਕਿਹੜੀਆਂ PhDਆਂ ਹੋਣੀਆਂ, ਕਿਹੜੀਆਂ ਨਹੀਂ ਹੋਣ ਦੇਣੀਆਂ। ਸੋ ਇਹ ਬਹੁਤ ਕੁਝ ਸੀ ਜਿਹੜਾ ਉਹਨਾਂ ਨੇ ਜਿਹੜਾ ਫੌਜੀ ਹਮਲਾ ਕਰਨ ਤੋਂ ਬਿਨਾਂ ਕਰਿਆ, ਤਾਂ ਕਿ ਉਹ ਹੈਗਾ ਵੀ ਜਿਹੜਾ ਇਨਡੋਕਟਰੀਨੇਸ਼ਨ ਉਹਨੂੰ ਕਹਿੰਦੇ ਹੈਗੇ ਆ ਵੀ ਜਿਸ ਤਰ੍ਹਾਂ ਹੁਣ ਚਾਈਨਾ ਵਿੱਚ ਹੋ ਰਿਹਾ, ਚਾਈਨਾ ਦਾ ਜਿਹੜਾ ਜਿਨਜ਼ਿਆਂਗ ਪ੍ਰੋਵਿੰਸ ਹੈਗਾ ਨਾ ਉੱਥੇ ਉਹ ਕਰ ਰਿਹਾ ਵੀ ਉਹ
ਲਗਭਗ 1 ਮਿਲੀਅਨ ਲੋਕ ਆ, ਉਹਨਾਂ ਨੂੰ ਡਿਟੈਂਸ਼ਨ ਸੈਂਟਰਾਂ ਵਿੱਚ ਰੱਖ ਕੇ ਉਹਨਾਂ ਦੀ ਸੋਚ ਬਦਲੀ ਜਾ ਰਹੀ ਹੈ। ਰੀ-ਐਜੂਕੇਸ਼ਨ ਕੈਂਪ ਜਿਹਦਾ ਨਾਂ ਦੇ ਦਿੰਦੇ ਆ। ਇਹਨਾਂ ਨੂੰ ਰੀ-ਐਜੂਕੇਸ਼ਨ ਕੈਂਪ ਕਿਹਾ ਜਾਂਦਾ। ਸੋ ਹੂੰ। ਸਿੱਖਾਂ ਨੂੰ ਬੇਸ਼ੱਕ ਉਹਨਾਂ ਨੇ ਡਿਟੈਂਸ਼ਨ ਕੈਂਪਾਂ ਵਿੱਚ ਨਹੀਂ ਰੱਖਿਆ, ਪਰ ਪੰਜਾਬ ਨੂੰ ਇੱਕ ਡਿਟੈਂਸ਼ਨ ਕੈਂਪ ਦੇ ਤੌਰ ਤੇ ਸੋਚ ਕੇ ਉਹਨਾਂ ਨੇ ਆਪਣੀਆਂ ਸਾਰੀਆਂ ਨੀਤੀਆਂ ਇਸ ਤਰ੍ਹਾਂ ਚਲਾਈ। ਫੌਜ ਚਾਰੇ ਪਾਸੇ ਦੰਦ ਨਾਉਂਦੀ ਫਿਰਦੀ ਆ, ਇੰਟੈਲੀਜੈਂਸ ਚਾਰੇ ਪਾਸੇ ਦੰਦ ਨਾਉਂਦੀ ਫਿਰਦੀ ਹੈਗੀ ਆ, ਤੇ ਸਾਰੀਆਂ ਯੂਨੀਵਰਸਿਟੀਆਂ ਜਿਹੜੀਆਂ ਸਟੇਟ ਦੇ ਕਬਜ਼ੇ 'ਚ ਨੇ, ਸਾਰੀਆਂ ਧਾਰਮਿਕ ਸੰਸਥਾਵਾਂ ਕਬਜ਼ੇ 'ਚ ਨੇ, ਆ ਜਿਹੜਾ ਗੁਰੂ ਡੰਮ ਆ ਇਹ ਸਾਰਾ ਕਬਜ਼ੇ 'ਚ ਹੈਗਾ। ਸੋ ਪੋਲਿਟਿਕਸ ਸਾਰੀ ਕਬਜ਼ੇ 'ਚ। ਸੋ ਇਹ ਬਿਹਾਈਂਡ ਦੀ ਸੀਨ ਆ ਜਿਹੜੀ ਉਹਨਾਂ ਨੇ ਹਮਲਾ, ਉਹਨਾਂ ਦੀ ਆਖਰੀ ਜਿਹੜਾ ਇੱਕ ਤਰ੍ਹਾਂ ਨਾਲ ਫੈਸਲਾ ਸੀਗਾ, ਉਹ ਤੋਂ ਬਿਨਾਂ ਉਹਨਾਂ ਨੇ ਬਹੁਤ ਵੱਡੇ ਯਤਨ ਕਰਿਆ। ਤੁਸੀਂ ਦੇਖੋ ਵੀ ਬਹੁਤ ਲੰਮੇ ਸਮੇਂ ਤੋਂ ਉਹ ਯੂਨੀਵਰਸਿਟੀਆਂ ਵਿੱਚੋਂ ਉਸ ਤਰ੍ਹਾਂ ਦਾ ਕੋਈ ਜਿਹੜੇ ਪ੍ਰੋ ਸਿੱਖ ਰਿਸਰਚ ਆ ਉਹ ਅੱਜ ਵੀ ਨਹੀਂ ਆ ਰਹੀ, ਹਨਾ। ਠੀਕ ਹੈ, ਛੋਟੇ ਮੋਟੀਆਂ ਆ ਜਾਂਦੇ ਪਿੰਡਾਂ ਵਿੱਚ ਜ਼ਿਮੀਂਦਾਰਾਂ ਦਾ ਕਿਆ ਹਾਲ ਹੈ, ਹਨਾ, ਜਾਂ ਜ਼ਿਮੀਂਦਾਰਾਂ ਦੇ ਬੱਚਿਆਂ ਦਾ ਜਿਹੜਾ ਹੈਗਾ ਵੀ ਉਹ ਪੜ੍ਹਾਈ ਦਾ ਪੱਧਰ ਕੀ ਆ, ਕਿੰਨੇ ਬੱਚੇ 8ਵੀਂ ਤੱਕ ਜਾਂਦੇ ਆ, ਕਿੰਨੇ BA ਕਰਦੇ ਆ, ਜਿਹੜੇ BA ਕਰਦੇ ਆ ਉਹ ਕੀ ਕਰਦੇ, ਜਿਹੜੀ ਇਸ ਤਰ੍ਹਾਂ ਦੇ ਸਮਾਜਿਕ ਜਿਹੇ ਮੁੱਦਿਆਂ ਤੇ ਜਿਹੜੀਆਂ PhDs ਆ ਹੋ ਰਹੀਆਂ, ਜਿਹੜੇ ਗੰਭੀਰ ਮੁੱਦੇ ਆ, ਜਿਹੜੇ ਕੌਮ ਦੀਆਂ ਰਗਾਂ ਵਿੱਚ ਥਰਥਰਾਹਟ ਪੈਦਾ ਕਰਨ ਵਾਲੇ ਮੁੱਦੇ ਆ, ਉਹਨਾਂ ਤੇ ਕਦੀ ਵੀ PhDs ਨਹੀਂ ਹੁੰਦੀਆਂ, ਨਾ ਕਦੀ ਮੀਡੀਆ 'ਚ ਉਸ ਗੰਭੀਰਤਾ ਨਾਲ ਜਿਹੜੇ ਕੌਮ ਦੇ ਜਜ਼ਬਿਆਂ ਦੀਆਂ, ਕੌਮ ਦੀਆਂ ਭਾਵਨਾਵਾਂ ਬਾਰੇ ਜਿਹੜੇ ਲੇਖ ਲਿਖੇ ਜਾਂਦੇ ਹੈਗੇ। ਸੋ ਇਸ ਤਰ੍ਹਾਂ ਨਾਲ ਉਹਨਾਂ ਨੇ ਬਹੁਤ ਵੱਡੀ ਯੋਜਨਾਬੰਦੀ ਤਹਿਤ ਹਰ ਮੋਰਚੇ ਤੇ ਸਿੱਖਾਂ ਨੂੰ ਹਰਾਉਣ ਦਾ ਯਤਨ ਕਰਿਆ। ਅਵਤਾਰ ਸਿੰਘ ਜੀ, ਹੁਣ ਜਿੱਦਾਂ ਆਪਾਂ ਦੇਖਿਆ ਜੋ ਟਕਸਾਲ ਦੇ ਵਿੱਚ ਭਾਜਪਾਈ ਬੰਦੇ ਦਾ ਸਟੇਜ ਤੇ ਜਾਣਾ, ਉੱਥੇ ਜੈ ਹਿੰਦ ਦੇ ਨਾਅਰੇ ਲੱਗਣੇ, ਇਹਨੂੰ ਆਪਾਂ ਕਿਹੜੇ ਐਂਗਲ ਨਾਲ ਦੇਖੀਏ? ਕੀ ਭਾਜਪਾਈ ਸੰਤ ਭਿੰਡਰਾਂ ਵਾਲਿਆਂ ਨੂੰ ਉਹ ਹੁਣ ਇੱਕ ਮਰਜੀਵੜਾ ਮੰਨਦੇ ਨੇ, ਉਹ ਉਸ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਨੇ, ਜਾਂ ਟਕਸਾਲ ਨੂੰ ਹੀ ਰਲਗੱਡ ਕਰਕੇ ਇਸ ਤਰੀਕੇ ਦੇ ਨਾਲ ਉਹ ਕਰ ਰਹੇ ਆ? ਬਹੁਤਾਤ ਦੇ ਵਿੱਚ ਸਿੱਖਾਂ ਦੀ ਦੂਜੇ ਪਾਸੇ ਭਾਵਨਾ ਜ਼ਿਆਦੀ ਆ ਵੀ ਇਹ ਹੁਣ ਟਕਸਾਲ ਤੋਂ ਵੀ ਕਿਸੇ ਨੇ ਸੋਚਿਆ ਨਹੀਂ ਸੀਗਾ ਵੀ ਮਹਿਤਾ ਚੌਂਕ ਤੋਂ ਵੀ ਜੈ ਹਿੰਦ ਦੇ ਨਾਅਰੇ ਲੱਗ ਸਕਦੇ ਆ, ਉੱਥੇ ਭਾਜਪਾਈ ਆ ਕੇ ਸਟੇਜ ਜਿਹੜੀ ਉਹ ਸ਼ੇਅਰ ਕਰ ਸਕਦੇ ਆ। ਸੋ ਇਹ ਪੂਰੇ ਵਰਤਾਰੇ ਨੂੰ ਆਪਾਂ ਇਸੇ ਐਂਗਲ ਦੇ ਵਿੱਚ ਦੇਖੀਏ ਵੀ ਸਿੱਖਾਂ ਦੀ ਇਹ ਜਿਹੜੀ ਕੌਮੀ ਤੇ ਪੰਥਕ ਭਾਵਨਾ ਨੂੰ ਠੇਸ ਪਹੁੰਚਾਉਣ ਦੀ ਇਹ ਕੋਸ਼ਿਸ਼ ਹੈ। ਹਾਂਜੀ, ਉਹ ਅਸਲ 'ਚ ਜਿਹੜਾ ਹੈਗਾ ਕੁਛ ਲੀਡਰਸ਼ਿਪ 'ਚ ਕਮਜ਼ੋਰੀ ਹੈਗੀ ਆ, ਸਿੱਖ ਲੀਡਰਸ਼ਿਪ 'ਚ ਜਿਹੜੀ ਆ ਟਕਸਾਲ ਦੀ ਵੀ ਹੈਗੀ ਆ, ਉਹਦਾ ਜਿਹੜਾ ਫਾਇਦਾ ਨੇ ਉਹ ਜਿਹੜੀ ਹਿੰਦੂ ਲੀਡਰਸ਼ਿਪ ਆ ਉਠਾ ਰਹੀ ਹੈਗੀ ਆ ਅੰਦਰ ਆ ਕੇ। ਸੋ ਮੈਨੂੰ ਲੱਗਦਾ ਵੀ ਸਿੱਖਾਂ ਨੂੰ ਆਪਣੀ ਜਿਹੜੀ ਹੈਗੀ ਕੌਮੀਅਤ ਆ ਜਾਂ ਸਮੁੱਚੇ ਜਿਹੜੇ ਪੰਥਕ ਦਰਦ ਆ ਉਹਦੇ ਨਾਲ ਇੱਕ ਮਿਕਤਾ ਜਿਹੜੀ ਰੱਖਣੀ ਚਾਹੀਦੀ ਹੈ। ਦੁਸ਼ਮਣ ਆ ਜਿਹੜਾ ਬਹੁਤ ਵੱਡੇ ਢੰਗਾਂ ਨਾਲ ਆਪਣੀ ਖੇਡ ਆ ਜਿਹੜੀ ਖੇਡਦਾ ਹੈਗਾ। ਸੋ ਸਿੱਖਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈਗਾ। ਸਿੱਖ ਜਜ਼ਬੇ ਦੀ ਪੂਰਨਤਾ, ਸਿੱਖ ਜਜ਼ਬੇ ਦੀ ਜਿਹੜੀ ਹੈਗੀ ਆ ਪਵਿੱਤਰਤਾ, ਔਰ ਜਿਹੜੀ ਉਹਦਾ ਬੁਲੰਦ ਕਿਰਦਾਰ ਹੈਗਾ ਜਿਹੜਾ 1984 ਦੇ ਸ਼ਹੀਦਾਂ ਨੇ ਜਿਹੜਾ ਕਾਇਮ ਕਰਿਆ ਹੈਗਾ, ਸਾਨੂੰ ਉਹਨਾਂ ਦੀ ਰੌਸ਼ਨੀ ਵਿੱਚ ਹੀ ਜਿਹੜਾ ਹੈਗਾ ਅੱਗੇ ਵਧਣਾ ਚਾਹੀਦਾ। ਸੋ ਛੋਟੇ ਮੋਟੀਆਂ ਰਾਜਨੀਤਿਕ ਜਿਹੜੀਆਂ ਪ੍ਰਾਪਤੀਆਂ ਲਈ ਸਾਨੂੰ ਆਪਣੇ ਸਿਧਾਂਤ ਨੂੰ ਦਾਅ ਤੇ ਨਹੀਂ ਲਾਉਣਾ ਚਾਹੀਦਾ। ਸੰਤ ਜਰਨੈਲ ਸਿੰਘ ਜੀ ਦੀ ਸ਼ਖਸੀਅਤ ਨੂੰ ਅੱਜ 42 ਸਾਲ ਬਾਅਦ ਆਪਾਂ ਕਿਵੇਂ ਦੇਖਦੇ ਹਾਂ? ਹਾਂਜੀ, ਇਹ ਤੁਹਾਡਾ ਬਹੁਤ ਅਹਿਮ ਸਵਾਲ ਆ, ਔਰ ਸਿੱਖ ਕੌਮ ਨੂੰ ਜਿਹੜਾ ਹੈਗਾ ਇਹ ਸਵਾਲ ਨੂੰ ਵਾਰ-ਵਾਰ ਸੰਬੋਧਿਤ ਹੋਣ ਦੀ ਲੋੜ ਹੈਗੀ ਆ। ਸੋ ਸਿੱਖਾਂ ਵਿੱਚ ਇੱਕ ਪਰੰਪਰਾ ਇਹ ਆ ਰਹੀ ਹੈਗੀ ਵੀ ਅਸੀਂ ਸੰਤ ਜਰਨੈਲ ਸਿੰਘ ਨੂੰ ਜਿਹੜਾ ਇੱਕ ਉਸ ਜਰਨੈਲ ਸਿੰਘ ਦੇ ਤੌਰ ਤੇ ਦੇਖਦੇ ਹਾਂ ਜਿਹੜਾ 1984 ਨੂੰ 1 ਜੂਨ ਤੋਂ 6 ਜੂਨ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੋਰਚੇ ਤੇ ਡਟਵੀਂ ਲੜਾਈ ਲੜਿਆ ਔਰ ਸਰਲੱਥ ਸ਼ਹਾਦਤ ਦਿੱਤੀ। ਸਿਰਫ ਅਸੀਂ ਉਹਨੂੰ ਇੱਕ ਜਾਂਬਾਜ਼ ਸੂਰਮੇ ਦੇ ਤੌਰ ਤੇ ਦੇਖਦੇ ਹਾਂ। ਸੋ ਇਹ ਇੱਕ ਤਰ੍ਹਾਂ ਨਾਲ ਇਹ ਜਿਹੜੀ ਹੈਗੀ ਆ ਵੀ ਗਲੈਮਰਾਈਜ਼ ਕਰਦੇ ਹਾਂ ਅਸੀਂ ਸੰਤਾਂ ਦੀ ਸ਼ਖਸੀਅਤ ਨੂੰ ਗਲੈਮਰਾਈਜ਼ ਕਰਦੇ ਹਾਂ। ਇਹ ਇਕੱਲਾ ਸੰਤਾਂ ਦੀ ਸ਼ਖਸੀਅਤ ਨੂੰ ਨਹੀਂ, ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਖਸੀਅਤ ਨੂੰ ਵੀ ਗਲੈਮਰਾਈਜ਼ ਕਰਦੇ ਹੈਗੇ। ਈਵਨ ਸਾਨੂੰ ਗੁਰੂ ਗੋਬਿੰਦ ਸਿੰਘ ਵੀ ਉਸ ਨਜ਼ਰ ਨਾਲ ਹੀ ਦੇਖਦੇ ਹਾਂ ਵੀ ਉਹ ਤਲਵਾਰਾਂ ਲੈ ਕੇ ਜਿਸ ਸੂਰਮਤਾਈ ਨਾਲ ਉਹ ਲੜੇ ਆ, ਉਹਨਾਂ ਦੇ ਬੱਚੇ ਜਿਹੜੇ ਹੈਗੇ ਲੜੇ। ਇਹ ਗਲੈਮਰਾਈਜੇਸ਼ਨ ਆਫ ਉਹ ਹੈਗਾ ਜਿਹੜੀ ਹਥਿਆਰਾਂ ਦੀ ਸੰਤ ਜਰਨੈਲ ਸਿੰਘ ਜੀ ਦੀ ਹਥਿਆਰਬੰਦੀ ਆ, ਇਹ ਉਹਨਾਂ ਦੀ ਜ਼ਿੰਦਗੀ ਦਾ ਇੱਕ ਛੋਟਾ ਜਿਹਾ ਫੈਕਟ ਹੈ। ਅਸੀਂ ਉਹਨੂੰ ਸਾਰਾ ਕੁਛ ਆ ਜਿਹੜਾ ਬਣਾ ਰਿਹਾ। ਇੱਥੇ ਸਿੱਖ ਆ ਜਿਹੜਾ ਇੱਕ ਗਲਤ ਅਜ਼ੰਪਸ਼ਨ ਆ ਜਿਹੜੀ ਸੰਤਾਂ ਬਾਰੇ ਵੀ, ਬਾਬਾ ਬੰਦਾ ਸਿੰਘ ਬਹਾਦਰ ਬਾਰੇ ਵੀ, ਜਾਂ ਕਿਤੇ ਨਾ ਕਿਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਬਾਰੇ। ਜਿੰਨਾ ਕੁ ਮੈਂ ਸੰਤ ਜੀ ਦੀ ਸ਼ਖਸੀਅਤ ਨੂੰ ਜਾਣਦਾ, ਮੇਰੇ ਇੱਕ ਦੋਸਤ ਨੇ ਉਹ 1982 ਤੋਂ ਹੀ ਸੰਤ ਜੀ ਕੋਲ ਜਾਣ ਲੱਗ ਗਏ ਸੀ, ਹਾਲੇ ਵੀ ਹੈਗੇ ਨੇ। ਸੋ ਮੈਂ ਉਹਨਾਂ ਤੋਂ ਰਹਿਨਮਾਈ ਆ ਜਿਹੜੀ ਲੈ ਲੈਂਦਾ ਹੈਗਾ, ਕਿਉਂਕਿ ਉਹਨਾਂ ਨੇ ਉਹ ਮੇਰੇ ਨਾਲ ਉਮਰ ਵਿੱਚ ਵੱਡੇ ਨੇ, ਇਸ ਕਰਕੇ ਉਹ ਜਾਣ ਲੱਗ ਗਏ ਸੀ 82 ਤੋਂ। ਲਗਾਤਾਰ ਉੱਥੇ ਹੀ ਰਹਿੰਦੇ ਰਹੇ ਹੈਗੇ ਆ, ਲੰਗਰ ਤੇ ਜਾਂ ਅਕਾਲ ਤਖਤ ਸਾਹਿਬ ਤੇ ਲਗਾਤਾਰ ਰਹੇ ਹੈਗੇ। ਸੋ ਅਸੀਂ
ਉਹਨਾਂ ਨੇ ਵੀ ਮੈਨੂੰ ਇਹੀ ਦੱਸਿਆ। ਸੋ ਜਿੰਨਾ ਕੁ ਮੈਂ ਵੀ ਉਹਨਾਂ ਦੇ ਵਿਚਾਰਾਂ ਨਾਲ ਮਹਿਸੂਸ ਕਰਿਆ ਵੀ ਸੰਤ ਜੀ 20ਵੀਂ ਸਦੀ ਵਿੱਚ ਉਹ ਇੱਕੋ ਇੱਕ ਗੁਰਸਿੱਖ ਸੀ ਜਿਹਨੇ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਤੇ ਕਾਬੂ ਪਾ ਲਿਆ ਸੀ। ਉਹ ਮਹਾਨ ਸਿੱਖ ਸੀ। ਉਹ ਇਸੇ ਕਰਕੇ ਮਹਾਨ ਸਿੱਖ ਸੀ। ਤੁਸੀਂ ਦੇਖੋ ਵੀ ਉਹਨਾਂ ਤੋਂ ਬਿਨਾਂ ਕੋਈ ਹੋਰ ਗੁਰਸਿੱਖ ਹੈ ਜਿਹੜਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ 5 ਵਿਕਾਰਾਂ ਤੇ ਕਾਬੂ ਪਾ ਸਕਿਆ। ਸੋ ਸੰਤ ਜੀ ਦੀ ਸ਼ਖਸੀਅਤ ਆ ਜਿਹੜੀ, ਉਹਨੂੰ ਅਸੀਂ ਕੱਲਾ ਸਿਰਫ ਇੱਕ ਜਾਂਬਾਜ਼ ਸੂਰਮੇ ਦੇ ਤੌਰ ਤੇ ਨਾ ਦੇਖੀਏ, ਉਸ ਮਹਾਨ ਤਪੱਸਵੀ ਦੇ ਤੌਰ ਤੇ ਦੇਖੀਏ ਜਿਹੜਾ 5 ਵਿਕਾਰਾਂ ਤੇ ਜਿਹੜਾ ਹੈਗਾ ਕਾਬੂ ਪਾ ਕੇ ਤੁਰ ਰਿਹਾ ਹੈ। ਦੇਖੋ ਕੋਈ ਲਾਲਸਾ ਨਹੀਂ ਕਿਸੇ ਵੀ ਕਿਸਮ ਦੀ। ਭਾਜੀ ਦਲਵੀਰ ਸਿੰਘ ਦੱਸਦੇ ਹੁੰਦੇ ਸੀ, ਜਿਹੜੇ ਪੱਤਰਕਾਰ ਸੀ, ਹਾਂਜੀ, ਕਹਿੰਦੇ ਵੀ ਜਦੋਂ ਮੈਂ ਉਹਨਾਂ ਕੋਲ ਜਾਣ ਲੱਗਿਆ ਤੇ ਮੈਨੂੰ ਲੱਗਿਆ ਵੀ ਸੰਤ ਜੀ ਇੱਕ ਅਡੋਲ ਰਸਤੇ ਤੇ ਚੱਲ ਰਹੇ ਆ, ਤੇ ਕਹਿੰਦਾ ਮੈਂ ਸੰਤ ਜੀ ਨੂੰ ਕਿਹਾ ਵੀ ਸੰਤ ਜੀ ਜਿਸ ਰਸਤੇ ਤੇ ਤੁਸੀਂ ਚੱਲੇ ਆ ਨਾ, ਇੱਕ ਤਾਂ ਡਾਲਰਾਂ ਤੇ ਰੂਬਲਾਂ ਦਾ ਮੀਂਹ ਵਰੇਗਾ, ਇੱਕ ਹੁਸਨ ਦਾ ਮੀਂਹ ਵਰੇਗਾ। ਵੀ ਜਿਹੜਾ ਇਹ ਕਾਮ, ਕ੍ਰੋਧ, ਲੋਭ, ਹੰਕਾਰ ਵਾਲੇ ਵਿਕਾਰ ਆ ਵੀ ਇਹ ਬਹੁਤ ਬੁਰੀ ਤਰ੍ਹਾਂ ਤੁਹਾਡੇ ਅੱਗੇ ਆਉਣਗੇ। ਕਹਿੰਦਾ ਸੰਤਾਂ ਨੇ ਹੱਸ ਕੇ ਕਿਹਾ ਵੀ ਕੋਈ ਗੱਲ ਨਹੀਂ, ਵੀ ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਆ। ਸੋ ਸੰਤ ਜੀ ਦੀ ਸ਼ਖਸੀਅਤ ਨੂੰ ਆਪਾਂ ਉਸ ਨਜ਼ਰ ਤੋਂ ਦੇਖੀਏ ਵੀ ਜਿਹੜਾ 5 ਵਿਕਾਰਾਂ ਤੇ ਐਨ ਕਾਬੂ ਪਾ ਕੇ ਇੱਕ ਮਹਾਨ ਮਨੁੱਖ ਦੇ ਤੌਰ ਤੇ ਉੱਭਰਿਆ। ਸੋ ਜੇ ਉਹ ਲੜਾਈ ਵੀ ਦੇ ਸਕੇ ਆ, ਉਹ ਤਾਂ ਹੀ ਦੇ ਸਕੇ ਇੰਨੀ ਭੀਸ਼ਣ ਲੜਾਈ ਵਿੱਚ ਆਪਣੇ ਕਰਤਾਰ ਨੂੰ ਕਾਇਮ ਰੱਖ ਜਾਣਾ, ਆਪਣੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਦੇ ਕਰਤਾਰ ਨੂੰ ਪ੍ਰਭਾਵਿਤ ਕਰਨ ਵਾਲਾ ਕਰਤਾਰ ਬਖਸ਼ਣਾ। ਇਸੇ ਤਰ੍ਹਾਂ ਹੀ ਆਪਾਂ ਬਾਬਾ ਬੰਦਾ ਸਿੰਘ ਦਾ ਦੇਖਦੇ ਹਾਂ। ਆਪਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਸੂਰਮਗਤੀ ਔਰ ਜਿਹੜੀ ਉਹਦੀ ਸ਼ਹਾਦਤ ਆ ਉਹਨੂੰ ਗਲੈਮਰਾਈਜ਼ ਕਰਦੇ ਹਾਂ, ਪਰ ਬਾਬਾ ਜੀ ਨੇ ਜਿਹੜਾ ਐਡਮਿਨਿਸਟ੍ਰੇਸ਼ਨ ਚਲਾਇਆ, ਜਿਸ ਕਿਸਮ ਨਾਲ ਉਹਨਾਂ ਨੇ ਐਡਮਿਨਿਸਟ੍ਰੇਸ਼ਨ ਚਲਾਇਆ ਔਰ ਜਿਸ ਢੰਗ ਨਾਲ ਉਹਨਾਂ ਨੇ ਵੀ ਇੱਕ ਇਨਕਲਾਬ ਲਿਆਂਦਾ, ਉਸ ਇਨਕਲਾਬ ਦੀ ਜਿਹੜੀ ਬਾਤ ਆ ਉਹ ਘੱਟ ਪੈਂਦੀ ਹੈ। ਸੋ ਜਿਹੜਾ ਆਪਾਂ ਹੁਣ ਨਾ ਜਿਹੜੀ ਸੰਤਾਂ ਦੀ ਸ਼ਖਸੀਅਤ ਹੈ, ਈਵਨ ਖਾਟੂ ਦਾ ਵੀ ਜਿਹੜਾ ਐਨਾਲਿਸਿਸ ਕਰਦੇ ਆ, ਉਹਦੇ ਚ ਇਹੀ ਹੈਗਾ ਵੀ ਆਪਾਂ ਜਿੱਦਾਂ ਡਾਕਟਰ ਗੁਰਭਗਤ ਸਿੰਘ ਨੇ ਕਿਹਾ ਸੀ ਨਾ ਵੀ ਜ਼ਖਮਾਂ ਨੂੰ ਸੂਰਜ ਬਣਨ ਦਿਓ, ਜ਼ਖਮਾਂ ਨੂੰ ਰੋਹ ਨਾ ਬਣਾਓ। ਸਿੱਖ ਹਲੇ ਵੀ ਜ਼ਖਮਾਂ ਨੂੰ ਰੋਹ ਬਣਾ ਰਹੇ ਆ। ਜਦੋਂ ਜ਼ਖਮਾਂ ਨੂੰ ਤੁਸੀਂ ਸੂਰਜ ਬਣਾਓਗੇ ਤਾਂ ਉਹਦੇ ਵਿੱਚੋਂ ਵਿਚਾਰ ਨਿਕਲਣਗੇ, ਉਹਦੇ ਵਿੱਚੋਂ ਨੈਰੇਟਿਵ ਨਿਕਲੇਗਾ, ਉਹਦੇ ਵਿੱਚੋਂ ਤੁਹਾਡਾ ਸਿਧਾਂਤ ਨਿਕਲੇਗਾ। ਜਦੋਂ ਜ਼ਖਮਾਂ ਨੂੰ ਸਿਰਫ ਰੋਹ ਬਣਾਓਗੇ ਤਾਂ ਉਹਦੇ ਵਿੱਚੋਂ ਸਿਰਫ ਤਲਵਾਰਾਂ ਨਿਕਲਣਗੀਆਂ। ਤਲਵਾਰਾਂ ਦਾ ਇੱਕ ਟਾਈਮ ਹੁੰਦਾ ਹੈ, ਤਲਵਾਰਾਂ ਹਮੇਸ਼ਾ ਨਹੀਂ ਚੱਲਦੀਆਂ, ਬੰਦੂਕਾਂ ਹਮੇਸ਼ਾ ਨਹੀਂ ਚੱਲਦੀਆਂ। ਜੇ ਅੱਜ ਅਸੀਂ ਪਛੜੇ ਹਾਂ, ਜਿਹੜੀ ਤੁਸੀਂ ਗੱਲ ਕਹੀ ਸੀ ਵੀ ਹਾਲੇ ਵੀ ਸਿੱਖਾਂ ਦਾ ਇੱਕ ਵੱਡਾ ਹਿੱਸਾ ਭਾਰਤ ਸਰਕਾਰ ਦੇ ਨੈਰੇਟਿਵ ਦਾ ਸ਼ਿਕਾਰ ਹੈ, ਉਹ ਇਸੇ ਕਰਕੇ ਆ ਵੀ ਅਸੀਂ ਸਿਰਫ ਜੰਗ ਨੂੰ ਗਲੈਮਰਾਈਜ਼ ਕਰ ਰਹੇ ਹਾਂ। ਜੰਗ ਗਲੈਮਰਾਈਜ਼ ਕਰਨ ਦੀ ਗੱਲ ਨਹੀਂ ਹੁੰਦੀ, ਜੰਗ ਦਾ ਸਿਧਾਂਤ ਕੱਢਣਾ ਹੁੰਦਾ, ਜੰਗ ਚੋਂ ਵਿਚਾਰ ਨਿਕਲਣੇ ਚਾਹੀਦੇ ਆ, ਜੰਗ ਦੀ ਰਾਜਨੀਤੀ ਹੁੰਦੀ ਹੈ, ਜੰਗ ਦਾ ਸਿਧਾਂਤ ਹੁੰਦਾ ਹੈ। ਜਦ ਸਿੱਖ 1984 ਦੀ ਜੰਗ ਦੀ ਰਾਜਨੀਤੀ ਔਰ ਸਿਧਾਂਤ ਨੂੰ ਪ੍ਰਗਟ ਕਰਨ ਵਿੱਚ ਅਸਫਲ ਹੋ ਰਹੇ, ਕਿੱਥੇ ਕਮੀ ਆ ਤੇ ਕਿਵੇਂ ਪੂਰੀ ਹੋਵੇ। ਹਾਂ, ਇਹੀ ਆ ਵੀ ਅਸੀਂ ਉਸ ਨੈਰੇਟਿਵ ਨੂੰ ਜਿਹੜਾ ਹੈਗਾ, ਉਹ ਜੰਗ ਕਿਉਂ ਲੜੀ ਗਈ, ਉਹ ਜੰਗ ਦੇ ਕੀ ਕਾਰਨ ਸੀ, ਉਹ ਜੰਗ ਦੀਆਂ ਕੀ ਆਫ ਸ਼ੂਟ ਸੀਗੀਆਂ, ਉਹਦੀਆਂ ਕਮਜ਼ੋਰੀਆਂ ਜਾਂ ਜਿਹੜੀਆਂ ਸਟਰੈਂਥ ਸੀਗੀਆਂ ਉਹ ਕੀ ਹੈਗੀਆਂ, ਉਹਦੀ ਸਿਧਾਂਤਕ ਵਿਆਖਿਆ ਕੀ ਹੈ। ਹੁਣ ਮੈਂ ਆਪਣੀ ਕਿਤਾਬ 'ਚ ਉਹਨੂੰ ਛੋਹਣ ਦਾ ਕੋਸ਼ਿਸ਼ ਕਰੀ ਹੈ, ਪਹਿਲਾ ਯਤਨ ਆ। ਸੋ ਇਹ ਜੰਗ ਦੀ ਸਿਧਾਂਤਕਾਰੀ ਆ, ਜਿਹੜਾ ਅਸੀਂ ਯਤਨ ਸ਼ੁਰੂ ਕਰਿਆ, ਇਹ ਉਸ ਰੋਹ ਦੀ ਸਿਧਾਂਤਕਾਰੀ ਆ। ਸੋ ਇਸ ਲੈਵਲ ਤੇ ਰੋਹ ਦੀ ਸਿਧਾਂਤਕਾਰੀ ਜਿਹੜੀ ਕਰਨੀ ਪੈਣੀ, ਅਸੀਂ ਸਿਰਫ ਗਲੈਮਰਾਈਜ਼ ਕਰਕੇ ਨਾਅਰੇ ਮਾਰ ਕੇ ਆ ਜਿਹੜਾ ਉਹ ਕਰ ਰਿਹਾ। ਸੋ ਜਿਹੜੀ ਨਾਅਰਿਆਂ ਦੀ ਰਾਜਨੀਤੀ ਆ ਉਹ ਸਿਧਾਂਤ ਨਹੀਂ ਘੜਦੀ। ਅੱਜ ਜਿੱਥੇ ਅਸੀਂ ਪਛੜ ਰਹੇ ਹੈਗੇ ਆ, ਉਹ ਸਿਧਾਂਤ ਦੀ ਪਰਪੱਕਤਾ ਨਹੀਂ ਹੈ। ਅਸੀਂ ਕਚਿਆਈ ਵਿੱਚ ਰਹਿ ਰਹੇ ਹੈਗੇ। ਇੰਨੀ ਮਹਾਨ ਸੂਰਮਗਤਾਈ ਹੋਵੇ ਔਰ ਉਸ ਸੂਰਮਤਾਈ ਦੇ ਪਿੱਛੇ ਇੱਕ ਪੂਰਾ ਸਿਧਾਂਤ ਖੜਿਆ ਵੀ ਜੰਗ ਲੜੀ ਕਿਉਂ ਗਈ। ਵੀ ਆਰ ਏ ਨੇਸ਼ਨ, ਹਰੇਕ ਨੇਸ਼ਨ ਦੀਆਂ ਆਪਣੀਆਂ ਐਸਪੀਰੇਸ਼ਨਸ ਨੇ, ਉਹ ਕੀ ਐਸਪੀਰੇਸ਼ਨਸ ਨੇ ਉਹ ਡਿਫਾਈਨ ਕਰਨਾ। ਅਸੀਂ ਸਿਧਾਂਤ ਵਿੱਚ ਪਛੜ ਰਹੇ ਹੈਗੇ ਆ। ਸੋ ਜਿਹੜੀ ਸਿਧਾਂਤਕਾਰੀ ਹੈ, ਜਿਹੜਾ ਮੈਂ ਕਿਹਾ ਵੀ ਅਸੀਂ ਗਲੈਮਰਾਈਜ਼ ਕਰ ਰਹੇ ਹਾਂ। ਸੰਤ ਜੀ ਇੱਕ ਮਹਾਨ ਸ਼ਖਸੀਅਤ ਸੀ। ਸੰਤ ਜੀ ਦੀ ਸ਼ਖਸੀਅਤ ਦਾ ਸਿਰਫ ਉਹ 6 ਦਿਨਾਂ ਦਾ ਹੀ ਅਸੀਂ ਮੰਜ਼ਰ ਡਿਫਾਈਨ ਕਰੀ ਜਾ ਰਹੇ ਹਾਂ। ਸੰਤ ਜੀ ਨੇ ਜਿਸ ਤਰ੍ਹਾਂ ਨਾਲ ਗੁਰਬਾਣੀ ਦੇ ਰੰਗ ਵਿੱਚੋਂ ਰੰਗੇ, ਜਿਸ ਕਿਸਮ ਨਾਲ ਸਾਧਿਆ ਉਹਨਾਂ ਨੇ ਆਪਣੇ ਜੀਵਨ ਨੂੰ, ਜਿਸ ਸਿਧਾਂਤਕ ਪਰਪੱਕਤਾ ਨਾਲ ਉਹ ਅੱਗੇ ਵਧੇ, ਇੱਕ ਮਿੰਟ ਵੀ ਨਹੀਂ ਡੋਲੇ, ਪੰਥ ਵਿੱਚ ਪਾੜਾ ਨਹੀਂ ਪੈਣ ਦਿੱਤਾ। ਹਾਲਾਂਕਿ ਅਕਾਲੀਆਂ ਨੇ ਤੇ ਸਰਕਾਰ ਨੇ ਮਿਲ ਕੇ ਇਹਨਾਂ ਨੂੰ ਦਫਾੜ ਕਰਨ ਦਾ ਕੋਸ਼ਿਸ਼ ਕਰਿਆ। ਈਵਨ ਖਾੜਕੂ
ਸੰਘਰਸ਼ ਦੇ ਕਿਸੇ ਹਿੱਸੇ ਨੂੰ ਵੀ ਉਹਨਾਂ ਦੇ ਵਿਰੁੱਧ ਭੁਗਤਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਸੰਤ ਜੀ ਨੇ ਕਦੀ ਵੀ ਪੰਥਕ ਏਕਤਾ ਜਾਂ ਪੰਥਕ ਸਿਧਾਂਤ ਵਿੱਚ ਪਾੜੇ ਨਾਲੋਂ ਜਿੱਦਾਂ ਹੈਗਾ ਉਹ ਬਹੁਤ ਉੱਪਰ ਉੱਠ ਗਏ ਸੀ। ਸੋ ਇਹ ਇੰਨਾ ਵੱਡਾ ਬੰਦੇ ਦਾ ਇੰਨਾ ਉੱਪਰ ਉੱਠ ਜਾਣਾ, ਉਹਦੀ ਕੋਈ ਸਿਧਾਂਤਕਾਰ ਹੀ ਨਹੀਂ ਹੋਈ ਵੀ ਉਹਦਾ ਜੀਵਨ ਕੀ ਸੀ, ਉਹ ਕਿਸ ਬੁਲੰਦੀ ਤੇ ਪਹੁੰਚ ਚੁੱਕੇ ਸੀ। ਜਦੋਂ ਤੱਕ ਅਸੀਂ ਉਹਨਾਂ ਦੇ ਉਸ ਜੀਵਨ ਦਾ ਥਾਹ ਨਹੀਂ ਪਾਉਂਦੇ, ਉਹਨਾਂ ਦੀ ਜੰਗ ਦੇ ਸਿਧਾਂਤ ਨੂੰ ਫਿਰ ਵਿਆਖਿਆ ਨਹੀਂ ਦੇ ਸਕਦੇ ਸੀ। ਸੋ ਇਹ ਸਾਡੀ ਕਮਜ਼ੋਰੀ ਹੈ ਕਿ ਸੰਤ ਜੀ ਨੂੰ ਉਸ ਵਿਅਕਤੀ ਦੇ ਤੌਰ ਤੇ, ਉਸ ਮਹਾਨ ਪੁਰਖ ਦੇ ਤੌਰ ਤੇ ਦੇਖਣਾ ਚਾਹੀਦਾ, ਜਿਹਨੇ ਪੰਜੇ ਵਿਕਾਰਾਂ ਤੇ ਕਾਬੂ ਪਾ ਕੇ ਤੇ ਜਿਹੜੀ ਹੈਗੀ ਆਪਣੇ ਸਿਧਾਂਤ ਦੀ ਪਰਪੱਕਤਾ ਨੂੰ ਅੱਗੇ ਵਧਾਉਣ ਤੇ ਤੋਂ ਲੈ ਕੇ ਆਪਣੀ ਜਾਨ ਤੱਕ ਵਾਰਨ ਦਾ ਜਿਹੜਾ ਨਿਸ਼ਚਾ ਕਰਿਆ। ਜਿਹੜਾ ਅਕਸਰ ਪੰਥ ਦੇ ਵਿੱਚ ਕੌਮ 'ਚ ਗੱਲ ਹੁੰਦੀ ਵੀ ਸੰਤ ਸਿਪਾਹੀ ਦੀ ਜਿਹੜੀ ਗੱਲ ਆ, ਸੋ ਉਹ ਚੀਜ਼ ਉਹਨਾਂ ਨੇ ਕਰਕੇ ਦਿਖਾਈ। ਹਾਂਜੀ ਹਾਂਜੀ। ਇਹ ਅਕਸਰ ਅਵਤਾਰ ਸਿੰਘ ਜੀ ਇਹ ਕਹਿ ਦਿੱਤਾ ਜਾਂਦਾ, ਇਹ ਗੱਲਾਂ ਆ, ਮੈਂ ਤਾਂ ਇਹ ਸਵਾਲ ਪੁੱਛ ਰਿਹਾ ਵੀ ਇਹ ਪ੍ਰੋਪੇਗੈਂਡੇ ਦਾ ਜਵਾਬ ਜਿਹੜਾ ਉਹ ਬਹੁਤ ਲੋਕਾਂ ਨੂੰ ਨਹੀਂ ਪਤਾ ਵੀ ਇੰਦਰਾ ਗਾਂਧੀ ਦੇ ਦੁਆਰਾ ਇਹਨਾਂ ਨੂੰ ਪ੍ਰਫੁੱਲਤ ਕੀਤਾ ਗਿਆ, ਕਾਂਗਰਸ ਦੇ ਦੁਆਰਾ ਜਿਹੜਾ ਇਹਨਾਂ ਨੂੰ ਲਿਆਂਦਾ ਗਿਆ, ਉਹਨਾਂ ਨੇ ਉੱਤੇ ਜਿਹੜਾ ਉਹ ਕੀਤਾ ਗਿਆ, ਇਸ ਗੱਲ ਦਾ ਕੀ ਜਵਾਬ ਹੈ? ਇਹਦੇ ਬਾਰੇ ਨਾ ਜਦੋਂ ਮੈਂ ਆਪਣੀ ਕਿਤਾਬ ਦਾ ਲਈ ਪੜ੍ਹਾਈ ਕਰ ਰਿਹਾ ਸੀਗਾ, ਇੱਕ ਯਹੂਦੀ ਵਿਦਵਾਨ ਹੈਗੇ ਆ ਬੈਂਜਾਮਿਨ ਐਕਜ਼ਨ, ਉਹਨਾਂ ਦੀ ਕਿਤਾਬ ਹੈਗੀ ਹੈ ਨੇਸ਼ਨ ਐਂਡ ਸਟੇਟ, ਕੋਈ ਵੀ ਪੜ੍ਹ ਸਕਦਾ, ਐਮਾਜ਼ਨ ਤੋਂ ਮਿਲ ਜਾਏਗੀ ਜਾਂ ਕਿਤੋਂ ਵੀ ਮਿਲ ਜਾਏਗੀ। ਨੇਸ਼ਨ ਐਂਡ ਸਟੇਟ ਵਿੱਚ ਉਹ ਬੈਂਜਾਮਿਨ ਐਕਜ਼ਨ ਕਹਿੰਦੇ ਹੈਗੇ ਆ, ਕਹਿੰਦੇ ਵੀ ਕੋਈ ਵੀ ਵਿਦੇਸ਼ੀ ਤਾਕਤ ਜਾਂ ਕੋਈ ਵੀ ਦੇਸੀ ਤਾਕਤ ਕਿਸੇ ਕੌਮ ਦੇ ਆਜ਼ਾਦੀ ਦੇ ਜਜ਼ਬੇ ਨੂੰ ਵੀ ਟੀਕੇ ਲਾ ਕੇ ਖੜਾ ਨਹੀਂ ਕਰ ਸਕਦੀ, ਇੰਜੈਕਸ਼ਨ ਲਾ ਕੇ ਖੜਾ ਨਹੀਂ ਕਰ ਸਕਦੀ, ਜੇ ਉਹਦੀਆਂ ਲੱਤਾਂ ਵਿੱਚ ਆਪ ਜ਼ੋਰ ਨਾ ਹੋਵੇ, ਜੇ ਭਾਰ ਝੱਲਣ ਤਾਂ। ਹਾਂ, ਵੀ ਜੇ ਉਸ ਕੌਮ ਜਾਂ ਉਸ ਲੀਡਰ ਵਿੱਚ ਆਪਣੀ ਕੌਮ ਨਾਲ ਖੜਨ ਦਾ ਆਪ ਜਜ਼ਬਾ ਨਾ ਹੋਵੇ, ਤਾਂ ਕੋਈ ਵਿਦੇਸ਼ੀ ਜਾਂ ਦੇਸੀ ਤਾਕਤ ਆ ਜਿਹੜੀ ਉਹਨੂੰ ਸਿਰਫ ਗੋਲੀਆਂ ਦੇ ਕੇ, ਸਿਧਾਂਤਕ ਗੋਲੀਆਂ ਦੇ ਕੇ ਜਾਂ ਸਿਧਾਂਤਕ ਜਿਹੜੇ ਹੈਗੇ ਆ ਵੀ ਉਹ ਲਾ ਕੇ ਪੋਲੀਟੀਕਲ ਕਾਰਵਾਈਆਂ ਕਰਕੇ ਉਹਨੂੰ ਖੜਾ ਨਹੀਂ ਕਰ ਸਕਦੀ। ਉਹਨੇ 3-4 ਨੈਸ਼ਨਲਿਸਟ ਲਹਿਰਾਂ ਦਾ ਜ਼ਿਕਰ ਕਰਿਆ, ਹੁਣ ਮੈਨੂੰ ਨਾਂ ਭੁੱਲ ਗਏ ਹੋਏ ਉਹਨਾਂ ਦੇ, ਉਹ ਕਿਤਾਬ 'ਚ ਹੈਗਾ ਜ਼ਿਕਰ। ਕਹਿੰਦਾ ਵੀ ਜਰਮਨ ਸਰਕਾਰ ਨੇ ਇਹ 3-4 ਨੈਸ਼ਨਲਿਸਟ ਲਹਿਰਾਂ ਨੂੰ ਬਾਹਰੋਂ ਸਮਰਥਨ ਦੇਣ ਦਾ ਯਤਨ ਕਰਿਆ ਸੀ, ਪਰ ਉਹ ਨੈਸ਼ਨਲਿਸਟ ਲਹਿਰਾਂ ਕਾਮਯਾਬ ਨਹੀਂ ਹੋਈਆਂ ਕਿਉਂਕਿ ਉਹਨਾਂ ਦੇ ਆਪਣੇ ਅੰਦਰ ਹੀ ਜਜ਼ਬਾ ਨਹੀਂ ਸੀ। ਹਨਾ, ਠੀਕ ਹੈ ਨਾ, ਜਿੰਨਾ ਮਰਜ਼ੀ ਤੁਸੀਂ ਜਿੰਨੇ ਮਰਜ਼ੀ ਹਥਿਆਰ ਦੇ ਲਓ, ਜਿੰਨਾ ਮਰਜ਼ੀ ਕੁਝ ਕਰ ਲਓ, ਜੇ ਉਸ ਕੌਮ ਦੇ ਅੰਦਰ ਆਪ ਲੜ ਮਰਨ ਦਾ ਜਾਂ ਆਪਣੀ ਆਜ਼ਾਦੀ ਦੀ ਚਾਹਤ ਨਹੀਂ ਹੈਗੀ ਤਾਂ ਕੋਈ ਵੀ ਲੀਡਰ ਕਾਮਯਾਬ ਨਹੀਂ। ਇੰਦਰਾ ਗਾਂਧੀ ਜਿੰਨਾ ਮਰਜ਼ੀ ਜ਼ੋਰ ਲਾ ਲੈਂਦੀ, ਪ੍ਰਕਾਸ਼ ਸਿੰਘ ਬਾਦਲ ਨੂੰ ਜ਼ੋਰ ਲਾ ਲਵੇ ਇੰਦਰਾ ਗਾਂਧੀ, ਪ੍ਰਕਾਸ਼ ਸਿੰਘ ਬਾਦਲ ਕਿਉਂ ਨਾ ਸੰਤ ਜਰਨੈਲ ਸਿੰਘ ਬਣ ਗਿਆ? ਜਦੋਂ ਜਿਸ ਵਿਅਕਤੀ ਵਿੱਚ ਉਹ ਸਮਰੱਥਾ ਹੈ ਕੌਮ ਨੂੰ ਅਗਵਾਈ ਦੇਣ ਦੀ, ਉਹਨੂੰ ਫਿਰ ਕਿਸੇ ਇੰਦਰਾ ਗਾਂਧੀ ਦੀ, ਕਿਸੇ ਰਾਜੀਵ ਗਾਂਧੀ ਦੀ ਜਾਂ ਕਿਸੇ ਨਰਿੰਦਰ ਮੋਦੀ ਦੀ ਲੋੜ ਨਹੀਂ ਪੈਂਦੀ। ਉਹ ਆਪਣੇ ਆਪ 'ਚ ਹੀ ਇੰਨਾ ਹੁੰਦਾ, ਆਪਣੇ ਗੁਰੂ ਨਾਲ, ਆਪਣੀ ਮਾਂ ਧਰਤੀ ਨਾਲ, ਆਪਣੇ ਸਿਧਾਂਤ ਨਾਲ ਪਰਣਾਇਆ। ਠੀਕ ਹੈ, ਸੋ ਇਹ ਨੈਰੇਟਿਵ ਇਹ ਸਿਰਜੇ ਜਾਂਦੇ ਆ, ਸਟੇਟਾਂ ਵੱਲੋਂ ਇਹ ਨੈਰੇਟਿਵ ਸਿਰਜੇ ਜਾਂਦੇ ਹੈਗੇ ਆ। ਸੋ ਸਟੇਟਾਂ ਦਾ ਇਹ ਕੰਮ ਹੈ ਨੈਰੇਟਿਵ ਸਿਰਜਣਾ। ਸੋ ਜਦੋਂ ਅਸੀਂ ਸੰਤ ਜੀ ਨੂੰ ਉਸ ਮਹਾਨ ਵਿਅਕਤੀ ਦੇ ਤੌਰ ਤੇ ਦੇਖਦੇ ਹਾਂ, ਐਡੇ ਬੁਲੰਦ ਕਰਦਾਰ ਵਾਲੇ ਜਿਹੜੇ ਵਿਅਕਤੀ ਦੇ ਤੌਰ ਤੇ ਦੇਖਦੇ ਹਾਂ, ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਵਰਗੀ ਜਿਹੜੀ ਸਿਧਾਂਤਕ ਪਰਪੱਕਤਾ ਰੱਖਦਾ, ਤਾਂ ਉਹਦੇ ਚੋਂ ਆਹ ਛੋਟੀਆਂ ਵੀ ਇੰਦਰਾ ਗਾਂਧੀ ਨੇ ਖੜਾ ਕਰਿਆ, ਉਹਨੇ ਕਰਿਆ, ਇਹ ਗੱਲਾਂ ਐਵੇਂ ਜਿੱਦਾਂ ਇਹ ਤਾਂ ਸ਼ਰਮ ਨਾਲ ਹੀ ਮਰ ਜਾਣਾ ਚਾਹੀਦਾ ਉਹਨਾਂ ਲੋਕਾਂ ਨੂੰ ਜਿਹੜੇ ਇਹ ਕਹਿ ਰਹੇ ਹੈਗੇ। ਫਿਰ ਜੇ ਸੰਤ ਜਰਨੈਲ ਸਿੰਘ ਨੂੰ ਇੰਦਰਾ ਗਾਂਧੀ ਨੇ ਖੜਾ ਕਰਿਆ, ਹੁਣ ਪੂਰੀ ਕਾਂਗਰਸ ਆ, ਭਾਰਤੀ ਜਨਤਾ ਪਾਰਟੀ ਇੱਥੇ ਆ ਕੇ ਅਕਾਲ ਤਖਤ ਤੇ ਮਾਫੀ ਮੰਗਣ ਵੀ ਜੋ ਕੁਝ ਹੋਇਆ ਗਲਤ ਹੋਇਆ। ਜਿਹੜੀ ਭਾਜਪਾ ਕਹਿੰਦੀ ਆ ਵੀ ਕਾਂਗਰਸ ਨੇ ਗਲਤ ਕਰਿਆ, ਭਾਜਪਾ ਮਾਫੀ ਮੰਗੇ ਆ ਕੇ ਅਕਾਲ ਤਖਤ ਤੇ, ਜੋ ਕੁਝ ਨਹੀਂ ਮੰਨਦੇ। ਠੀਕ ਹੈ, ਸੋ ਇਹ ਬਹੁਤ ਨਿਗੂਣੀਆਂ ਗੱਲਾਂ ਨੇ, ਇਹਦਾ ਸ਼ੋਸ਼ੇ ਛੱਡੇ ਜਾਂਦੇ ਆ। ਇਹ ਸ਼ੋਸ਼ਾ ਜਿਹੜਾ ਹੈਗਾ ਇੱਕ ਬਹੁਤ ਹੀ ਘਟੀਆ ਕਿਸਮ ਦਾ ਹਿੰਦੂ ਪੱਤਰਕਾਰ ਹੋਇਆ ਕੁਲਦੀਪ ਨਈਅਰ, ਸਿੱਖਾਂ ਦੇ ਖਿਲਾਫ ਜ਼ਹਿਰ ਦੀ ਭਾਵਨਾ ਤੱਕ ਵਿਚਾਰ ਰੱਖਦਾ ਸੀ। ਸੋ ਉਹਦੀ ਜ਼ਹਿਰੀਲੀ ਭਾਵਨਾ ਦਾ ਇਹ ਉਪਜ ਹੈਗੀ ਆ। ਉਹ ਭਾਈ ਅਮਰੀਕ ਸਿੰਘ ਨੂੰ ਵੀ IB ਦਾ ਏਜੰਟ ਦੱਸਦਾ। ਉਹਨੇ ਮਰਨ ਤੋਂ ਪਹਿਲਾਂ ਕਿਤਾਬ ਲਿਖੀ ਆ, ਕਹਿੰਦਾ ਭਾਈ ਅਮਰੀਕ ਸਿੰਘ IB ਦਾ ਏਜੰਟ ਸੀ। ਠੀਕ ਹੈ, ਸੋ ਉਹ ਜ਼ਹਿਰ ਨਾਲ ਭਰਿਆ ਹੋਇਆ ਸੀ, ਸਿੱਖਾਂ ਦੇ ਖਿਲਾਫ ਇੰਨੀ ਭਿਆਨਕ ਜ਼ਹਿਰ ਨਾਲ ਭਰਿਆ ਹੋਇਆ ਸੀ ਕੁਲਦੀਪ ਨਈਅਰ ਵੀ ਤੁਸੀਂ ਉਹਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ। ਸੰਨ 2000 ਦੀ ਗੱਲ ਹੈਗੀ ਆ ਜੀ। ਉਹਦਾ ਆਰਟੀਕਲ ਲੱਗਦਾ ਹੁੰਦਾ ਸੀ ਬੁੱਧਵਾਰ ਨੂੰ, ਮੈਂ ਉਦੋਂ ਅਜੀਤ ਅਖਬਾਰ 'ਚ ਕੰਮ ਕਰਦਾ ਸੀ, ਤੋਂ ਐਡੀਟੋਰੀਅਲ ਪੇਜ ਦਾ ਮੈਂ ਇੰਚਾਰਜ ਸੀ। ਜਿੱਦਾਂ ਉਹਦਾ ਆਰਟੀਕਲ ਆਇਆ ਛਪਣ ਲਈ,
ਤੇ ਸੰਤ ਜਰਨੈਲ ਸਿੰਘ ਨੂੰ ਉਹ ਦੇ ਖਿਲਾਫ ਉਹ ਜਿੰਨਾ ਕੁ ਵੀ ਜ਼ਹਿਰ ਬਕ ਸਕਦਾ ਸੀਗਾ ਉਹਨੇ ਬਕਿਆ ਹੋਇਆ ਸੀ ਵਿੱਚ ਉਹਦੇ ਚ। ਪਰ ਕਿਉਂਕਿ ਅਜੀਤ ਦੇ ਪ੍ਰਬੰਧਕਾਂ ਨੂੰ ਲੱਗਿਆ ਵੀ ਜੇ ਇਹ ਛਪ ਗਿਆ ਤਾਂ ਬਹੁਤ ਸਾਡੇ ਤੇ ਉਹ ਆ ਜਾਊਗਾ, ਉਹਨਾਂ ਨੇ ਨਹੀਂ ਛਾਪਿਆ। ਪਰ ਇੱਕ ਹਿੰਦੂ ਅਖਬਾਰ ਨੇ ਛਾਪਿਆ ਸੀ, ਅੱਛਾ, ਜਿਹੜਾ ਜਲੰਧਰ ਨੂੰ ਛਪਦਾ, ਜਿਹੜਾ ਲਾਲਿਆਂ ਦਾ ਅਖਬਾਰ ਉਹਨੇ ਛਾਪਿਆ ਸੀ। ਉਹ ਮੈਨੂੰ ਤਾਂ ਪਹਿਲਾਂ ਪਤਾ ਸੀ ਕੁਲਦੀਪ ਨਈਅਰ ਬਾਰੇ, ਤਾਂ ਮੈਨੂੰ ਕੋਈ ਭੁਲੇਖਾ ਨਹੀਂ ਸੀਗਾ। ਜਿਹੜੀ ਭਗਤ ਸਿੰਘ ਦੀ ਉਹ ਕਿਤਾਬ ਲਿਖਦਾ ਨਾ, ਭਗਤ ਸਿੰਘ ਬਾਰੇ ਕਿਤਾਬ ਲਿਖਦਾ, ਤੇ ਤੁਸੀਂ ਦੇਖੋ ਵੀ ਉਸ ਕਿਤਾਬ ਦਾ ਪੰਜਾਬੀ ਅਨੁਵਾਦ ਕਰਨ ਦਾ ਇੱਕ ਘਟੀਆ ਤੇ ਦੁਰਭਾਗ ਮੈਨੂੰ ਪ੍ਰਾਪਤ ਹੋਇਆ। ਅਜੀਤ ਅਖਬਾਰ 'ਚ ਰਹਿੰਦੇ ਆ, ਉਹਦੀ ਭੂਮਿਕਾ 'ਚ ਉਹ ਲਿਖਦਾ, ਕਹਿੰਦਾ ਮੈਨੂੰ ਯਾਰਵੱਡਾ ਜੇਲ੍ਹ 'ਚੋਂ, ਪੂਨੇ ਦੀ ਜੇਲ੍ਹ 'ਚੋਂ ਹਰਜਿੰਦਰ ਸਿੰਘ ਜਿੰਦੇ ਦੀ ਤੇ ਸੁਖਦੇਵ ਸਿੰਘ ਸੁੱਖੇ ਦੀ ਚਿੱਠੀ ਆਈ ਵੀ ਭਗਤ ਸਿੰਘ ਵੀ ਜਿਹੜਾ ਹੈਗਾ ਆਪਣੇ ਅਕੀਦਿਆਂ ਵਾਲੀ ਫਾਂਸੀ ਤੇ ਚੜਿਆ ਸੀ, ਉਹ ਸ਼ਹੀਦ ਆ, ਹੁਣ ਅਸੀਂ ਵੀ ਫਾਂਸੀ ਤੇ ਚੜਨ ਜਾ ਰਹੇ ਹਾਂ, ਕਿ ਅਸੀਂ ਸ਼ਹੀਦ ਨਹੀਂ? ਕਹਿੰਦਾ ਮੈਨੂੰ ਲੱਗਿਆ ਵੀ ਜੇ ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁੱਖਾ ਸ਼ਹੀਦ ਬਣ ਗਏ ਤਾਂ ਸਾਡਾ ਕੀ ਬਣੂਗਾ। ਕਹਿੰਦਾ ਮੈਂ ਉਹਨਾਂ ਨੂੰ ਸ਼ਹੀਦ ਨਾ ਬਣਨ ਦੇਣ ਦੇ ਇਰਾਦੇ ਨਾਲ ਇਹ ਕਿਤਾਬ ਲਿਖੀ ਆ ਭਗਤ ਸਿੰਘ ਵਾਲੀ। ਅੱਛਾ, ਠੀਕ ਆ ਨਾ। ਸੋ ਇਹ ਆ। ਸੋ ਇਹ ਜਿਹੜਾ ਇਹ ਨੈਰੇਟਿਵ ਆ ਵੀ ਸੰਤ ਜੀ ਨੂੰ ਕਾਂਗਰਸ ਨੇ ਲਿਆਂਦਾ, ਇਹ ਤਾਂ ਥੋੜੇ ਜਿਹੇ ਘਟੀਆ ਕਿਸਮ ਦੇ ਜਿਹੜੇ ਪੱਤਰਕਾਰ ਹੋਏ ਆ, ਸੋ ਉਹਨਾਂ ਦਾ ਆਪਣਾ ਹੋਗਾ। ਜਿਹੜਾ ਬੰਦਾ ਸ਼ਹੀਦ ਭਾਈ ਅਮਰੀਕ ਸਿੰਘ ਨੂੰ ਆਈਬੀ ਦਾ ਏਜੰਟ ਲਿਖ ਸਕਦਾ, ਉਹਦੀ ਕੀ ਨੈਤਿਕਤਾ ਆਪਾਂ ਦੇਖ ਸਕਦੇ। ਸੋ ਇਹਦੇ ਬਾਰੇ ਬਹੁਤਾ ਵਿਚਾਰ ਕਰਨ ਦੀ ਲੋੜ ਨਹੀਂ ਹੈ, ਸਾਨੂੰ ਬਹੁਤਾ ਧਿਆਨ ਦੇਣ ਦੀ ਲੋੜ ਨਹੀਂ ਹੈ। ਸੰਤ ਜੀ ਜਿਸ ਮਹਾਨ ਪਦਵੀ ਨੂੰ ਪਾਏ ਹੋਏ ਸੀ, ਉਹਨਾਂ ਨੂੰ ਉਹ ਰੁਤਬਾ ਕੌਮ ਨੇ ਦਿੱਤਾ ਹੈਗਾ, ਸੋ ਕੌਮ ਦੇ ਦਿਲਾਂ ਵਿੱਚ ਉਹ ਅੱਜ ਵੀ ਵਸਦੇ ਆ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਵਾਸਤੇ। ਬਿਲਕੁਲ ਇਸੇ ਤਰੀਕੇ ਦੇ ਨਾਲ ਜਿਹੜੇ ਬਹੁਤ ਤਰ੍ਹਾਂ ਦੇ ਜਿਹੜੇ ਨੈਰੇਟਿਵ ਆ ਉਹ ਘੜੇ ਜਾ ਰਹੇ ਆ। ਗੱਲ ਇਹ ਆ ਵੀ ਕੰਨ ਦੇ ਕੱਚੇ ਹੋਣ ਕਰਕੇ ਬਹੁਤ ਸਾਰੇ ਜਿਹੜੇ ਲੋਕ ਆ, ਜਿਹੜੇ ਸਿਧਾਂਤ ਤੋਂ ਊਣੇ ਆ, ਉਤੋਂ ਪਰੇ ਆ, ਉਹ ਫਿਰ ਇਹ ਗੱਲਾਂ ਦੇ ਵਿੱਚ ਫਸ ਜਾਂਦੇ ਆ। ਉਹਨਾਂ ਨੂੰ ਇਹ ਗੱਲਾਂ ਜਿਹੜੀਆਂ ਉਹ ਠੀਕ ਲੱਗਣ ਲੱਗ ਜਾਂਦੀਆਂ ਆ। ਸੋ ਉਹਨਾਂ ਦਾ ਕੋਸ਼ਿਸ਼ ਹੀ ਇਹ ਆ ਅਵਤਾਰ ਸਿੰਘ ਜੀ, ਵੀ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਾਂ ਜਿਹੜਾ ਉਹ ਫਸਾਉਣਾ ਆ। ਅਗਲੀ ਜਿਹੜੀ ਆਪਾਂ ਇਸ ਦੇ ਵਿੱਚ ਅਵਤਾਰ ਸਿੰਘ ਜੀ ਗੱਲ ਕਰਦੇ ਹਾਂ ਵੀ ਅੱਜ ਦੇ ਸਮੇਂ ਦੇ ਵਿੱਚ ਇਹ ਜਿਹੜੇ ਜ਼ਖਮ ਨੇ 1984 ਦੇ, ਇਹ ਜਿੱਦਾਂ ਤੁਸੀਂ ਕਿਹਾ ਵੀ ਇਸ ਦੀ ਸਿਧਾਂਤਕਾਰੀ ਜਿਹੜੀ ਉਹ ਹੋਣੀ ਚਾਹੀਦੀ ਆ, ਇਹਨੂੰ ਕਿਵੇਂ ਪਰਿਭਾਸ਼ਿਤ ਕਰਨਾ ਜਿਹੜਾ ਉਹ ਚਾਹੀਦਾ ਆ ਤਾਂ ਜੋ ਮਾਸਿਸ ਤੱਕ, ਸਾਰਿਆਂ ਤੱਕ ਇਹ ਗੱਲ ਜਿਹੜੀ ਉਹ ਪਹੁੰਚੇ। ਇਹ ਕੌਮ ਦਾ ਜਿਹੜਾ ਜਜ਼ਬਾ, ਇਹ ਪੰਥ ਦਾ ਜਿਹੜਾ ਜਜ਼ਬਾ, ਤੇ ਉਹ ਜਿਹੜੀ ਪੀੜ ਵੀ ਆ, ਉਸ ਦੇ ਵਿੱਚੋਂ ਚੜ੍ਹਦੀ ਕਲਾ ਦੇ ਵਿੱਚੋਂ ਆਪਾਂ ਕਿੱਦਾਂ ਨਿਕਲ ਕੇ ਆਉਣਾ ਆ, ਉਹ ਕਿਵੇਂ ਜਾਵੇ ਹੋਗਾ। ਹਾਂ, ਇਹਦੇ ਵਿੱਚ ਜਿਹੜਾ ਹੈਗਾ ਸਾਡੇ ਹੁਣ ਸਿੱਖ ਵਿਦਵਾਨਾਂ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਆ। 1984 ਦੇ ਦੁਖਾਂਤ ਦਾ ਨੈਰੇਟਿਵ, ਜ਼ਖਮਾਂ ਨੂੰ ਸੂਰਜ ਬਣਨ ਦਿਓ, ਜਿਹੜੀ ਮੈਂ ਪਹਿਲਾਂ ਗੱਲ ਕਰੀ, ਉਹਦਾ ਨੈਰੇਟਿਵ ਸਿਰਜਣਾ ਪੈਣਾ ਅਸੀਂ। ਕਿਉਂਕਿ ਜਿਹੜੀਆਂ ਨਾ ਇਸ ਵੇਲੇ ਜਿਹੜੇ ਐਜੂਕੇਸ਼ਨ ਨਾਲ ਸੰਬੰਧਿਤ ਲੋਕ ਨੇ, ਹਿਸਟਰੀ ਦੇ ਜਿਹੜੇ ਵਿਦਿਆਰਥੀ ਨੇ, ਉਹਨਾਂ ਨੂੰ ਪਤਾ ਹੋਏਗਾ ਮੈਮਰੀ ਸਟੱਡੀਜ਼ ਦਾ ਇੱਕ ਪੂਰਾ ਡਿਸਿਪਲਿਨ ਆ। ਪੂਰੀਆਂ ਦੁਨੀਆ ਦੀਆਂ ਯੂਨੀਵਰਸਿਟੀਆਂ ਵਿੱਚ ਮੈਮਰੀ ਸਟੱਡੀਜ਼ ਦਾ ਇੱਕ ਡਿਸਿਪਲਿਨ ਆ। ਕੌਮਾਂ ਦੀ ਯਾਦ ਦਾ ਇਤਿਹਾਸਕਾਰੀ ਆ ਜਿਹੜੀ, ਉਹਦੇ ਤੇ ਕੰਮ ਹੁੰਦਾ। ਬਹੁਤ ਵੱਡੇ ਜਿਹੜੀਆਂ ਕਿਤਾਬਾਂ ਨੇ ਲਿਖੀਆਂ ਜਾਂਦੀਆਂ ਮੈਮਰੀ ਸਟੱਡੀਜ਼ ਤੇ, ਹਨਾ। ਸੋ ਇੰਡੀਅਨ ਸਟੇਟ ਵੀ ਕਰ ਰਹੀ ਹੈਗੀ ਆ। ਸੋ ਉਹਨਾਂ ਨੇ ਬਹੁਤ ਇੱਕ ਮੈਂ ਇੱਥੋਂ ਤੁਹਾਡੇ ਅਮਰੀਕਾ ਤੋਂ ਹੀ ਜਿਹੜਾ ਹੈਗਾ ਆਨਲਾਈਨ ਮੈਗਜ਼ੀਨ ਪਬਲਿਸ਼ ਹੁੰਦਾ, ਉਹਦੇ ਵਿੱਚ ਰਾਧਿਕਾ ਚੋਪੜਾ ਦਾ ਨਾ ਇੱਕ ਉਹ ਆਰਟੀਕਲ ਹੈਗਾ। ਰਾਧਿਕਾ ਚੋਪੜਾ ਨੇ ਇੰਦਰਾ ਗਾਂਧੀ ਦੀ ਹਮਾਇਤ ਨਾਲ, ਜਿੱਦਾਂ ਸਿੱਖਾਂ ਦੇ ਬਹੁਤ ਵਿਰੋਧੀ ਹੈਗੀ ਆ, ਉਹਨੇ ਲਿਖਿਆ, ਕਹਿੰਦੇ ਵੀ ਇੰਦਰਾ ਗਾਂਧੀ ਦੇ ਜਦੋਂ ਗੋਲੀਆਂ ਲੱਗੀਆਂ, ਉਹਦੀ ਸਾੜੀ ਨਾਲ ਲੱਗਿਆ ਹੋਇਆ ਲਹੂ, ਔਰ ਜਿੱਥੇ ਉਹ ਧਰਤੀ ਤੇ ਗਿਰੀ, ਉਹ ਧਰਤੀ ਮਿੱਟੀ ਜਿਹੜੀ ਹੈਗੀ ਆ, ਜਿਹੜੀ ਲਹੂ ਨਾਲ ਭਿੱਜੀ ਹੋਈ ਹੈ ਨਾ, ਵੀ ਉਹ ਜਿਹੜੀ ਹੈਗੀ ਆ ਹਿੰਦੂ ਕੌਮ ਦੇ ਜਜ਼ਬੇ ਲਈ ਜਿਹੜੀ ਬਹੁਤ ਪ੍ਰਵਾਨਯੋਗ ਹੈ। ਦੂਜੇ ਪਾਸੇ ਲਿਖਦੀ, ਕਹਿੰਦੀ ਭਿੰਡਰਾਂ ਵਾਲੀ ਨੂੰ ਕੋਈ ਪੁੱਛਦਾ ਨਹੀਂ, ਹਨਾ। ਹਾਲਾਂਕਿ ਮੇਰਾ ਖਿਆਲ ਉਹਦੀ ਇਗਨੋਰੈਂਸ ਹੋਣੀ ਆ। ਇੱਕ ਤਾਂ ਉਹ ਨਫ਼ਰਤ ਚੋਂ ਲਿਖ ਰਹੀ ਆ, ਸ਼ਾਇਦ ਉਹਨੂੰ ਨਹੀਂ ਪਤਾ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਨਾਲ ਆ ਜਿਹੜੀ ਸਾਡੇ ਸਿੱਖ ਸ਼ਹੀਦਾਂ ਦੀ ਯਾਦਗਾਰ ਹੈ। ਔਰ ਸੰਤ ਜੀ ਜਿਹੜੇ ਹੈਗੇ ਆ, ਸਿੱਖ ਕੌਮ ਦੀ ਜਿਹੜੀ ਹੈਗੀ ਆ ਮਾਨਸਿਕਤਾ ਵਿੱਚ ਇੱਕ ਤਰ੍ਹਾਂ ਨਾਲ ਵਸੇ ਹੋਇਆ। ਜਿਹੜੀ ਮੈਮਰੀ ਸਟੱਡੀਜ਼ ਹੈ ਇਸ ਵੇਲੇ ਹੁਣ ਚੁਣੌਤੀ, ਅੱਜ 42 ਸਾਲਾਂ ਬਾਅਦ ਆ ਜਿਹੜੀ ਸਾਡੇ ਸਾਹਮਣੇ ਮੈਮਰੀ ਸਟੱਡੀਜ਼ ਹੈਗਾ। ਉਹਦੇ ਲਈ ਮੈਂ ਥੋੜਾ ਜਿਹਾ ਲਿਖਿਆ ਸੀ ਤਾਂ ਕਿ ਜਿਹੜੀ ਹੈਗੀ ਆ, ਕਿਉਂਕਿ ਜਿਹੜੇ ਸਿਧਾਂਤਕ ਤੌਰ ਤੇ ਪ੍ਰਪੱਖ ਲੋਕ ਆ ਉਹ ਸੁਣਦੇ ਹੈਗੇ ਆ ਜ਼ਰੂਰ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਸਿੱਖ ਯਾਦ ਵਿੱਚ ਜੂਨ 1984 ਸਿਰਫ ਇੱਕ ਇਤਿਹਾਸਕ ਘਟਨਾ ਹੀ ਨਹੀਂ, ਸਗੋਂ ਮਨੁੱਖੀ ਚੇਤਨਾ, ਸੱਤਾ, ਨਿਆਂ, ਯਾਦ ਅਤੇ ਪਛਾਣ ਨਾਲ ਜੁੜੇ ਡੂੰਘੇ ਦਾਰਸ਼ਨਿਕ ਸਵਾਲਾਂ ਦਾ ਕੇਂਦਰ ਵੀ ਹੈ। ਕਿਉਂਕਿ ਜਦੋਂ ਕਿਸੇ ਕੌਮ ਦੇ ਸਭ ਤੋਂ ਪਵਿੱਤਰ ਧਾਰਮਿਕ ਅਤੇ ਇਤਿਹਾਸਕ ਕੇਂਦਰ ਉੱਤੇ ਕੋਈ ਫੌਜੀ ਕਾਰਵਾਈ ਹੁੰਦੀ ਹੈ ਤਾਂ ਇਹ ਸਿਰਫ ਰਾਜਨੀਤਿਕ ਜਾਂ ਸੈਨਿਕ ਘਟਨਾ ਨਹੀਂ ਰਹਿੰਦੀ, ਆਪਾਂ ਇਹਦਾ ਜ਼ਿਕਰ ਕਰਿਆ, ਬਲਕਿ ਇਹ ਮਨੁੱਖ ਅਤੇ ਸੱਤਾ ਦੇ ਸੰਬੰਧਾਂ ਨੂੰ ਨਵੇਂ ਸਿਰੇ ਤੋਂ ਪ੍ਰਭਾਸ਼ਿਤ ਕਰਨ ਵਾਲਾ ਪਲ ਬਣ ਜਾਂਦੀ ਹੈ। ਇਸ ਲਈ ਸਾਡੇ ਸਾਹਮਣੇ ਇੱਕ ਅਹਿਮ ਸਵਾਲ ਇਹ ਵੀ ਪੈਦਾ ਹੁੰਦਾ ਹੈ
ਕਿ ਕੀ ਜੂਨ 1984 ਦੇ ਸੰਦਰਭ ਵਿੱਚ ਰਾਜ ਦੀ ਸ਼ਕਤੀ ਦੀ ਕੋਈ ਨੈਤਿਕ ਸੀਮਾ ਬਚੀ ਸੀ ਵੀ ਸਟੇਟ ਨੇ ਜਿਸ ਕਿਸਮ ਦੀ ਜਿਹੜਾ ਘੋਰ ਅਤਿਆਚਾਰ ਕਰਿਆ ਕਿ ਉਹਨੇ ਕੋਈ ਨੈਤਿਕਤਾ ਨਿਭਾਈ ਹੈਗੀ ਹੈ? ਇਹ ਸਵਾਲ ਸਾਡੇ ਸਾਹਮਣੇ ਆ ਅੱਜ 42 ਸਾਲਾਂ ਬਾਅਦ। ਹਾਲਾਂਕਿ ਭਾਰਤੀ ਰਾਜ ਆਪਣੇ ਆਪ ਨੂੰ ਕਾਨੂੰਨ, ਕਾਇਦੇ ਅਤੇ ਸੁਰੱਖਿਆ ਦਾ ਪ੍ਰਤੀਕ ਦੱਸਦਾ ਹੈ, ਪਰ ਜਦ ਉਹ ਆਪਣੀ ਤਾਕਤ ਦਾ ਪ੍ਰਯੋਗ ਆਪਣੇ ਹੀ ਨਾਗਰਿਕਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਇਤਿਹਾਸਕ ਯਾਦਾਂ ਉੱਤੇ ਕਰਦਾ ਹੈ ਤਾਂ ਉਸ ਦੀ ਨੈਤਿਕਤਾ ਲਾਜ਼ਮੀ ਤੌਰ ਤੇ ਸਵਾਲਾਂ ਦੇ ਘੇਰੇ ਵਿੱਚ ਆ ਜਾਂਦੀ ਹੈ। ਇਸ ਲਈ ਜੂਨ 1984 ਸੱਤਾ ਅਤੇ ਨੈਤਿਕਤਾ ਦੇ ਟਕਰਾਅ ਦਾ ਪ੍ਰਤੀਕ ਬਣ ਜਾਂਦੀ ਹੈ, ਜਿਸ ਪੱਖ ਤੋਂ ਅਸੀਂ ਅਜੇ ਬਹੁਤ ਸਾਰਾ ਕਾਰਜ ਕਰਨਾ ਹੈ। ਸਾਡੇ ਇਤਿਹਾਸਕਾਰਾਂ ਦੀ ਇਸ ਦਿਸ਼ਾ ਵਿੱਚ ਕੰਮ ਕਰਨ ਦੀ ਬਹੁਤ ਵੱਡੀ ਚੁਣੌਤੀ ਹੈ। ਇਹ ਘਟਨਾ ਸਾਡੀ ਯਾਦ ਅਤੇ ਇਤਿਹਾਸ ਦੇ ਦਰਸ਼ਨ ਨਾਲ ਜੁੜੀ ਹੋਈ ਹੈ, ਜਿਹੜੀ ਫਿਲਾਸਫੀ ਆਫ ਹਿਸਟਰੀ ਹੈ ਉਹਦੇ ਨਾਲ ਜੁੜੀ ਹੋਈ ਹੈ। ਸੋ ਜਦੋਂ ਤੱਕ ਅਸੀਂ ਫਿਲਾਸਫੀ ਆਫ ਹਿਸਟਰੀ, ਇਤਿਹਾਸ ਦਾ ਦਰਸ਼ਨ, ਇਹ ਬਹੁਤ ਵੱਡੀ ਚੁਣੌਤੀ ਹੈ ਸਾਡੇ ਸਾਹਮਣੇ, ਜਿਹੜੀ ਮੈਮੋਰੀ ਸਟੱਡੀਜ਼ ਦੇ ਨਾਲ ਜੁੜਿਆ ਹੋਇਆ ਜਿਹੜੀ ਫਿਲਾਸਫੀ ਆ ਇਸ ਘਟਨਾ ਦੀ ਤੇ ਸਾਡੇ ਇਸ 1984 ਤੇ ਬਾਅਦ ਦੇ ਸਮੁੱਚੇ ਇਤਿਹਾਸ ਦੀ, ਉਹਦਾ ਵਰਣਨ ਆ ਜਿਹੜਾ ਉਹ ਆਉਣਾ ਚਾਹੀਦਾ ਹੈ। ਇਹ ਘਟਨਾ ਸਾਡੀ ਯਾਦ ਅਤੇ ਇਤਿਹਾਸ ਦੇ ਦਰਸ਼ਨ ਨਾਲ ਜੁੜੀ ਹੋਈ ਹੈ, ਕਿਉਂਕਿ ਕਿਸੇ ਵੀ ਕੌਮ ਦੀ ਪਛਾਣ ਉਸ ਦੀ ਯਾਦ ਤੋਂ ਬਣਦੀ ਹੈ, ਉਸ ਦੀਆਂ ਯਾਦਾਂ ਤੋਂ ਬਣਦੀ ਹੈ। ਇਸ ਲਈ ਜਦੋਂ ਕੋਈ ਅਜਿਹਾ ਸਦਮਾ ਵਾਪਰਦਾ ਹੈ ਜੋ ਸਮੂਹਕ ਚੇਤਨਾ ਵਿੱਚ ਡੂੰਘੀ ਛਾਪ ਛੱਡ ਜਾਂਦਾ ਹੈ ਤਾਂ ਉਹ ਸਿਰਫ ਬੀਤੇ ਸਮੇਂ ਦੀ ਘਟਨਾ ਨਹੀਂ ਰਹਿੰਦਾ, ਸਗੋਂ ਵਰਤਮਾਨ ਅਤੇ ਭਵਿੱਖ ਨੂੰ ਪ੍ਰਭਾਵਿਤ ਕਰਦਾ ਹੈ। ਸੋ 1984 ਨੇ ਜਿਹੜਾ ਸਾਡੇ ਵਰਤਮਾਨ ਨੂੰ ਪ੍ਰਭਾਵਿਤ ਕਰਿਆ ਤੇ ਜਿਹੜਾ ਸਾਡੇ ਭਵਿੱਖ ਨੂੰ ਪ੍ਰਭਾਵਿਤ ਕਰਨਾ, ਅਸੀਂ ਉਹ ਇਤਿਹਾਸਕਾਰੀ ਹਲੇ ਨਹੀਂ ਕਰ ਸਕੇ। ਇਸੇ ਲਈ ਸਰਕਾਰਾਂ ਦੇ ਨੈਰੇਟਿਵ ਆ ਜਿਹੜੇ ਉਹ ਅੱਗੇ ਵਧ ਰਹੇ ਹੈਗੇ ਆ। ਸੋ ਸਾਡੇ ਸਾਹਮਣੇ ਜਿਹੜੀਆਂ ਅੱਜ ਆਪਾਂ ਯਾਦ ਕਿੱਦਾਂ ਕਰੀਏ, ਸੋ ਇਹ ਚੁਣੌਤੀ ਹੈਗੀ ਆ। ਉਹ ਸਿਰਫ ਬੀਤੇ ਸਮੇਂ ਦੀ ਘਟਨਾ ਨਹੀਂ ਰਹਿੰਦਾ, ਸਗੋਂ ਵਰਤਮਾਨ ਅਤੇ ਭਵਿੱਖ ਨੂੰ ਵੀ ਪ੍ਰਭਾਵਿਤ ਕਰਦਾ ਹੈ। ਇਸੇ ਕਾਰਨ ਜੂਨ 1984 ਅੱਜ ਵੀ ਸਿੱਖਾਂ ਦੀ ਸਮੂਹਕ ਚੇਤਨਾ ਵਿੱਚ ਜੀਵੰਤ ਰਹਿ ਰਿਹਾ ਹੈ, ਉਹ ਅੱਜ ਵੀ ਜਿਉਂਦਾ ਹੈ। ਪਰ ਇਹ ਮਹਿਜ ਇੱਕ ਯਾਦ ਹੀ ਨਹੀਂ, ਸਗੋਂ ਸਿੱਖ ਪਛਾਣ ਦਾ ਹਿੱਸਾ ਬਣ ਗਈ ਹੈ। 1984 ਸਾਡੀ ਪਛਾਣ ਦਾ ਹਿੱਸਾ ਬਣ ਗਿਆ ਹੈ। ਉਹ ਤੋਂ ਪਹਿਲਾਂ ਦੀ ਸਾਡੀ ਜ਼ਿੰਦਗੀ ਹੈ ਜਿਹੜੀ ਮਨਫੀ ਹੋ ਗਈ ਹੈ। 1984 ਨੇ ਸਿੱਖਾਂ ਦੀ ਪਛਾਣ ਨੂੰ ਨਵੇਂ ਅਰਥ ਦਿੱਤੇ ਆ। ਸਿੱਖ ਆਪਣੇ ਆਪ ਬਾਰੇ ਨਵੇਂ ਢੰਗ ਨਾਲ ਸੋਚਣ ਲੱਗੇ ਆ। ਸਿੱਖਾਂ ਨੇ ਉਸ ਸਟੇਟ ਨਾਲ ਆਪਣੇ ਰਿਸ਼ਤੇ ਨੂੰ ਤੇ 9 ਮਾਰਚ ਦੇ ਰਿਸ਼ਤੇ ਵਾਲਿਆਂ ਨਾਲ ਆਪਣੇ ਰਿਸ਼ਤੇ ਨੂੰ ਨਵੇਂ ਸਿਰੇ ਤੋਂ ਪ੍ਰਭਾਵਿਤ ਕੀਤਾ ਹੈ, ਜੋ ਦਾਰਸ਼ਨਿਕ ਤੌਰ ਤੇ ਮਨੁੱਖੀ ਆਜ਼ਾਦੀ ਅਤੇ ਸਵੈਮਾਣ ਨੂੰ ਵੀ ਉਭਾਰਦਾ ਹੈ। ਸੋ ਇਹ ਹੈ 1984 ਦੇ ਸਵਾਲ ਨੇ ਇੱਕ ਤਾਂ ਰਿਸ਼ਤਿਆਂ ਨੂੰ ਤੈਅ ਕਰਿਆ, ਦੂਜਾ ਸਾਡੇ ਸਵੈਮਾਣ ਅਤੇ ਸਾਡੀ ਰਾਜਸੀ ਆਜ਼ਾਦੀ ਦੇ ਸਵਾਲ ਨੂੰ ਉਭਾਰਿਆ। ਇਤਿਹਾਸ ਵਿੱਚ ਅਕਸਰ ਦੇਖਿਆ ਗਿਆ ਹੈ ਕਿ ਜਦੋਂ ਕਿਸੇ ਸਮੂਹ ਦੀਆਂ ਮੂਲ ਕਦਰਾਂ ਕੀਮਤਾਂ ਅਤੇ ਹੋਂਦ ਨੂੰ ਚੁਣੌਤੀ ਮਿਲਦੀ ਹੈ ਤਾਂ ਵਿਰੋਧ ਅਤੇ ਪ੍ਰਤੀਰੋਧ ਦੀ ਭਾਵਨਾ ਜਨਮ ਲੈਂਦੀ ਹੈ। ਜੂਨ 1984 ਇਸ ਅਰਥ ਵਿੱਚ ਸਿਰਫ ਦੁੱਖਾਂ ਦਾ ਪ੍ਰਤੀਕ ਨਹੀਂ ਹੈ, ਸਗੋਂ ਮਨੁੱਖੀ ਮਾਣ ਅਤੇ ਅਡੋਲਤਾ ਦਾ ਵੀ ਪ੍ਰਤੀਕ ਹੈ। ਜਿਸ ਅਡੋਲਤਾ ਨਾਲ ਸਾਡੇ ਸੂਰਮੇ ਉਸ ਵੈਸ਼ੀ ਸਰਕਾਰ ਦੇ ਖਿਲਾਫ ਲੜੇ, ਉਹ ਸਾਡੀ ਮਹਾਨਤਾ ਔਰ ਅਡੋਲਤਾ ਦਾ ਪ੍ਰਤੀਕ ਹੈ। ਸਾਡੇ ਸੂਰਮੇ ਆ ਜਿਹੜੇ, ਇਹ ਸਾਨੂੰ ਚੇਤੇ ਕਰਾਉਂਦਾ ਹੈ ਕਿ ਇਸ ਦੁਨੀਆ ਵਿੱਚ ਰਹਿ ਰਹੀ ਭੌਤਿਕ ਤਾਕਤ ਹਰ ਵਾਰ ਜਿੱਤ ਕੇ ਵੀ ਨੈਤਿਕ ਤੌਰ ਤੇ ਨਹੀਂ ਜਿੱਤਦੀ। ਬੇਸ਼ੱਕ ਉਹ ਫੌਜੀ ਤੌਰ ਤੇ ਜਿੱਤ ਗਈ ਹੋਵੇ, ਪਰ ਨੈਤਿਕ ਤੌਰ ਤੇ ਨਹੀਂ ਜਿੱਤੀ। ਨੈਤਿਕ ਤੌਰ ਤੇ ਜਿਹੜੇ ਸਿੱਖ ਜਿੱਤੇ ਨੇ, ਸਿੱਖਾਂ ਦੀ ਇਸ ਨੈਤਿਕ ਜਿੱਤ ਨੂੰ ਅਰਥ ਦੇਣਾ ਔਰ ਇਸ ਇਤਿਹਾਸ ਦੀ ਫਿਲਾਸਫੀ ਕ੍ਰੀਏਟ ਕਰਨੀ ਅੱਜ 42 ਸਾਲਾਂ ਬਾਅਦ ਸਾਡੇ ਲਈ ਇਹ ਚੁਣੌਤੀ ਹੈ। ਇਸ ਪੱਖ ਤੋਂ ਇਸ ਦੀ ਇੱਕ ਹੋਰ ਦਾਰਸ਼ਨਿਕ ਪ੍ਰਸੰਗਿਕਤਾ ਇਹ ਵੀ ਹੈ ਕਿ ਇਹ ਸੱਚ ਅਤੇ ਬਰਤਾਂਤ ਦੇ ਸੰਘਰਸ਼ ਨੂੰ ਸਾਹਮਣੇ ਲਿਆਉਂਦੀ ਹੈ। ਜਿਹੜੀ ਆਪਾਂ ਗੱਲ ਕਰੀਏ ਵੀ ਨੈਰੇਟਿਵ ਆ, ਜਿਹੜਾ ਨੈਰੇਟਿਵ ਦਾ ਸੰਘਰਸ਼ ਆ, ਵਿਚਾਰਧਾਰਾ ਪੱਖ ਤੋਂ ਹਰ ਰਾਜ ਆਪਣਾ ਇੱਕ ਅਧਿਕਾਰਕ ਬਰਤਾਂਤ ਬਣਾਉਂਦਾ ਹੈ। ਹਰੇਕ ਸਟੇਟ ਦਾ ਆਪਣਾ ਇੱਕ ਨੈਰੇਟਿਵ ਹੁੰਦਾ ਹੈ, ਜਦੋਂ ਕਿ ਪੀੜਤ ਸਮੂਹ ਆਪਣੀਆਂ ਯਾਦਾਂ ਤੇ ਤਜਰਬਿਆਂ ਦੇ ਆਧਾਰ ਤੇ ਆਪਣਾ ਇੱਕ ਵੱਖਰਾ ਬਰਤਾਂਤ ਸਿਰਜਦਾ ਹੈ। ਜੂਨ 1984 ਦੀ ਵਿਆਖਿਆ ਅੱਜ ਵੀ ਇਸੇ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਇਸ ਨੂੰ ਕਿਹੜੀ ਨਜ਼ਰ ਨਾਲ ਦੇਖਿਆ ਜਾਵੇ। ਇਸੇ ਵਿੱਚ ਘਟਨਾ ਸਾਨੂੰ ਸਿਖਾਉਂਦੀ ਹੈ ਕਿ ਇਤਿਹਾਸ ਸਿਰਫ ਤੱਥਾਂ ਦਾ ਸੰਗ੍ਰਹਿ ਨਹੀਂ ਹੁੰਦਾ, ਸਕੈਲਟਨ ਆਫ ਜਿਹੜਾ ਇਵੈਂਟਸ ਨਹੀਂ ਹੁੰਦਾ, ਸਗੋਂ ਅਰਥਾਂ ਦੀ ਲਗਾਤਾਰ ਚੱਲ ਰਹੀ ਲੜਾਈ ਦਾ ਸੰਘਰਸ਼ ਹੁੰਦਾ ਹੈ, ਜੋ ਮਨੁੱਖੀ ਮਰਿਆਦਾ, ਮਨੁੱਖੀ ਯਾਦ, ਨਿਆਂ ਅਤੇ ਸੱਚ ਦੀ ਖੋਜ ਵਿੱਚ ਨਿਹਿਤ ਹੁੰਦਾ ਹੈ। ਇਹ ਘਟਨਾ ਸਾਨੂੰ ਇਹ ਵੀ ਸੋਚਣ ਲਈ ਮਜਬੂਰ ਕਰਦੀ ਹੈ ਕਿ ਤਾਕਤ ਅਤੇ ਨਿਆਂ ਵਿੱਚ ਸੰਬੰਧ ਕੀ ਹੈ। ਜਿਹੜੀ ਤਾਕਤ ਵਰਤੀ ਜਾ ਰਹੀ ਹੈ ਕਿ ਉਹ ਇਨਸਾਫ ਵੱਲ ਵਧ ਰਹੀ ਹੈ ਕਿ ਨਹੀਂ। ਸਿੱਖਾਂ ਨੇ ਵੀ ਜਿਹੜੀ ਕੱਲ ਨੂੰ ਤਾਕਤ ਵਰਤਣੀ ਹੈ, ਜੇ ਉਹ ਇਨਸਾਫ ਵੱਲ ਨਹੀਂ ਵਧਦੀ, ਉਹ ਬੇਇਨਸਾਫੀ ਕਰਦੀ ਹੈ, ਤਾਂ ਇਹ ਤਾਕਤ ਵੀ ਜਿਹੜੀ ਸਵਾਲਾਂ ਦੇ ਘੇਰੇ ਵਿੱਚ ਆਵੇਗੀ
ਜਿਵੇਂ ਇੰਦਰਾ ਗਾਂਧੀ ਦੀ ਤਾਕਤ ਆਈ ਹੈਗੀ ਹੈ। ਯਾਦਾਂ ਕਿਸ ਤਰ੍ਹਾਂ ਕੌਮਾਂ ਨੂੰ ਘੜਦੀਆਂ ਹਨ ਅਤੇ ਮਨੁੱਖੀ ਮਾਣ ਕਿਸ ਤਰ੍ਹਾਂ ਸਭ ਤੋਂ ਔਖੇ ਸਮਿਆਂ ਵਿੱਚ ਵੀ ਆਪਣੀ ਹੋਂਦ ਲਈ ਸੰਘਰਸ਼ ਕਰਦਾ ਹੋਇਆ, ਜੂਝਦਾ ਹੋਇਆ ਸ਼ਹੀਦ ਹੋ ਜਾਂਦਾ ਹੈ, ਇਹ 1984 ਨੇ ਸਾਨੂੰ ਸਿਖਾਇਆ। ਸੋ ਇਸ ਇਤਿਹਾਸ ਦੀ ਇਸ ਪਿੱਠ ਭੂਮੀ ਵਿੱਚ ਸਾਨੂੰ ਆਪਣਾ ਦਰਸ਼ਨ, ਆਪਣੀ ਫਿਲਾਸਫੀ, ਆਪਣਾ ਨੈਰੇਟਿਵ ਤੇ ਆਪਣੀ ਨੈਤਿਕਤਾ ਜਿਹੜੀ ਉਹਨੂੰ ਜਿਹੜਾ ਹੈਗਾ ਉਹ ਅੱਗੇ ਵਧਾਉਣ ਦੀ ਤੇ ਇਹਨੂੰ ਇਤਿਹਾਸਕ ਤੌਰ ਤੇ ਲਿਖਣ ਦੀ ਲੋੜ ਹੈਗੀ। ਸੋ ਸਾਡੇ ਸਾਹਮਣੇ ਮੈਮਰੀ ਸਟੱਡੀਜ਼, ਉਸ ਮੈਮਰੀ ਸਟੱਡੀਜ਼ ਦਾ ਜਿਹੜਾ ਕਨਸੈਪਟ ਐਂਡ ਜਿਹੜੀ ਫਿਲਾਸਫੀ ਆ, ਅੱਜ 42 ਸਾਲਾਂ ਬਾਅਦ ਸਾਡੇ ਕੋਲ ਇਹ ਚੁਣੌਤੀ ਆ ਵੀ ਅਸੀਂ ਜ਼ਖਮਾਂ ਨੂੰ ਸੂਰਜ ਬਣਾਈਏ, ਜ਼ਖਮਾਂ ਨੂੰ ਰੋਹ ਨਾ ਬਣਾਈਏ। ਜਦੋਂ ਰੋਹ ਬਣਾਓਗੇ ਤਾਂ ਤੁਸੀਂ ਗਲਤ ਰਸਤੇ ਪਾਓਗੇ। ਜਦੋਂ ਸੂਰਜ ਬਣਾਓਗੇ ਜ਼ਖਮਾਂ ਨੂੰ, ਉਹਦੀ ਇਤਿਹਾਸਕਾਰੀ ਕਰੋਗੇ। ਜਿਹੜਾ ਹੁਣ ਤੁਸੀਂ ਦੇਖੋ ਵੀ 6ਵੇਂ ਪਾਤਸ਼ਾਹ ਨੇ ਤਲਵਾਰ ਚੁੱਕੀ ਆ, ਪਹਿਲੇ ਪਾਤਸ਼ਾਹੀਆਂ ਨੇ ਉਹਨਾਂ ਜ਼ਖਮਾਂ ਨੂੰ ਸੂਰਜ ਬਣਾਇਆ ਤਾਂ ਕਿ ਜਦੋਂ ਤਲਵਾਰ ਚੱਕਣ ਦਾ ਟਾਈਮ ਆਵੇ ਫਿਰ ਉਹ ਨਿਆਂ ਲਈ ਚੁੱਕੀ ਜਾਵੇ। ਜਦੋਂ ਤੁਸੀਂ ਰੋਹ ਚੋਂ ਤਲਵਾਰ ਚੁੱਕੋਗੇ ਤੁਹਾਡੇ ਤੋਂ ਗਲਤੀਆਂ ਹੋਣਗੀਆਂ। ਜਦੋਂ ਤੁਸੀਂ ਰੌਸ਼ਨੀ ਚੋਂ, ਆਪਣੇ ਸਿਧਾਂਤ ਦੀ ਰੌਸ਼ਨੀ ਚੋਂ ਜ਼ਖਮਾਂ ਨੂੰ ਸੂਰਜ ਬਣਾ ਕੇ ਤਲਵਾਰ ਚੁੱਕੋਗੇ ਤਾਂ ਤੁਸੀਂ ਕਦੇ ਵੀ ਗਲਤ ਨਾ ਹੋਗੇ। ਗੁਰੂ ਪਰੰਪਰਾ ਚੋਂ ਤੇ ਸਮੁੱਚੇ 18ਵੀਂ ਸਦੀ ਦੇ ਇਤਿਹਾਸ ਚੋਂ ਇੱਕ ਵੀ ਗਲਤੀ ਨਹੀਂ ਹੋਈ। ਸੋ ਇੰਨਾ ਵੱਡਾ ਮਹਾਨ ਕਿਰਦਾਰ ਆ ਜਿਹੜਾ ਉਹ ਜ਼ਖਮਾਂ ਨੂੰ ਸੂਰਜ ਬਣਾ ਕੇ ਹੀ ਕਾਇਮ ਕੀਤਾ ਜਾ ਸਕਦਾ, ਜ਼ਖਮਾਂ ਨੂੰ ਰੋਹ ਬਣਾ ਕੇ ਨਹੀਂ। ਰੋਹ ਨਾਲ ਗਲਤੀਆਂ ਹੋਣਗੀਆਂ, ਉਹ ਹੋਈਆਂ ਵੀ ਨੇ। ਸੋ ਜਦੋਂ ਖਾੜਕੂ ਲਹਿਰ ਦਾ ਇਤਿਹਾਸ ਲਿਖਿਆ ਜਾਊਗਾ, ਉਹ ਜਿਹੜੀਆਂ ਗਲਤੀਆਂ ਨੇ ਉਹ ਵੀ ਸਾਨੂੰ ਮੰਨਣੀਆਂ ਪੈਣਗੀਆਂ ਵੱਡੇ ਦਿਲ ਨਾਲ ਵੀ ਰੋਹ ਵਿੱਚ ਸਾਤੋਂ ਗਲਤੀਆਂ ਹੋਈਆਂ ਨੇ। ਅੱਛਾ ਅਵਤਾਰ ਸਿੰਘ ਜੀ, ਫਿਰ ਇੱਥੇ ਇੱਕ ਜਿਹੜਾ ਦੋ ਥਾਟ ਆ ਜਾਂਦੇ ਆ। ਕਈ ਸਿੱਖ ਓਪਰਚੁਨਿਟਿਸਟ ਦੀ ਭਾਵਨਾ ਦੇ ਨਾਲ ਚੱਲਦੇ ਆ, ਕਈ ਕਹਿੰਦੇ ਵੀ ਜਿਹੜੇ ਪੰਥ ਦੇ ਸਿਧਾਂਤ ਆ ਉਸ ਦੇ ਹਿਸਾਬ ਦੇ ਨਾਲ ਆਪਾਂ ਨੂੰ ਜਿਹੜਾ ਇੱਥੇ ਚੱਲਣਾ ਜਿਹੜਾ ਉਹ ਚਾਹੀਦਾ ਆ। ਗੱਲ ਸਿਧਾਂਤ ਦੀ ਜ਼ਿਆਦਾ ਮਜ਼ਬੂਤ ਆ ਕਿ ਓਪਰਚੁਨਿਟਿਸਟਿਕ ਜਿਹੜਾ ਹੋ ਕੇ ਵੀ ਮੌਕਾ ਪ੍ਰਸਤ? ਸਿੱਖ ਮੌਕਾ ਪ੍ਰਸਤ ਤਾਂ ਨਹੀਂ ਹੋਣਾ ਚਾਹੀਦਾ, ਇਹ ਮੈਨੂੰ ਨਿੱਜੀ ਤੌਰ ਦੇ ਉੱਤੇ ਇੱਦਾਂ ਮਹਿਸੂਸ ਹੁੰਦਾ ਆ। ਸੋ ਇਹ ਭਾਵਨਾ ਦੇ ਨਾਲ ਜਿਹੜੇ ਦੋ ਵੱਖ-ਵੱਖ ਥਾਟ ਤੁਰੇ ਆ, ਇਹਨਾਂ ਦਾ ਜਾ ਕੇ ਕਿਤੇ ਮੇਲ ਹੁੰਦਾ? ਜਿਹੜੀ ਮੌਕਾ ਪ੍ਰਸਤੀ ਹੈ ਡਿਪੈਂਡ ਕਰਦੀ ਹੈ ਵੀ ਕਰੈਕਟਰਲੈਸਨੈਸ ਚੋਂ ਨਿਕਲ ਰਹੀ ਹੈ ਜਾਂ ਬੁਲੰਦ ਕਿਰਦਾਰ ਚੋਂ। ਕਿਉਂਕਿ ਮੌਕਾ ਪ੍ਰਸਤੀ ਨੂੰ ਆਪਾਂ ਕਈ ਵੀ ਇੰਟਰਨੈਸ਼ਨਲ ਲੈਵਲ ਤੇ ਹੁਣ ਜਿਹੜੀਆਂ ਸਿਚੁਏਸ਼ਨਸ ਬਣ ਰਹੀਆਂ ਉਹਦੇ ਚ ਜੇ ਸਿੱਖਾਂ ਲਈ ਕੋਈ ਮੌਕਾ ਬਣਦਾ ਆਪਣੀ ਪੋਲੀਟੀਕਲ ਡੈਸਟਨੀ ਨੂੰ ਲੈਣ ਦਾ ਤੇ ਉਹਨੂੰ ਜੇ ਐਕਸੈਪਟ ਕਰਦੇ ਆ, ਇਟ ਇਜ਼ ਨਾਟ ਮੌਕਾ ਪ੍ਰਸਤੀ। ਓਕੇ, ਇਹ ਕਰੈਕਟਰਲੈਸਨੈਸ ਦੀ ਮੌਕਾ ਪ੍ਰਸਤੀ ਨਹੀਂ ਹੈਗੀ, ਆਪਣੇ ਸਿਧਾਂਤ ਨਾਲ ਜੁੜ ਕੇ ਮੌਕੇ ਦਾ ਫਾਇਦਾ ਉਠਾਉਣ ਦੀ ਜਿਹੜੀ ਕਾਰਵਾਈ ਹੈ। ਜਿਹੜੀ ਦੂਜੀ ਮੌਕਾ ਪ੍ਰਸਤੀ ਹੈ ਵੀ ਕਰੈਕਟਰਲੈਸਨੈਸ ਚੋਂ ਆ ਵੀ ਕੌਮ ਦੇ ਸਿਧਾਂਤ ਆ ਜਿਹੜੇ ਉਹ ਦਾਅ ਤੇ ਲਾ ਦੋ ਤੇ ਸਿਰਫ ਆਪਣਾ ਨਿੱਜ ਆ ਜਿਹੜਾ, ਜਦੋਂ ਕੌਮ ਦੀ ਜਿਹੜੀ ਨਿਸ਼ਾਨਾ ਹੈਗਾ ਜਾਂ ਕੌਮ ਦਾ ਸੁਪਨਾ ਹੈਗਾ ਉਹਨੂੰ ਸਾਕਾਰ ਕਰਨ ਨਾਲੋਂ ਅਸੀਂ ਆਪਣੇ ਨਿੱਜ ਨੂੰ ਅੱਗੇ ਵਧਾਉਂਦੇ ਆ ਤਾਂ ਉਹ ਕਰੈਕਟਰਲੈਸਨੈਸ ਵਾਲੀ ਮੌਕਾ ਪ੍ਰਸਤੀ ਹੈ। ਜੇ ਕੌਮ ਦੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਰਾਜਨੀਤਿਕ ਤੌਰ ਤੇ ਪੈਦਾ ਹੋਏ ਮੌਕਿਆਂ ਨੂੰ ਕੌਮ ਦੇ ਹਿੱਤ ਵਿੱਚ ਜਾਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅੱਗੇ ਵਧਾਉਣਾ ਤਾਂ ਉਹ ਮੌਕਾ ਪ੍ਰਸਤੀ ਨਹੀਂ, ਉਹ ਇਵੈਂਟਸ ਨੂੰ ਇੰਬਾਈਬ ਕਰਕੇ ਉਹਨਾਂ ਨੂੰ ਚੈਨਲਾਈਜ਼ ਕਰਨ ਦਾ ਨਾਮ ਹੈ। ਇਹ ਹੈ। ਸੋ ਇਹ ਸਿਧਾਂਤ ਹਮੇਸ਼ਾ ਕਾਇਮ ਰਹਿਣਾ, ਸਿਧਾਂਤ ਤੋਂ ਬਿਨਾਂ ਨਹੀਂ। ਜਿਹੜੀ ਮੈਂ ਇਹ ਵੀ ਕਹਿ ਰਿਹਾ ਨਾ ਵੀ ਜ਼ਖਮਾਂ ਨੂੰ ਸੂਰਜ ਬਣ ਦਿਓ, ਡਾਕਟਰ ਗੁਰਭਗਤ ਸਿੰਘ ਨੇ ਕਿਹਾ ਸੀ, ਉਹ ਸਿਧਾਂਤ ਨਾਲ ਹੀ ਹੋਣੇ ਆ। ਜ਼ਖਮਾਂ ਨੂੰ ਸੂਰਜ ਸਿਧਾਂਤ ਨਾਲ ਹੀ ਬਣਨਾ, ਸਿਧਾਂਤ ਤੋਂ ਬਿਨਾਂ ਨਹੀਂ। ਜੇ ਸਿਧਾਂਤ ਤੋਂ ਬਿਨਾਂ ਬਣਨਾ ਹੁੰਦਾ ਹੁਣ ਬਹੁਤ ਸਾਰੇ ਲੋਕ ਬਣਾ ਚੁੱਕੇ ਹੁੰਦੇ। ਜੀ, ਸਿੱਖਾਂ ਨੂੰ ਹੁਣ ਜਿਹੜੀ ਕੌਮਾਂਤਰੀ ਪੱਧਰ ਤੇ ਇੰਨੀਆਂ ਤਬਦੀਲੀਆਂ ਚੱਲ ਰਹੀਆਂ, ਕੀ ਇਹਨਾਂ ਦੀ ਸਰਗਰਮੀ ਹੋਣੀ ਚਾਹੀਦੀ ਆ? ਆਪਾਂ ਥੋੜੇ ਦਿਨ ਪਹਿਲਾਂ ਦੇਖਿਆ ਸੈਨੇਟ 'ਚ ਅਰਦਾਸ ਹੁੰਦੀ ਆ, ਉੱਥੇ ਜਿਹੜੀ ਮੇਨ ਕਾਂਗਰਸਮੈਨ ਕਾਂਗਰਸ ਵੂਮਨ ਆ ਉਹਨਾਂ ਨੇ ਜ਼ਿਕਰ ਕੀਤਾ ਵੀ ਜੋ 42 ਸਾਲ ਪਹਿਲਾਂ ਸਿੱਖਾਂ ਦੇ ਨਾਲ ਹੋਇਆ ਉਸੇ ਤਰੀਕੇ ਦੇ ਜਿਹੜੇ ਕੈਂਪੇਨ ਸਿੱਖਾਂ ਦੇ ਉਲਟ ਉਹ ਚੱਲ ਰਹੇ ਆ, ਉਹ ਹਿੰਸਾ, ਉਸ ਤਰੀਕੇ ਦਾ ਇਨਜਸਟਿਸ ਆ ਉਹ ਫੇਸ ਕਰ ਰਹੇ ਆ। ਹੋਰ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ, ਹੋਰ ਵੀ ਬਹੁਤ ਸਾਰੇ ਮੁਲਕਾਂ 'ਚ ਸਿੱਖ ਲੱਗੇ ਵੀ ਹੋਏ ਆ। ਇਸ ਤੋਂ ਇਲਾਵਾ ਹੋਰ ਕੀ ਤੁਹਾਨੂੰ ਲੱਗਦਾ ਵੀ ਸਰਗਰਮੀਆਂ ਹੋਣੀਆਂ ਚਾਹੀਦੀਆਂ? ਇਹ ਦੋਹੇ ਸਰਗਰਮੀਆਂ ਪੈਰਲਲ ਚੱਲਣੀਆਂ ਨੇ। ਇੱਕ ਸਿਧਾਂਤਕ ਸਰਗਰਮੀ ਜਿਹੜੀ ਮੈਂ ਕਿਹਾ ਵੀ ਇਤਿਹਾਸ ਤੇ ਫਿਲਾਸਫੀ ਦਾ ਨੈਰੇਟਿਵ ਆ ਜਿਹੜਾ ਉਹ ਕ੍ਰੀਏਟ ਕਰਨਾ ਪੈਣਾ, ਇਹ ਵਿਦਵਾਨਾਂ ਦਾ ਕੰਮ ਹੈਗਾ ਜਿਹੜੇ ਸਾਡੇ ਯੂਨੀਵਰਸਿਟੀਆਂ 'ਚ ਜਾਂ ਹੋਰ ਕਿਤੇ ਵੀ ਵਿਦਵਾਨ ਬੈਠੇ ਹੈਗੇ ਆ। ਦੂਸਰਾ ਜਿਹੜੀ ਪੋਲੀਟੀਕਲ ਸਰਗਰਮੀ ਆ ਵੀ ਪਾਰਲੀਮੈਂਟਾਂ ਵਿੱਚ ਚੱਲ ਰਿਹਾ, ਉਹ ਸਾਡੇ ਜਿਹੜੇ ਸਿਆਣੇ ਪੋਲੀਟੀਸ਼ੀਅਨ ਆ। ਪਰ ਦੋਹਾਂ ਹੀ ਜਿਹੜੀਆਂ ਦੋ ਵੰਨਗੀਆਂ ਨੇ ਸਿਧਾਂਤ ਦੀਆਂ, ਉਹਨਾਂ ਵਿੱਚ ਇੱਕ ਸੁਰਤਾ, ਏਕਤਾ ਔਰ ਜਿਹੜੀ ਹੈਗੀ ਆ ਇੱਕ ਕੋਲੈਬੋਰੇਸ਼ਨ ਚਾਹੀਦੀ ਹੈਗੀ ਆ। ਦੋਹਾਂ ਦਾ ਆਪ ਮੁਹਾਰਾ ਪਾਣਾ ਜਿਹੜਾ ਉਹ ਗਲਤ ਪਾਸੇ ਜਾਵੇਗਾ। ਸੋ ਇਹ ਦੋਹਾਂ ਦਾ ਇੱਕ ਵਧੀਆ ਰਿਸ਼ਤਾ ਹੈ ਜਿਹੜਾ ਇਤਿਹਾਸਕ ਦਰਸ਼ਨ ਔਰ ਉਸ ਪੀੜ ਦੀ ਜਿਹੜਾ ਕਨਸੈਪਚੁਅਲਾਈਜੇਸ਼ਨ
ਤੇ ਨੈਰੇਟਿਵ ਬਿਲਡਿੰਗ ਆ। ਨੈਰੇਟਿਵ ਬਿਲਡਿੰਗ ਤੋਂ ਤੁਸੀਂ ਤੋਂ ਬਿਨਾ ਤੁਸੀਂ ਪੋਲੀਟੀਕਲ ਕੁਝ ਵੀ ਹਾਸਲ ਨਹੀਂ ਕਰ ਸਕੋਗੇ। ਸੋ ਦੋਹਾਂ ਦੀ ਮਜ਼ਬੂਤ ਇੱਕ ਰਿਸ਼ਤਾ, ਜਿੱਦਾਂ ਰੀੜ੍ਹ ਦੀ ਹੱਡੀ ਆ ਜਿਹੜੀ ਤੁਹਾਡੀ, ਉਹ ਇਤਿਹਾਸਕ ਦਰਸ਼ਨ ਆ ਤੁਹਾਡਾ। ਤੁਹਾਡੀ ਮੈਮਰੀ ਸਟੱਡੀਜ਼ ਵਿੱਚ ਜਿੰਨਾ ਕੰਮ ਹੋਊਗਾ ਉਨਾ ਤੁਸੀਂ ਪੋਲੀਟੀਕਲੀ ਮਜ਼ਬੂਤ ਹੋਵੋਗੇ, ਔਰ ਦੁਨੀਆ ਤੁਹਾਡੇ ਵੱਲ ਦੇਖੇਗੀ ਕਿ ਹਾਂ ਇਹਨਾਂ ਨੇ ਕ੍ਰੀਏਟ ਕਰ ਲਿਆ ਹੋਇਆ ਆਪਣਾ ਕਨਸੈਪਟ। ਸੋ ਇਹ ਦੋਹਾਂ ਦਾ ਜਿਹੜਾ ਬਹੁਤ ਵੱਡਾ ਰੋਲ ਹੈਗਾ, ਦੋਹਾਂ ਨੂੰ ਆਪਣਾ ਪਾਰਟ ਇੰਪੋਰਟੈਂਟ ਸਮਝ ਕੇ ਪਲੇ ਕਰਨਾ ਪੈਣਾ, ਪਰ ਦੋਹਾਂ ਨੂੰ ਇੱਕ ਚੰਗੇ ਰਿਸ਼ਤੇ ਵਿੱਚ, ਇੱਕ ਕੋਲੈਬੋਰੇਟਿਵ ਰਿਸ਼ਤੇ ਵਿੱਚ ਆ ਜਿਹੜਾ ਅੱਗੇ ਵਧਣਾ ਪੈਣਾ। ਜਾਂਦੇ ਜਾਂਦੇ ਅਵਤਾਰ ਸਿੰਘ ਜੀ ਇਹ ਦੱਸਿਓ, ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਇਹ ਖਦਸ਼ਾ, ਇਹ ਸਵਾਲ ਗਾਹੇ ਬਗਾਹੇ ਆਉਂਦਾ ਆ, ਕੀ 1984 ਵਰਗਾ ਵਰਤਾਰਾ ਦੁਬਾਰਾ ਵੀ ਵਾਪਰ ਸਕਦਾ ਹੈ? ਛੋਟੇ ਛੋਟੇ ਤਾਂ ਵਾਪਰ ਰਹੇ ਆ ਹਨਾ, ਵੀ ਲਗਾਤਾਰ ਵੀ ਵਿਦੇਸ਼ਾਂ ਵਿੱਚ ਆ ਕੇ ਜਦੋਂ ਉਹ ਮਾਰਨ ਤੱਕ ਪਹੁੰਚ ਗਏ ਹੋਏ ਆ। ਸੋ ਇਹ ਇੱਕ ਛੋਟਾ ਵਰਤਾਰਾ ਤਾਂ ਹੈ ਹੀ ਇਹ 1984 ਦਾ, ਤੇ ਕੋਈ ਵੱਡੀ ਗੱਲ ਨਹੀਂ ਵੀ ਇਹ ਦੁਬਾਰਾ ਵਾਪਰ ਜੇ। ਸੋ ਜਿਸ ਕਿਸਮ ਨਾਲ ਸਟੇਟ ਕਰੂਅਲ ਹੋ ਰਹੀ ਆ ਹਨਾ, ਵੀ ਉਹ ਕਰੂਐਲਿਟੀ ਵਧੀ ਆ 1984 ਤੋਂ ਬਾਅਦ ਹਨਾ। ਸੋ ਜਿਸ ਤਰ੍ਹਾਂ ਦੀ ਇਨਟੋਲਰੈਂਸ ਆ ਸਿੱਖਾਂ ਪ੍ਰਤੀ, ਸੋ ਉਹਦੇ ਵਿੱਚੋਂ ਇਹ ਕੁਝ ਵੀ ਹੋ ਸਕਦਾ, ਕੋਈ ਵੱਡੀ ਗੱਲ ਨਹੀਂ। ਆਪਾਂ ਇਹ ਕਹੀਏ ਵੀ ਨਹੀਂ ਹੋਊਗਾ, ਇਹ ਤਾਂ ਆਪਣੇ ਆਪ ਨੂੰ ਮੂਰਖ ਬਣਾਉਣ ਵਾਲੀ ਗੱਲ ਹੈ। ਜਦੋਂ ਇੱਕ ਵਾਰੀ ਹੋ ਗਿਆ, 2 ਜਾਂ 3 ਵਾਰ ਵੀ ਹੋ ਸਕਦਾ। ਜਿਹੜੇ 10 ਸਾਲ ਝੂਠੇ ਪੁਲਿਸ ਮੁਕਾਬਲੇ ਬਣੇ ਆ, ਤੇ ਘਰਾਂ ਚੋਂ ਕੱਢ ਕੇ ਜਿਹੜੇ ਪਰਿਵਾਰ ਆ ਸਾਡੇ ਮਾਰੇ ਗਏ, ਸਾਡੇ ਬੱਚਿਆਂ ਦੀ ਬੇਪਤੀ ਆ ਜਿਹੜੀ ਹੋਈ ਆ, ਉਹ ਇੱਕ ਮਿੰਨੀ ਟ੍ਰੇਲਰ ਹੀ ਸੀਗੀ 1984 ਦਾ ਵੱਡੇ ਘਟਨਾਕ੍ਰਮ ਦਾ। ਅੱਜ ਦੇ ਵਿੱਚ ਜੋ ਉੱਥੇ ਵਾਪਰ ਰਹੇ ਐਨਕਾਊਂਟਰ, ਉਹਦੇ ਉੱਤੇ ਵੀ ਲੋਕ ਇਸ ਵੀ ਸਵਾਲ ਕਰਦੇ ਆ। ਉਹੀ ਬਿਲਕੁਲ ਉਹੀ ਚੀਜ਼ ਹੈਗੀ ਆ। ਸੋ ਇਹ ਵਾਪਰ ਰਿਹਾ, ਕਿਤੇ ਵੀ ਵਾਪਰ ਸਕਦਾ। ਇਹਦੇ ਬਾਰੇ ਸਿੱਖਾਂ ਨੂੰ ਵੇਸਣੇ ਨਹੀਂ ਹੋਣਾ ਚਾਹੀਦਾ। ਜੀ ਬਿਲਕੁਲ। ਬਹੁਤ ਬਹੁਤ ਧੰਨਵਾਦ ਸਰਦਾਰ ਅਵਤਾਰ ਸਿੰਘ ਜੀ, ਅੱਜ ਤੁਸੀਂ ਇਸ ਬੜੇ ਹੀ ਅਹਿਮ ਸੰਵੇਦਨਸ਼ੀਲ ਮੁੱਦੇ ਦੇ ਉੱਤੇ, ਇਸ਼ੂ ਦੇ ਉੱਤੇ ਜਿਹੜੀ ਉਹ ਗੱਲਬਾਤ ਕੀਤੀ। ਆਪਾਂ ਅਗਲੀ ਵਾਰ ਫਿਰ ਮਿਲਾਂਗੇ ਕਿਸੇ ਹੋਰ ਨਵੇਂ ਟੌਪਿਕ ਦੇ ਨਾਲ। ਅੱਜ ਦਾ ਪੰਥਕ ਪੈਰਾਡਾਈਮ ਪ੍ਰੋਗਰਾਮ ਹੁਣ ਇੱਥੇ ਸਮਾਪਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।